वाहिगुरू जी का खालसा वाहिगुरू जी की फतेह। अस्सलाम वालेकुम। आदाब जमात ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 14 अप्रैल 2022 पहली विसाख नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਲਕਨ ਕੈਨੇਡਾ ਰੋਕੂ ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੋ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਜਸਬੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਕਿਹਾ ਹੈ ਕਿ ਟੀਵੀ 84 ਸਾਡੇ ਦਸਵੰਧ ਦਾ ਹੱਕਦਾਰ ਹੈ ਕਿਉਂਕਿ ਟੀਵੀ 84 ਖਾਲਿਸਤਾਨ ਦੇ ਇੱਕ ਵੱਡੇ ਥਿੰਕ ਟੈਂਕ ਵਾਲਾ ਜਿਹੜਾ ਕੰਮ ਹੈ ਉਹ ਕਰ ਰਿਹਾ ਹੈ ਉਹ ਵੀ ਜਿਹੜਾ ਰੋਲ ਹੈ ਉਹ ਵੀ ਅਦਾ ਕਰ ਰਿਹਾ। ਸੋ ਡਾਕਟਰ ਅਮਰਜੀਤ ਸਿੰਘ ਅਤੇ ਸਮੁੱਚੀ ਟੀਵੀ 84 ਦੀ ਜਿਹੜੀ ਟੀਮ ਹੈ ਉਸ ਦਾ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਲੂਟ ਵੀ ਕਰਦੇ ਹਾਂ। ਸੋ ਲੰਡਨ ਵਿੱਚ ਜਿਹੜੀਆਂ ਪਈਆਂ ਰੈਫਰੈਂਡਮ ਦੀਆਂ ਵੋਟਾਂ ਦਾ ਪ੍ਰੈਸ਼ਰ ਭਾਰਤੀ ਡੀਪ ਸਟੇਟ ਨੇ ਮੰਨਿਆ ਹੈ ਅਤੇ ਇਸ ਦਾ ਸਦਕਾ ਮੋਦੀ ਨੇ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਸਨ। ਸੋ ਮੇਰਾ ਮੰਨਣਾ ਹੈ ਕਿ ਜੇ ਸਾਡੀਆਂ ਪੰਥਕ ਧਿਰਾਂ ਰੈਫਰੈਂਡਮ ਦੀ ਹਮਾਇਤ ਕਰਨ ਤਾਂ ਭਾਰਤੀ ਡੀਪ ਸਟੇਟ ਨੇ ਮੋਦੀ ਕੋਲੋਂ ਅਨੰਦਪੁਰ ਸਾਹਿਬ ਦਾ ਮਤਾ ਅਤੇ ਹੋਰ ਸਿੱਖ ਜਿਹੜੀਆਂ ਮੰਗਾਂ ਮੰਨਣ ਦਾ ਐਲਾਨ ਕਰ ਦੇਣਾ। ਸੋ ਬੇਨਤੀ ਹੈ ਕਿ ਇੰਟਰਨੈਸ਼ਨਲੀ ਜਿਹੜੀਆਂ ਰੈਫਰੈਂਡਮ ਇੱਕ ਮਜ਼ਬੂਤ ਹਥਿਆਰ ਹੈ ਅਤੇ ਇਸ ਦੀ ਵਰਤੋਂ ਨਾਲ ਅਸੀਂ ਖਾਲਿਸਤਾਨ ਦੇ ਕਲੇਮ ਨੂੰ ਮਜ਼ਬੂਤੀ ਨਾਲ ਹਾਸਲ ਕਰ ਸਕਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੋ ਅਸੀਂ ਜਿਹੜੇ ਵੀਰ ਹੈਗੇ ਨੇ ਜਸਬੀਰ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਪੀਵੋ ਪਾਲ ਖੰਡਤਾਰ ਹੋਵੇ ਜਨਮ ਸਹੇਲਾ। ਸੋ ਅੱਜ ਖਾਲਸਾ ਸਾਜਨਾ ਦਿਵਸ ਹੈ। ਸੋ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਵੱਲੋਂ ਇਸ ਨੂੰ ਬੜੇ ਸ਼ਾਨੋ ਸ਼ੌਕਤ ਨਾਲ ਜਿਹੜਾ ਹੈ ਉਹ ਮਨਾਇਆ ਜਾ ਰਿਹਾ। ਸੋ ਅਸੀਂ ਆਪਣੀ ਸਿੱਖ ਸਮੂਹ ਜਗਤ ਨੂੰ ਅਤੇ ਟੀਵੀ 84 ਦੇ ਵਿਊਅਰਸ ਨੂੰ ਇਸ ਦਿਨ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ ਔਰ ਖਾਲਸਾ ਸਾਜਨਾ ਦਿਵਸ ਦੇ 323 ਵਰੇ ਜਿਹੜੇ ਨੇ ਵਿੱਚ ਖਾਲਸਾ ਪੰਥ ਨੂੰ ਪਹਿਲਾਂ ਵਾਂਗ ਸਿਆਸੀ ਤੇ ਧਾਰਮਿਕ ਜਿਹੜੇ ਚੈਲੰਜ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਬੀਰ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਬਹੁਤ ਹੀ ਪਿਆਰੇ ਵੀਰ ਨੇ ਪੰਥ ਨੂੰ ਪਿਆਰ ਕਰਨ ਵਾਲੇ ਬਹੁਤ ਹੀ ਹੰਬਲ ਨਿਮਰਤਾ ਨਾਲ ਭਰੇ ਹੋਏ ਔਰ ਮੈਂ ਸਮਝਦਾ ਹਾਂ ਵੀ ਜਿਹੜੇ ਵੀਰ ਭੈਣਾਂ ਇਹ ਸਮਝਦੇ ਨੇ ਕਿ ਜਿੱਥੇ ਜਿੱਥੇ ਵੀ ਕੋਈ ਵੀ ਐਕਟੀਵਿਟੀ ਕਰਦਾ ਹੈ ਜਿਸ ਨਾਲ ਪੰਥ ਦੀ ਚੜ੍ਹਦੀ ਕਲਾ ਹੁੰਦੀ ਹੈ ਜੀ ਕੌਮ ਦਾ ਕੌਮੀ ਘਰ ਖਾਲਿਸਤਾਨ ਇਸ ਚੋਂ ਜਿਹੜਾ ਹੈ ਉਸ ਦੀ ਪੋਜ਼ਿਟਿਵਿਟੀ ਹੁੰਦੀ ਹੈ ਤੇ ਉਹਨਾਂ ਦੀ ਕਮਿਟਮੈਂਟ ਸਿਰਫ ਤੇ ਸਿਰਫ ਗੁਰੂ ਤੇ ਗੁਰੂ ਪੰਥ ਨਾਲ ਹੈ ਕਿਸੇ ਧਿਰ ਧੜੇ ਨਾਲ ਨਹੀਂ ਜੁੜੇ ਹੋਏ। ਤੇ ਵੀਰ ਜਸਬੀਰ ਸਿੰਘ ਉਹਨਾਂ ਰੇਅਰ ਗੁਰਸਿੱਖ ਵੀਰਾਂ ਭੈਣਾਂ ਚੋਂ ਨੇ। ਨਹੀਂ ਤਾਂ ਬਹੁਤ ਵਾਰ ਅਸੀਂ ਆਪਣੀ ਆਪਣੀ ਧਿਰ ਜਾਂ ਧੜੇ ਨਾਲ ਜੁੜੇ ਹੁੰਦੇ ਹਾਂ ਔਰ ਉਸ ਤੋਂ ਬਿਯੋਂਡ ਸਾਨੂੰ ਕੁਝ ਨਜ਼ਰ ਨਹੀਂ ਆ ਰਿਹਾ ਹੁੰਦਾ। ਸਾਡੀ ਲਾਇਲਟੀ ਜਿਹੜਾ ਕ੍ਰਾਈਟੇਰੀਆ ਤਾਂ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਕਿ ਹਮਰਾ ਧੜਾ ਹਰ ਰਿਹਾ ਸਮਾਈ ਲੇਕਿਨ ਅਸੀਂ ਕਿਤੇ ਨਾ ਕਿਤੇ ਔਰ ਮੈਂ ਇਹ ਰੁਝਾਨ ਪਿਛਲੇ ਆਲਮੋਸਟ 4 ਦਹਾਈਆਂ ਦੇ ਵਿੱਚ ਖਾਲਿਸਤਾਨੀ ਧਿਰਾਂ ਖਾਸ ਤੌਰ ਤੇ ਉਸ ਪੀਰੀਅਡ 'ਚ ਵੀ ਜਦੋਂ ਕਿ ਹਥਿਆਰਬੰਦ ਸੰਘਰਸ਼ ਜਿਹੜੇ ਲੜ ਰਹੇ ਸੀ ਔਰ ਉਹਨਾਂ ਦੇ ਜਿਹੜੇ ਫਾਲੋਅਰ ਜਾਂ ਉਹਨਾਂ ਦੇ ਐਡਮਾਇਰਰ ਜਾਂ ਉਹਨਾਂ ਦਾ ਸਪੋਰਟ ਬੇਸ ਬਾਹਰ ਸੀ ਉਹ ਵੀ ਉਸ ਲਾਈਨ ਦੇ ਉੱਤੇ ਕਿਤੇ ਨਾ ਕਿਤੇ ਆ ਕੇ ਵੰਡੇ ਜਾਂਦੇ ਸੀ। ਹਾਲਾਂ
ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ, ਉਹ ਗੁਰੂ ਦਰਬਾਰ 'ਚ ਆਪਣੀ ਪ੍ਰੈਜੈਂਟੇਸ਼ਨ ਦੇਣ ਵੇਲੇ ਹੋਏ ਜਾਂ ਜਦੋਂ ਸਾਡੀ ਕਲਮ ਚੱਲੀ, ਤੇ ਸਿਰਫ ਇਹੀ ਸੀ ਕਿ ਭਾਈ ਲਾਇਲਟੀ ਗੁਰੂ ਪੰਥ ਦੇ ਨਾਲ ਹੈ। ਬਾਕੀ ਠੀਕ ਹੈ, ਤੁਸੀਂ ਕਿਸੇ ਨਾ ਕਿਸੇ ਮਿਸਲ ਦੇ ਝੰਡੇ ਥੱਲੇ ਆਪਰੇਟ ਕਰਨਾ ਹੈ, ਜਿਹਦੇ ਨਾਲ ਤੁਹਾਡਾ ਸੰਪਰਕ ਹੋਇਆ, ਤੁਸੀਂ ਤੁਰੇ, ਲੇਕਿਨ ਭਾਵਨਾ ਇਹੀ ਰਹਿਣੀ ਚਾਹੀਦੀ ਹੈ ਜਿਹੜੀ ਅੱਜ ਜਦੋਂ ਅਸੀਂ 323ਵੇਂ ਖਾਲਸਾ ਸਾਜਨਾ ਦਿਵਸ ਦੀ ਗੱਲ ਕਰਾਂਗੇ ਤੇ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਔਰ ਸਾਡੀ ਅਰਦਾਸ ਦੋ ਵੇਲੇ ਦੀ ਕਲੈਕਟਿਵ ਪੰਥ ਦੀ ਹੋਣੀ ਦੀ ਗੱਲ ਕਰਦੀ ਹੈ, ਪੰਥ ਦੀ ਡੈਸਟਨੀ ਦੀ ਗੱਲ ਕਰਦੀ ਹੈ। ਤੇ ਸਾਡੇ ਲਈ ਜਿਹੜੀ ਪਹਿਲੀ ਕਮਿਟਮੈਂਟ ਹੋਏ ਉਹ ਹਮੇਸ਼ਾ ਗੁਰੂ ਪੰਥ ਦੇ ਨਾਲ ਹੋਏ। ਔਰ ਜਿਵੇਂ ਵੀਰ ਜਸਪੀਰ ਸਿੰਘ ਹਮੇਸ਼ਾ ਹੀ ਜਦੋਂ ਮਿਲਦੇ ਵੀ ਨੇ ਉਹ ਐਡਮਾਇਰ ਕਰਦੇ ਨੇ ਔਰ ਉਹ ਸਮਝਦੇ ਨੇ ਵੀ TV 84 ਇੱਕ ਸੰਜੀਦਾ ਅੰਦਾਜ਼ ਦੇ ਵਿੱਚ ਆਪਣਾ ਰੋਲ ਅਦਾ ਕਰ ਰਿਹਾ, ਔਰ ਸਾਡੀ ਵੀ ਇਹ ਕੋਸ਼ਿਸ਼ ਹੈ। ਅਸੀਂ ਹਾਲਾਂਕਿ ਹਮੇਸ਼ਾ ਆਪਣੇ ਆਪ ਨੂੰ ਤਾਲਿਬੇ ਇਲਮ ਸਮਝਦੇ ਹਾਂ, ਨਾ ਤਾਂ ਅਸੀਂ ਕਿਸੇ ਵੱਡੇ ਥਿੰਕ ਟੈਂਕ ਵਾਂਗ ਜਿਨ੍ਹਾਂ ਦੇ ਕੋਲ ਬਹੁਤ ਸਾਰੇ ਸਾਧਨ, ਰਿਸੋਰਸਿਸ ਔਰ ਬੜੇ ਜਿਹੜੇ ਪੜ੍ਹੇ ਲਿਖੇ ਲੋਕ ਉਹਨਾਂ ਦੇ ਵਿੱਚ ਹੁੰਦੇ ਨੇ, ਨਾ ਤਾਂ ਕੋਈ ਸਾਡਾ ਇਸ ਕਿਸਮ ਦਾ ਨੈਟਵਰਕ ਹੈ। ਇਹ ਵੀ ਮੰਦੇ ਭਾਗਾਂ ਦੀ ਗੱਲ ਹੈ ਕਿ ਸਿੱਖ ਕੌਮ 'ਚ ਜਿਹੜੇ ਜ਼ਿਆਦਾ ਤਾਲੀਮ ਯਾਫਤਾ ਨੇ ਉਹ ਤਾਂ ਧਰਮ ਤੋਂ ਹੀ ਦੂਰ ਹੋਣ ਲੱਗ ਜਾਂਦੇ ਨੇ, ਸਿਆਸਤ ਜਾਂ ਖਾਲਿਸਤਾਨ ਦੀ ਗੱਲ ਤਾਂ ਦੂਰ ਦੀ ਗੱਲ, ਪਰ ਫਿਰ ਵੀ ਅਸੀਂ ਜਿੱਥੇ ਸਾਡਾ ਦਾਈਆ ਆਪਣੇ ਕਿਰਤੀ ਗੁਰਸਿੱਖ ਵੀਰਾਂ ਭੈਣਾਂ ਦੇ ਉੱਤੇ ਹੈ, ਗੁਰੂ ਦੇ ਉੱਤੇ ਟੇਕ ਹੈ, ਔਰ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਤੁਸੀਂ ਇਮਾਨਦਾਰੀ ਦੇ ਨਾਲ ਕਿਸੇ ਰਸਤੇ ਤੇ ਤੁਰਦੇ ਹੋ ਤੁਹਾਡੇ ਲਈ ਰਸਤਾ ਖੁਦ ਬਾ ਖੁਦ ਬਣਦਾ ਚਲਾ ਜਾਂਦਾ ਹੈ। ਔਰ ਹਮੇਸ਼ਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਭਾਈ ਸਾਡਾ ਕੇਸ ਹੱਕ, ਸੱਚ, ਇਨਸਾਫ ਤੇ ਮਬਨੀ ਹੈ ਔਰ ਇਹ ਦੁਨੀਆ ਦੀ ਕਿਸੇ ਵੀ ਅਦਾਲਤ ਦੀ ਸਕਰੂਟਿਨੀ ਨੂੰ ਸਟੈਂਡ ਕਰ ਸਕਦਾ ਹੈ। ਔਰ ਅਲਟੀਮੇਟਲੀ ਇਹੀ ਭਾਰ ਸੱਚ ਦਾ ਸਾਡੀ ਹਿੰਮਤ ਹੈ, ਇਹੀ ਸੱਚ ਦੇ ਉੱਤੇ ਤੁਰਦੇ ਹੋਣਾ ਸਾਡੀ ਪਛਾਣ ਵੀ ਹੈ। ਔਰ ਅਸੀਂ ਸਮਝਦੇ ਹਾਂ ਕਿ TV 84 ਵਰਗੇ ਹੋਰ ਵੀ ਅਦਾਰੇ, ਨਹੀਂ ਹੈ ਕਿ ਅਸੀਂ ਕਦੇ ਇਹ ਕਲੇਮ ਕੀਤਾ ਹੋਏ ਕਿ ਜੀ ਅਸੀਂ ਐਕਸਕਲੂਸਿਵਲੀ ਮੀਡੀਆ ਲਾਈਨ ਜਾਂ ਦੂਸਰੇ 'ਚ, ਪਰ ਇਹ ਜਿਹੜੇ ਵੀਰ ਭੈਣਾਂ ਪਿਛਲੇ ਸਾਰੇ ਪੀਰੀਅਡ 'ਚ ਅੱਡ-ਅੱਡ ਚੈਨਲਸ ਤੋਂ ਵਾਕਿਫ ਨੇ ਕਿ ਕਿਵੇਂ ਸਿੱਖੀ ਦਾ ਨਾਂ ਵਰਤ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਂ ਥੱਲੇ ਜਿਹੜੇ ਲੋਕ ਵਿੱਚ ਵੜੇ ਉਹ ਅਲਟੀਮੇਟਲੀ ਉਹਨਾਂ ਦੀ ਲਾਇਲਟੀ ਕਿੱਥੇ ਲਾਈ ਕਰਦੀ ਹੈ ਔਰ ਉਹ ਕਿੰਨੇ ਕੁ ਇਸ ਸਾਰੇ ਦੇ ਨਾਲ ਪੰਥਕ ਏਜੰਡੇ ਦੇ ਨਾਲ ਲਾਇਲ ਨੇ, ਉਹ ਸਾਰਿਆਂ ਦੇ ਸਾਹਮਣੇ। ਵੀਰ ਜਸਪੀਰ ਸਿੰਘ ਜੀ ਨੇ ਬਿਲਕੁਲ ਠੀਕ ਫਰਮਾਇਆ ਕਿ ਜਿਵੇਂ, ਔਰ ਇਹ ਗੱਲ ਸਿਰਫ ਸਾਡੇ ਕੰਟੈਕਸਟ ਦੇ ਵਿੱਚ ਹੀ ਨਹੀਂ ਹੈ, ਜੇ ਅਸੀਂ ਬ੍ਰਿਟਿਸ਼ ਕਲੋਨੀਅਲ ਪੀਰੀਅਡ ਜਾਂ ਜਦੋਂ UK ਦੇ ਵਿੱਚ ਆਇਰਿਸ਼ ਲੋਕ ਵੀ ਆਪਣੀ ਆਜ਼ਾਦੀ ਦੇ ਲਈ ਲੜ ਰਹੇ ਸੀ, ਇੱਕ ਅੱਧਾ ਜਿਹਨੂੰ ਗਰਮ ਧੜਾ ਤੇ ਨਰਮ ਧੜਾ ਹੁੰਦਾ ਹੈ, ਨਰਮ ਧੜਾ ਜਾਂ ਜਿਹੜੇ ਲੋਕ ਵਿਦਨ ਦਾ ਸਿਸਟਮ ਰਹਿ ਰਹੇ ਹੁੰਦੇ ਨੇ ਉਹਨਾਂ ਨੂੰ ਕੰਸੈਸ਼ਨ ਉਦੋਂ ਹੀ ਮਿਲਦਾ ਜਦੋਂ ਕਿ ਜਿਹੜੀ ਹਕੂਮਤ ਦੇ ਖਿਲਾਫ ਗਰਮ ਤੇ ਨਰਮ ਦੋਨੋਂ ਲੜ ਰਹੇ ਹੁੰਦੇ ਨੇ, ਉਹ ਮਹਿਸੂਸ ਕਰਦੇ ਨੇ ਕਿ ਜੇ ਅਸੀਂ ਨਰਮ ਧੜੇ ਨੂੰ ਕੁਝ ਨਾ ਦਿੱਤਾ ਤੇ ਗਰਮ ਧੜਾ ਜਿਹੜਾ ਹੈ ਉਹ ਹੋਰ ਵੀ ਹਾਵੀ ਹੋ ਜਾਏਗਾ। ਸੋ ਇਹ ਇੱਕ ਸਟ੍ਰੈਟਜੀ ਵੀ ਹੁੰਦੀ ਹੈ। ਔਰ ਮੈਂ ਕਿਤੇ ਪੜ੍ਹਿਆ ਕਿ ਮੈਲਕਮ ਐਕਸ ਔਰ ਮਾਰਟਨ ਲੂਥਰ ਕਿੰਗ ਜਿਹੜੇ ਸਾਈਮਲਟੇਨੀਅਸਲੀ ਜਦੋਂ ਅਮਰੀਕਾ ਦੇ ਵਿੱਚ ਸਿਵਲ ਲਿਬਰਟੀ ਦੀ ਮੂਵਮੈਂਟ ਚੱਲੀ ਜ਼ਾਹਰ ਹੈ, ਮੈਲਕਮ ਐਕਸ ਉਹਨਾਂ ਨੇ ਆਪਣੀ ਜਿਹੜੀ ਹੈ ਬਲੈਕ ਪੈਂਥਰਸ ਨਾਂ ਦੀ ਮਿਲੀਟੈਂਟ ਆਰਗੇਨਾਈਜੇਸ਼ਨ ਵੀ ਬਣਾਈ ਹੋਈ ਸੀਗੀ ਔਰ ਜ਼ਾਹਰ ਹੈ ਵੀ ਉਹ ਆਪਣੇ ਹੱਕਾਂ ਲਈ ਵਾਇਲੈਂਸ ਦਾ ਇਸਤੇਮਾਲ ਜਿਹੜਾ ਉਸ ਨੂੰ ਹੱਕ ਬਨਾਜ਼ਬ ਗਰਦਾਨਦੇ ਸਨ। ਔਰ ਮਾਰਟਨ ਲੂਥਰ ਕਿੰਗ ਇੱਕ ਪੀਸਫੁਲ ਅੰਦਾਜ਼ ਦੇ ਵਿੱਚ ਆਈ ਹੈਵ ਏ ਡ੍ਰੀਮ ਜਿਹੜੀ ਉਹਨਾਂ ਦੀ ਸਪੀਚ ਦੀ ਗੱਲ ਹੁੰਦੀ ਔਰ ਪੂਰੀ ਮੂਵਮੈਂਟ ਚੱਲ ਰਹੀ ਸੀ। ਔਰ ਇੱਕ ਸਟੇਜ ਦੇ ਉੱਤੇ ਮੈਲਕਮ ਐਕਸ ਨੇ ਮਾਰਟਨ ਲੂਥਰ ਕਿੰਗ ਨੂੰ ਮੀਡੀਆ ਵੀ ਔਰ ਦੂਸਰੇ ਵੀ ਬਹੁਤ ਵੱਡਾ ਉਭਾਰ ਰਹੇ ਸੀ ਔਰ ਮੈਲਕਮ ਐਕਸ ਦਾ ਫੀਅਰ ਬਹੁਤ ਸੀ, ਲੇਕਿਨ ਉਸ ਦੀ ਨੈਗੇਟਿਵ ਪਬਲਿਸਿਟੀ ਜਾਂ ਨੈਗੇਟਿਵਿਟੀ ਬਹੁਤ ਕੀਤੀ ਜਾਂਦੀ ਸੀ। ਪਰ ਮੈਲਕਮ ਐਕਸ ਇਸ ਗੱਲ ਨੂੰ ਸਮਝਦੇ ਸੀ ਕਿ ਵੀ ਜੇ ਕੋਈ ਕੰਸੈਸ਼ਨ ਇੱਥੇ ਕਾਲਿਆਂ ਨੂੰ ਜਾਂ ਪੀਪਲ ਆਫ ਕਲਰ ਉਹਨਾਂ ਨੂੰ ਮਿਲੇਗਾ ਤੇ ਦਬਾਅ ਸਾਡਾ ਹੀ ਹੋਏਗਾ ਔਰ ਉਸ ਦਾ ਅਸਰ ਅਲਟੀਮੇਟਲੀ ਜਿਹੜਾ ਉਹ ਉਹਨਾਂ ਨੇ ਇੱਕ ਵਾਰ ਇਹਨੂੰ ਮਾਰਟਨ ਲੂਥਰ ਕਿੰਗ ਨੂੰ ਕਿਹਾ ਵੀ ਕਿ ਤੂੰ ਇਹ ਨਾ ਸਮਝੀ ਕਿ ਭਾਈ ਇਹ ਸਾਰਾ ਤੁਹਾਡੇ ਪੀਸਫੁਲ ਦੂਜੇ ਦੇ ਨਾਂ ਥੱਲੇ ਹੈ, ਇਹੀ ਡੰਡੇ ਦਾ ਡਰ ਹੈ ਇਹਨਾਂ ਨੂੰ ਕਿ ਇਹਨਾਂ ਨੇ ਦੂਸਰੇ ਪਾਸੇ ਜਿਹੜਾ ਹੈ ਉਹ ਝੁਕਾ ਰੱਖਣਾ ਤੇ ਅਲਟੀਮੇਟਲੀ ਜਿਹੜੇ ਆਪਣੇ ਕੌਮੀ ਹੱਕਾਂ ਜਾਂ ਹਿੱਤਾਂ ਦੇ ਲਈ ਸੁਹਿਰਦ ਹੁੰਦੇ ਨੇ
ਉਹਨਾਂ ਨੂੰ ਕ੍ਰੈਡਿਟ ਲੈਣ ਦੀ ਨਹੀਂ ਲੋੜ ਹੁੰਦੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਰਾਹ ਪੱਧਰਾ ਹੋਣਾ ਚਾਹੀਦਾ। ਔਰ ਜਿਵੇਂ ਵੀਰ ਜਸਬੀਰ ਸਿੰਘ ਹੋਰਾਂ ਨੇ ਕਿਹਾ, ਬੇਸ਼ੱਕ ਜਦੋਂ ਅਸੀਂ 3 ਖੇਤੀ ਕਾਨੂੰਨਾਂ ਦੇ ਖਿਲਾਫ 13 ਮਹੀਨੇ ਦੇ ਲਗਭਗ ਚੱਲੇ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ, ਕਾਮਰੇਡਾਂ ਨੇ ਆਪਣੇ ਖਾਤੇ 'ਚ ਪਾਉਣਾ ਚਾਹਿਆ ਕਿ ਜੀ ਦੇਖੋ ਅਸੀਂ ਕਿਵੇਂ ਆਰਗੇਨਾਈਜ਼ ਕੀਤਾ ਹੋਰ ਤਰ੍ਹਾਂ ਆਪਣੇ ਤੌਰ ਦੇ ਉੱਤੇ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬੇਸ਼ੱਕ ਕਿਸਾਨੀ ਲੀਡਰਸ਼ਿਪ ਨੇ ਇਹਨੂੰ ਪਿਓਰਲੀ ਇਕਨੋਮਿਕਲ ਇਸ਼ੂ ਬਣਾ ਕੇ, ਸੈਕੂਲਰ ਇਸ਼ੂ ਬਣਾ ਕੇ ਜਿਹੜਾ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਗੱਲ ਨੂੰ ਹਕੂਮਤ ਜਿਨ੍ਹਾਂ ਨਾਲ ਸਾਡੀ ਲੜਾਈ ਹੈ, ਇੰਡੀਅਨ ਸਟੇਟ, ਡੀਪ ਸਟੇਟ, ਉਹ ਚੰਗੀ ਤਰ੍ਹਾਂ ਸਮਝਦੀ ਸੀ ਕਿ ਇਹ ਲੜਾਈ ਜਿਹੜੀ ਹੈ ਅਲਟੀਮੇਟਲੀ ਉਹ ਸਿੱਖ ਕੌਮ ਦੇ ਨਾਲ ਲੜ ਰਹੇ ਨੇ। ਔਰ ਸਿੱਖ ਕੌਮ ਖਾਸ ਤੌਰ ਤੇ ਰੈਫਰੈਂਡਮ 2020 ਦੀਆਂ ਲੰਡਨ ਦੇ ਵਿੱਚ ਉਸੇ ਪੀਰੀਅਡ ਦੇ ਵਿੱਚ ਹੀ ਵੋਟਾਂ ਪੈਂਦੀਆਂ ਨੇ, ਔਰ ਜਿਵੇਂ ਸਿੱਖ ਡਾਇਸਪੋਰਾ ਮਜ਼ਬੂਤੀ ਦੇ ਨਾਲ ਖਲੋਤਾ ਸਾਰੇ ਦੇ ਨਾਲ, ਉਹਨਾਂ ਨੂੰ ਇਹ ਨਜ਼ਰ ਆ ਗਿਆ ਸੀ ਕਿ ਵੀ ਜੇ ਇਹ ਖੇਤੀ ਕਾਨੂੰਨ ਵਾਪਸ ਨਾ ਲਏ ਤੇ ਇਹ ਸਾਰੀ ਦੀ ਸਾਰੀ ਕੌਮ ਖੁੱਲ੍ਹ ਕੇ ਖਾਲਿਸਤਾਨ ਦੇ ਨਾਲ ਜਾਂ ਰੈਫਰੈਂਡਮ 2020 ਰਾਹੀਂ ਆਪਣੀਆਂ ਪੋਲੀਟੀਕਲ ਐਸਪੀਰੇਸ਼ਨਸ ਦੇ ਹੱਕ ਦੇ ਵਿੱਚ ਖਲੋਏਗੀ। ਔਰ ਇਹੀ ਕਾਰਨ ਸੀ ਕਿ ਮੋਦੀ ਨੇ 19 ਨਵੰਬਰ ਦਾ ਦਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲਾ ਚੁਣਿਆ ਖੇਤੀ ਕਾਨੂੰਨ ਵਾਪਸ ਲੈਣ ਲਈ। ਔਰ ਦੂਸਰਾ, ਔਰ ਹੁਣ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਜੇ ਇਹ ਇੱਕ ਪ੍ਰੈਸ਼ਰ ਬਿਲਟ ਹੁੰਦਾ ਹੈ, ਅਨਫੋਰਚੂਨੇਟਲੀ ਅੱਜ ਪੰਜਾਬ ਦੇ ਵਿੱਚ ਕੋਈ ਸਾਡੀ ਧਿਰ ਜਿਹੜੀ ਹੈ ਉਹ ਪੋਲੀਟੀਕਲੀ ਉਸ ਕਿਸਮ ਦੇ ਸਾਊਂਡ ਤਰੀਕੇ ਦੇ ਨਾਲ, ਆਰਗੇਨਾਈਜ਼ ਤਰੀਕੇ ਦੇ ਨਾਲ, ਜਥੇਬੰਦਕ ਤਰੀਕੇ ਦੇ ਨਾਲ ਆਪਣੇ ਏਜੰਡੇ ਨੂੰ, ਬੇਸ਼ੱਕ ਆਨੰਦਪੁਰ ਦਾ ਮਤਾ ਹੀ ਹੁੰਦਾ ਹੈ, ਇਸ ਵੇਲੇ ਤਾਂ ਗੱਲਾਂ ਹਵਾ 'ਚ ਹੀ ਨੇ, ਕੋਈ ਇਹ ਤਾਂ ਦੌੜ ਗਏ ਬਾਦਲ ਕਿਆਂ ਨੇ ਜਿਸ ਅਕਾਲੀ ਦਲ ਨੇ ਧਰਮਯੁੱਧ ਮੋਰਚਾ 2 ਸਾਲ ਲਾਇਆ, 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ, ਉਹ ਤਾਂ ਇਸ ਹੱਦ ਤੱਕ ਆ ਚੰਡੀਗੜ੍ਹ ਦੇ ਮਾਮਲੇ 'ਚ ਅਸੀਂ ਦੇਖਿਆ ਕਿਵੇਂ ਸੈਂਟਰ ਨੇ ਆਪਣਾ ਹੋਲਡ ਹੋਰ ਪੱਕਾ ਕਰ ਲਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਾਮਲੇ 'ਚ ਦੇਖਿਆ। ਤੇ ਇਹਨਾਂ ਨੇ ਇੱਕ ਸੌਖਾ ਜਿਹਾ ਰਾਹ ਲੱਭ ਲਿਆ ਹੋਇਆ, ਉਹ ਪਹਿਲਾਂ ਕਾਂਗਰਸ ਨੇ, ਅਮਰਿੰਦਰ ਨੇ, ਜਦੋਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਇਸ਼ੂ ਆਇਆ ਤੇ ਅਸੈਂਬਲੀ ਦਾ ਸੈਸ਼ਨ ਸੱਦ ਕੇ ਜੀ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਕਰਤਾ ਜੀ, ਕਰਤਾ ਅਸੈਂਬਲੀ ਨੇ। ਇੰਨਾ ਕਿ ਕੋਈ ਜਿਹੜਾ ਐਜੀਟੇਸ਼ਨ ਜਾਂ ਪੰਜਾਬ ਦੇ ਹੱਕਾਂ ਲਈ ਫੋਕਸਡ ਗੱਲ ਨਹੀਂ ਸੀ। ਇਹੀ ਗੱਲ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਵੀ ਆਈ, ਉਦੋਂ ਵੀ ਅਮਰਿੰਦਰ ਨੇ ਅਸੈਂਬਲੀ ਸੱਦ ਕੇ ਸਾਰੀਆਂ ਤਰ੍ਹਾਂ ਜੀ ਵਾਪਸ ਲਓ, ਉਹਦਾ ਵੀ ਕੋਈ। ਔਰ ਇਹੀ ਅਸੀਂ ਹੁਣ ਚੰਡੀਗੜ੍ਹ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਜਦੋਂ ਇਹਨਾਂ ਨੇ ਸੈਂਟਰ ਨੇ ਉੱਥੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਆਪਣੇ ਕਾਨੂੰਨਾਂ ਅਧੀਨ ਲਿਆਂਦਾ ਤੇ ਭਗਵੰਤ ਮਾਨ ਜਿਹੜੇ ਅਦਰਵਾਈਜ਼ ਇਹਨਾਂ ਦੇ ਨਾਲ ਰਾਜ ਸਭਾ ਮੈਂਬਰ ਬੋਲਣ ਵਾਲੇ ਨੇ ਜਾਂ ਦੂਜੇ, ਉਹ ਕੁਇਕਲੀ ਸੱਦ ਕੇ ਅਸੈਂਬਲੀ ਦਾ ਸੈਸ਼ਨ ਉਹਨਾਂ ਨੇ ਇਹ ਕਹਿਤਾ ਜੀ ਨਹੀਂ ਨਹੀਂ ਇਹ ਚੰਡੀਗੜ੍ਹ ਤੇ ਸਾਡਾ ਹੱਕ ਹੈ। ਬਰਾਬਰ ਦੇ ਉੱਤੇ ਹਰਿਆਣੇ ਨੇ, ਹਰਿਆਣਾ ਅਸੈਂਬਲੀ ਨੇ ਕਰਕੇ ਨਾ ਸਿਰਫ ਚੰਡੀਗੜ੍ਹ, ਉਹਨਾਂ ਅਗੇਨ ਆਪਣਾ ਕਲੇਮ SYL ਕੈਨਾਲ ਤੇ ਕੀਤਾ। ਸੋ ਅਸੀਂ ਇਹ ਸਮਝਦੇ ਹਾਂ ਕਿ ਜੇ ਉੱਥੇ ਕੋਈ ਕੰਸੈਸ਼ਨ ਆਨੰਦਪੁਰ ਦਾ ਮਤਾ ਹੋਏ ਜਾਂ ਜਿਹੜੀਆਂ ਮੰਗਾਂ ਹੋਰ ਪਿਛਲੇ 1966 ਦੇ ਪੀਰੀਅਡ ਤੋਂ ਹੀ ਰੀਆਰਗੇਨਾਈਜੇਸ਼ਨ ਦੇ ਵੇਲੇ ਤੋਂ ਚੱਲ ਰਹੀਆਂ ਨੇ, ਜੇ ਕਦੇ ਉਹ ਮੰਨੇਗੀ ਹਕੂਮਤ ਤੇ ਉਹ ਬਾਹਰਲੇ ਖਾਲਿਸਤਾਨ ਦੇ ਪ੍ਰੈਸ਼ਰ ਦੇ ਥੱਲੇ ਹੀ ਹੋਏਗਾ ਕਿ ਭਾਈ ਇਸ ਤੋਂ ਪਹਿਲਾਂ ਕਿ ਗੱਲ ਦੂਸਰੇ ਐਕਸਟ੍ਰੀਮ ਤੇ ਜਾਏ, ਇਹਨਾਂ ਨੂੰ ਕੁਛ ਨਾ ਕੁਛ ਦੇ ਦਿਓ। ਤੇ ਜੇ ਇਹ ਪ੍ਰੈਸ਼ਰ ਵੀ ਨਾ ਹੋਏ, ਔਰ ਬਹੁਤ ਵਾਰੀ ਹਾਲਾਂ ਇੱਕ ਤਬਕਾ ਉੱਥੇ ਹਮੇਸ਼ਾ ਰਿਹਾ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਨੇ ਕਿ ਜੀ ਜੇ ਇਹ ਬਾਹਰਲੇ ਸਿੱਖ ਰੌਲਾ ਨਾ ਪਾਉਣ ਖਾਲਿਸਤਾਨ ਦਾ ਤੇ ਸਾਨੂੰ ਇਹ ਰੌਲਾ ਪਾਉਂਦੇ ਨੇ, ਸਾਨੂੰ ਕੁੱਟ ਪੈਂਦੀ ਹੈ। ਹਾਲਾਂ ਜਿਹੜੇ ਉਹਨਾਂ 'ਚ ਸੱਚਮੁੱਚ ਜਿਹੜੇ ਸਾਰੀ ਖੇਡ ਨੂੰ ਸਮਝਦੇ ਨੇ, ਇੱਥੇ ਵੀ ਆਉਂਦੇ ਰਹੇ ਉਹਨਾਂ ਦੇ ਇੰਟੈਲੈਕਚੁਅਲ, ਉਹਨਾਂ ਦਾ ਹਮੇਸ਼ਾ ਇਹ ਕਹਿਣਾ ਸੀ ਕਿ ਅਸੀਂ ਬਚੇ ਹੀ ਤਾਂ ਹੋਏ ਕਿ ਬਾਹਰ ਜਿਹੜਾ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਡਾਇਸਪੋਰਾ ਸਿੱਖ ਖਾਲਿਸਤਾਨ ਦੀ ਗੱਲ ਕਰਦਾ, ਕਿਉਂਕਿ ਉਹਨਾਂ ਨੂੰ ਇਹ ਫੀਅਰ ਹੈ ਕਿ ਭਾਈ ਜੇ ਅਸੀਂ ਇਹਨਾਂ ਦੇ ਨਾਲ ਅੱਗੋਂ ਕੁਝ ਹੋਰ ਕੀਤਾ ਤੇ ਇਹ ਜਿਹੜੇ ਨੇ ਬਿਲਕੁਲ ਆਊਟ ਆਫ ਕੰਟਰੋਲ ਹੋਏਗੀ ਸਿਚੁਏਸ਼ਨ। ਸੋ ਅਸੀਂ ਸਮਝਦੇ ਹਾਂ ਕਿ ਭਾਈ ਜਿਹੜਾ ਅਲਟੀਮੇਟਲੀ ਰੈਫਰੈਂਡਮ 2020 ਕੈਂਪੇਨ, ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਕਿ ਵੈਲ ਵਿਦ ਇਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਹੈ, ਚਾਰਟਰ ਆਫ ਹਿਊਮਨ ਰਾਈਟਸ ਦੇ ਥੱਲੇ ਹੈ, ਔਰ ਜਦੋਂ ਸਿੱਖ ਹੱਕਾਂ ਦੀ, ਸਿੱਖ ਹਿੱਤਾਂ ਦੀ ਗੱਲ ਹੁੰਦੀ ਹੈ ਤੇ ਅੱਜ ਇਹ ਗੱਲ ਵੀ ਸਾਹਮਣੇ ਆ ਰਹੀ ਹੈ, ਬੇਸ਼ੱਕ ਯੂਕਰੇਨ ਦੇ ਹਵਾਲੇ ਨਾਲ ਕਿਸੇ ਦੇ ਡਿਫਰੈਂਟ ਵਿਊ ਹੋਣ, ਲੇਕਿਨ ਇੱਕ ਗੱਲ ਤਾਂ ਜ਼ਰੂਰ ਸਾਹਮਣੇ ਆਈ ਹੈ ਕਿ ਭਾਰਤ ਵਰਗਾ ਮੁਲਕ ਜਿਹੜਾ ਚੀਕਾਂ ਮਾਰਦਾ ਸੀ ਉੱਥੇ ਕਿ ਜੀ LAC ਦੇ ਉੱਤੇ ਚੀਨ ਨੇ ਜਿਹੜਾ ਉਹ ਸਾਡੀ ਜ਼ਮੀਨ ਲੈ ਲਈ, ਹਾਲਾਂ ਮੂੰਹੋਂ ਕਦੇ ਉਹਨਾਂ ਨੇ ਚੀਨ ਦਾ ਲਫ਼ਜ਼ ਨਹੀਂ ਕਿਹਾ, ਪਰ ਅੱਜ ਜਦੋਂ ਉਹੀ ਰੂਸ ਜਿਹੜਾ ਇੱਕ UN ਦੇ ਮੈਂਬਰ ਦੇਸ਼ ਦੀ ਸੋਵਰਨਿਟੀ ਵਾਇਲੇਟ ਕਰਦਾ ਹੈ, ਹਿਊਮਨ ਰਾਈਟਸ ਵਾਇਲੇਸ਼ਨਸ, ਨਸਲਕੁਸ਼ੀ, ਦੂਜੇ ਤੀਜੇ
ਤਾਂ ਉਹਨਾਂ ਨੇ ਮੂੰਹ 'ਚ ਘੁੰਗਣੀਆਂ ਹੀ ਨਹੀਂ ਪਾਈਆਂ ਹੋਈਆਂ, ਉਹ ਐਗਰੈਸਰ ਦੇ ਨਾਲ ਖਲੋਤੇ ਨੇ। ਸੋ ਇਹ ਸਾਰੇ ਜਿਹੜਾ ਹਾਲਾਤ ਨੇ ਜਿਸ ਪਾਸੇ ਵੱਲ ਜਾ ਰਹੇ ਨੇ, ਬਦਲ ਰਹੀ ਜੀਓ ਪੋਲਿਟਿਕਸ ਹੈ। ਬੇਸ਼ੱਕ ਥੋੜੀ ਬਹੁਤ ਜਿਹੜੀ ਤਬਦੀਲੀ ਹਮੇਸ਼ਾ ਹੀ ਜੀਓ ਪੋਲਿਟਿਕਸ ਦੇ ਨਾਲ ਵੱਡਾ ਹਿੱਸਾ ਜੁੜਿਆ ਹੁੰਦਾ, ਥੋੜਾ ਬਹੁਤ ਇੰਟਰਨਲ ਹੁੰਦਾ। ਇੰਟਰਨਲੀ ਜਿਸ ਕਿਸਮ ਦਾ ਹਿੰਦੂ ਤਵੀਆਂ ਦਾ ਰੋਲ ਜੇ ਅਸੀਂ ਪਿਛਲੇ 2 ਹਫ਼ਤਿਆਂ ਦੇ ਵਿੱਚ ਹੀ ਦੇਖੀਏ, ਰਾਮਨੌਮੀ ਦੇ ਬਹਾਨੇ ਨਾਲ ਜੋ ਮੁਸਲਮਾਨਾਂ ਦਾ ਹਸ਼ਰ ਕਰ ਰਹੇ ਨੇ, ਮਸੀਤਾਂ ਤੇ ਹਮਲੇ ਔਰ ਮਾਰ ਕੁਟਾਈਆਂ, ਔਰ ਈਵਨ ਸਿੱਖ ਨੌਜਵਾਨ, ਕੋਈ ਦਿਨ ਐਸਾ ਨਹੀਂ ਗੁਜ਼ਰਦਾ ਕਿ ਕੋਈ ਖਬਰ ਨਾ ਹੋਏ। ਇਹ ਪੀਰੀਅਡ ਹੈ ਕਿ ਸਾਨੂੰ ਜਿਹੜਾ ਹੋਰ ਵੀ ਮਜ਼ਬੂਤੀ ਦੇ ਨਾਲ ਖਲੋਣ ਦੀ ਲੋੜ ਹੈ। ਔਰ ਸਾਡਾ ਜਿਵੇਂ ਹੁਣ ਸਟੇਟ ਡਿਪਾਰਟਮੈਂਟ ਦੀ ਇੰਡੀਆ ਬਾਰੇ ਜਿਹੜੀ ਰਿਲੀਜੀਅਸ ਰਿਪੋਰਟ ਆਈ 23 ਅਪ੍ਰੈਲ ਨੂੰ, ਡੀਟੇਲਡ US ਸਰਫ ਦੀ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਵੀ ਹੋਏਗੀ। ਆਲਰੇਡੀ US ਸਰਫ ਦੀਆਂ ਪਿਛਲੇ 2 ਸਾਲਾਂ ਤੋਂ ਰਿਪੋਰਟਸ ਲਗਾਤਾਰਤਾ ਨਾਲ ਇਹ ਰਿਕਮੈਂਡ ਕਰਦੀਆਂ ਕਿ ਇੰਡੀਆ ਨੂੰ ਕੰਟਰੀ ਆਫ ਕੰਸਰਨ, ਵਰਸਟ ਵਾਇਓਲੇਟਰ ਹਿਊਮਨ ਰਾਈਟਸ ਦਾ ਉਹ ਲੇਬਲ ਕੀਤਾ ਜਾਏ। ਹੁਣ ਵੀ ਇਹ ਪ੍ਰੈਸ਼ਰ ਚੱਲ ਰਹੇ ਨੇ। ਸੋ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਔਰ ਇਹ ਸਾਨੂੰ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਬਾਹਰ ਬੈਠਿਆਂ ਸਾਡਾ ਜਿਹੜਾ ਇਹ ਰੌਲਾ ਗੌਲਾ ਜਿਹਨੂੰ ਕਈ ਲੋਕ ਕਹਿਣਗੇ, ਪਰ ਇਸ ਦਾ ਬਹੁਤ ਵੱਡਾ ਇੰਪੈਕਟ ਹੈ। ਔਰ ਹਰ ਪੰਥਕ ਏਜੰਡੇ ਨੂੰ ਜਿਹੜਾ ਅਸੀਂ ਸਮਰਪਿਤ ਹੋਈਏ, ਜਿੱਥੇ ਵੀ ਕੋਈ ਕਾਲ, ਕੋਈ ਪੈਰੇਡ ਹੈ, ਕੋਈ ਪ੍ਰੋਟੈਸਟ ਹੈ, ਕੋਈ ਦੂਸਰਾ ਔਰ ਜ਼ਾਹਰ ਹੈ ਰੈਫਰੈਂਡਮ 2020 ਕੈਂਪੇਨ ਜਿਵੇਂ ਆਉਣ ਵਾਲੇ ਦਿਨਾਂ 'ਚ ਇਟਲੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। TV 84 ਤੇ ਐਡ ਵੀ ਲਗਾਤਾਰਤਾ ਨਾਲ ਚੱਲ ਰਹੀ ਹੈ ਔਰ ਅਸੀਂ ਹਮੇਸ਼ਾ ਹੀ ਸਮਝਦੇ ਹਾਂ ਕਿ ਇਹ ਸਾਡੇ ਕੋਲ ਇੱਕ ਲੈਜੀਟੀਮੇਟ ਵਹੀਕਲ ਹੈ ਜਿਹਦੇ ਰਾਹੀਂ ਅਸੀਂ ਆਪਣੀ ਡੈਸਟੀਨੇਸ਼ਨ ਵੱਲ ਗਾਮਜ਼ਨ ਹੋ ਰਹੇ ਹਾਂ। ਅੱਜ ਖਾਲਸਾ ਸਾਜਨਾ ਦਿਵਸ, ਬੇਸ਼ੱਕ ਕੱਲ ਅਸੀਂ 13 ਅਪ੍ਰੈਲ ਦੇ ਹਵਾਲੇ ਨਾਲ 2 ਵੱਡੀਆਂ ਘਟਨਾਵਾਂ 20ਵੀਂ ਸਦੀ ਦੀਆਂ ਉਹਨਾਂ ਦੀ ਗੱਲ ਕੀਤੀ ਸੀ, ਜਲਿਆਂਵਾਲੇ ਬਾਗ ਦਾ ਸਾਕਾ ਔਰ 13 ਅਪ੍ਰੈਲ 1978 ਦੇ 13 ਸਿੰਘ ਸ਼ਹੀਦ। ਸਾਡੇ ਬਹੁਤ ਸਾਰੇ ਵੀਰਾਂ ਨੇ ਐਪਰੀਸ਼ੀਏਟ ਕੀਤਾ। ਹਾਲਾਂਕਿ ਮੈਂ ਇਹ ਵੀ ਨੋਟਿਸ ਕਰ ਰਿਹਾ ਕਿ ਵੀ ਸਾਡੇ ਤੇ YouTube ਦੀਆਂ ਪਾਬੰਦੀਆਂ ਵੀ ਕਈ ਪਾਸਿਓਂ ਲੱਗ ਰਹੀਆਂ ਨੇ ਔਰ ਵਿਊਅਰਸ਼ਿਪ ਦੇ ਵਿੱਚ ਇੱਕ ਵੱਡਾ ਜਿਹੜਾ ਔਰ ਇਹ ਪਿਛਲੇ ਕੁਝ ਹਫ਼ਤਿਆਂ ਤੋਂ ਮੈਨੂੰ ਲੱਗਦਾ ਹੈ ਗੁਆਂਢੀ ਮੁਲਕਾਂ ਦੇ ਵਿੱਚ ਵੀ ਔਰ ਭਾਰਤ ਦੇ ਹਵਾਲੇ ਨਾਲ ਵੀ ਆਇਆ ਸੀ ਕਿ ਉਹਨਾਂ ਨੇ ਅੱਗੋਂ 240 ਹੋਰ ਜਿਹੜੇ ਨੇ ਚੈਨਲ ਬਲੌਕ ਕੀਤੇ ਨੇ। ਭਾਰਤ ਵਿੱਚ ਤਾਂ ਹੈ ਹੀ ਸੀ ਔਰ ਮੈਨੂੰ ਇਹ ਲੱਗਦਾ ਹੈ ਕਿਉਂਕਿ ਇਹਨਾਂ ਦਾ ਇੰਟਰਨਲ ਸੈਟਅਪ ਕੀ ਹੈ ਫੇਸਬੁੱਕ ਦਾ ਜਾਂ YouTube, ਸਾਨੂੰ ਨਹੀਂ ਪਤਾ ਵੀ ਕਿਵੇਂ ਆਪਰੇਟ ਕਰਦੇ ਨੇ, ਪਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਕਾਫੀ ਕਰਬ ਜਿਹੜੇ ਨੇ ਉਹ ਕਈ ਪਾਸਿਓਂ ਹੀ ਨੇ ਔਰ ਹੋ ਸਕਦਾ ਹੈ ਕਿ ਇਕੱਲਾ ਭਾਰਤ ਦੇ ਵਿੱਚ ਹੀ ਪਾਬੰਦੀ ਨਹੀਂ, ਇਹਨਾਂ ਨੇ ਹੋਰ ਪਾਸਿਓਂ ਵੀ ਸਾਨੂੰ ਬਲੌਕ ਕੀਤਾ ਹੈ। ਇਸ ਲਈ ਅਸੀਂ ਇਹ ਵੀ ਐਕਸਪੈਕਟ ਕਰਦੇ ਹਾਂ ਕਿ ਜਿਹੜੇ ਸਾਡੇ ਵੀਰ ਭੈਣਾਂ ਜਿਨ੍ਹਾਂ ਤੱਕ ਇਹ ਪਹੁੰਚਦਾ ਹੈ ਘੱਟੋ ਘੱਟ ਉਹ ਇਸ ਨੂੰ ਲਾਈਕ ਵੀ ਕਰਨ, ਫਾਰਵਰਡ ਵੀ ਕਰਨ, ਇਸ ਗੱਲ ਨੂੰ ਯਕੀਨੀ ਬਣਾਉਣ ਕਿ ਜਿਹੜਾ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਔਰ ਜਿਵੇਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਗੱਲ ਕਰਦੇ ਹਾਂ, ਕੱਲ ਵੀ ਕਿਹਾ ਸੀ ਕਿ ਇਹ ਉਹ ਰੈਵੋਲੂਸ਼ਨ ਜਿਹੜਾ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਲਗਭਗ 550 ਸਾਲ ਪਹਿਲਾਂ 554 ਜਦੋਂ ਅਸੀਂ ਨਾਨਕਸ਼ਾਹੀ ਕੈਲੰਡਰ, ਨਾਨਕਸ਼ਾਹੀ ਸੰਮਤ ਦੀ ਗੱਲ ਕਰਦੇ ਹਾਂ, ਇਹ ਉਹ ਥਾਟ ਸੀ। ਹੁਣ ਆਮ ਤੌਰ ਤੇ ਲਫ਼ਜ਼ ਰੈਵੋਲੂਸ਼ਨ ਜਾਂ ਕ੍ਰਾਂਤੀ ਜਾਂ ਚੇਂਜ ਇਹੀ ਹੁੰਦੀ ਔਰ ਇੱਕ ਵੱਡੇ ਸਕਾਲਰ ਹੋਏ ਨੇ ਜਗਜੀਤ ਸਿੰਘ ਚੰਡੀਗੜ੍ਹ ਬੇਸਡ, ਉਹਨਾਂ ਦੀ ਇੱਕ ਕਿਤਾਬ ਹੈ ਸਿੱਖ ਰੈਵੋਲੂਸ਼ਨ। ਔਰ ਜਦੋਂ ਅਸੀਂ ਉਸ ਨੂੰ ਦੇਖਦੇ ਹਾਂ ਤੇ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਕਿਵੇਂ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਸਿੱਖ ਰੈਵੋਲੂਸ਼ਨ ਦਾ ਕਿੰਨਾ ਵੱਡਾ ਰੋਲ ਹੈ। ਔਰ ਇਹ ਰੈਵੋਲੂਸ਼ਨ ਕਿਸੇ ਇੱਕ ਕ੍ਰਾਂਤੀਕਾਰੀ ਲੀਡਰ ਦੇ ਆਉਣ ਨਾਲ ਜਾਂ ਉਹਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਨਹੀਂ। ਜਦੋਂ ਤੁਸੀਂ ਸਮਾਜ ਦੇ ਉੱਤੇ ਪਏ ਸਦੀਆਂ ਹੀ ਨਹੀਂ ਮਿਲੇਨੀਅਮਸ ਦੇ ਗਲਬੇ ਦੀ ਗੱਲ ਕਰੋ, ਜਦੋਂ ਅਸੀਂ ਬ੍ਰਾਹਮਣਵਾਦ ਲਫ਼ਜ਼ ਅੱਜ ਹਿੰਦੂਤਵਾ ਵਿਚਾਰਧਾਰਾ ਜਿਹਦੇ ਲਈ ਇਸਤੇਮਾਲ ਕਰਦੇ ਨੇ ਹਿੰਦੂਤਵੀ ਦੇਖੀਏ ਤਾਂ ਫਿਰ ਇਹ 4000 ਸਾਲ ਦਾ ਥਾਟ ਹੈ ਜਿਸ ਨੇ, ਔਰ ਰਿਗਵੇਦ ਲਗਭਗ 3.5 ਤੋਂ 4000 ਸਾਲ ਪੁਰਾਣਾ ਹੈ, ਉਹਦੇ ਚੋਂ ਅਸੀਂ ਦੇਖਦੇ ਹਾਂ ਕਿ ਉਹਦੇ ਚ ਵਰਣ ਵਿਵਸਥਾ ਹੈ, ਜ਼ਾਤ ਪਾਤ ਹੈ। ਸੋ ਇਹ ਪਹਿਲਾ ਦੁਨੀਆ ਦੇ ਵਿੱਚ ਇਸ ਕਿਸਮ ਦੀ ਸਲੇਵਰੀ ਜਿਹੜੀ ਸਿਰਫ ਰੰਗ ਤੇ ਉੱਤੇ ਆਧਾਰਿਤ ਹੀ ਨਹੀਂ ਹੈ ਕਿ ਭਾਈ ਜਿਵੇਂ ਜਦੋਂ ਇੱਥੇ ਅਸੀਂ ਰੇਸਿਜ਼ਮ ਦੀ ਗੱਲ ਕਰਦੇ ਹਾਂ ਤਾਂ ਕਲਰ ਨਾਲ ਜੁੜਿਆ ਹੋਇਆ ਹੈ।
ਇਹ ਜਿਹੜਾ ਵਰਣ ਵਿਵਸਥਾ ਜਾਂ ਜ਼ਾਤ-ਪਾਤੀ ਸਿਸਟਮ ਦੀ ਵੰਡ ਉਹਨੇ ਧਾਰਮਿਕ, ਸਮਾਜਿਕ, ਆਰਥਿਕ, ਸਿਆਸੀ ਹਰ ਲੈਵਲ ਦੇ ਉੱਤੇ ਕਹਿਣ ਨੂੰ ਤਾਂ ਸਿਰਫ 4 ਵਰਣ ਕਹੇ ਜਾਂਦੇ ਨੇ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਪਰ ਜਦੋਂ ਤੁਸੀਂ ਉਹਨਾਂ ਦੀਆਂ ਉਪ ਜਾਤੀਆਂ, ਸਬ ਕਾਸਟ ਦੂਜੇ ਦੇਖਦੇ ਹੋ ਤੇ ਉਹ ਹਜ਼ਾਰਾਂ ਦੇ ਵਿੱਚ ਅੱਗੋਂ ਉਹਨੂੰ ਕਲਾਸੀਫਾਈ ਕੀਤਾ ਹੋਇਆ ਹੈ ਔਰ ਉਹਨਾਂ 'ਚ ਵੀ ਇੱਕ ਦੂਜੇ ਤੋਂ ਉੱਚੇ ਤੇ ਨੀਵੇਂ ਹੋਣ ਦਾ ਭਰਮ ਹੈ ਕਿ ਕੌਣ ਉੱਚੀ ਹੈ, ਕੌਣ ਨੀਵਾਂ ਹੈ ਔਰ ਕਿਵੇਂ ਸੁਸਾਇਟੀ ਇਹ ਵੰਡੀ ਗਈ ਕਿ ਇਹਦਾ ਤੁਸੀਂ ਇੰਪੈਕਟ ਦੇਖ ਸਕਦੇ ਹੋ ਕਿ ਇਸਲਾਮ ਲਗਭਗ 1450 ਸਾਲ ਪੁਰਾਣਾ ਹੈ ਔਰ ਹਜ਼ਰਤ ਸਾਹਿਬ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ 70 ਸਾਲ ਦੇ ਵਿੱਚ ਮੁਹੰਮਦ ਬਿਨ ਕਾਸਮ ਦੇ ਨਾਲ ਮੁਲਤਾਨ ਔਰ ਸਿੰਧ ਦੇ ਵਿੱਚ ਪਹੁੰਚ ਜਾਂਦਾ ਹੈ। ਸਿੱਖੀ 554 ਸਾਲ ਪੁਰਾਣੀ ਹੈ। ਬੁੱਧ ਦਾ ਥਾਟ ਲਗਭਗ 2400-2500 ਸਾਲ ਪੁਰਾਣਾ ਹੈ। ਇਨਾ ਕੀ ਮਹਾਵੀਰ ਜੈਨ ਦਾ ਲੇਕਿਨ ਜਿਹੜੇ ਇਹਨਾਂ ਦੇ ਜਿਹੜੇ ਧਰਮਾਂ 'ਚ ਵੀ ਨੇ, ਬੁੱਧ, ਜੈਨ, ਇਸਲਾਮ ਜਾਂ ਸਿੱਖੀ, ਉਸ ਖਿੱਤੇ 'ਚ ਤੁਸੀਂ ਦੇਖੋਗੇ ਕਿ ਜ਼ਾਤ-ਪਾਤ ਦੇ ਕੋੜ ਤੋਂ ਤਾਂ ਅਸੀਂ ਵੀ ਛੁਟਕਾਰਾ ਨਹੀਂ ਪਾ ਸਕੇ। ਇਹਦੇ ਬਾਵਜੂਦ ਕਿੰਨੀ ਵੱਡੀ ਤਬਦੀਲੀ ਜਿਹੜੀ ਹੈ, ਜੇ ਅਸੀਂ ਸਿੱਖ ਰੈਵੋਲੂਸ਼ਨ ਦੇ ਹਵਾਲੇ ਨਾਲ ਗੱਲ ਕਰੀਏ ਜਾਂ ਈਵਨ ਬੁੱਧ ਦੇ ਥਾਟ ਨਾਲ ਗੱਲ ਕਰੀਏ, ਜਿਹੜਾ ਬਨਾਰਸ 'ਚ ਆ ਕੇ 2500 ਸਾਲ ਪਹਿਲਾਂ ਖਲੋ ਕੇ ਕਹਿੰਦਾ ਹੈ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਸੋ ਇਹ ਹੁੰਦਾ ਹੈ ਜਦੋਂ ਕਿ ਸਮਾਜ ਦੇ ਉੱਤੇ ਇਸ ਕਿਸਮ ਦਾ ਗਲਬਾ ਥਾਟ ਦੇ ਉੱਤੇ, ਐਜੂਕੇਸ਼ਨ ਉਹਨਾਂ ਨੇ ਆਪਣੇ ਕੋਲ ਰੱਖ ਲਈ, ਵਿਦਿਆ ਦੇਣ ਔਰ ਪੜ੍ਹਾਉਣ ਦਾ ਹੱਕ ਵੀ ਆਪਣੇ ਕੋਲ, ਬਾਕੀਆਂ ਨੂੰ ਕਿਸ ਹੱਦ ਤੱਕ ਜਿਹੜਾ ਬਿਲਕੁਲ ਦੁਬੈਲ ਬਣਾਤਾ, ਸਾਈਕੋਲੋਜੀਕਲ ਕੈਜੂਅਲਟੀ ਬਣਾ ਦਿੱਤਾ। ਇਕੱਲਾ ਇਹੀ ਨਹੀਂ ਕਿ ਇਸ ਵੰਡ ਦੇ ਵਿੱਚ ਵਰਣ ਬਣਾ ਕੇ ਉੱਚਾ ਨੀਵਾਂ ਖੜਾ ਕੀਤਾ। ਔਰਤ ਅੱਜ ਵੀ ਜਦੋਂ ਦਿੱਲੀ ਬਾਰੇ ਹੁੰਦਾ ਹੈ ਜੀ ਰੇਪ ਕੈਪੀਟਲ ਆਫ ਦਾ ਵਰਲਡ, ਭਾਰਤ ਦੇ ਵਿੱਚ ਜਿਹੜੀ ਜ਼ਹਿਨੀਅਤ ਹੈ ਔਰਤ ਪ੍ਰਤੀ ਰਵੱਈਆ, ਉਹ ਕਹਿਣ ਨੂੰ ਤੁਸੀਂ ਇੱਕ ਪਾਸੇ ਉਹਨਾਂ ਨੂੰ, ਔਰ ਇਹ ਇਸ ਕਿਸਮ ਦੀ ਹਿਪੋਕ੍ਰੇਸੀ ਹੈ ਔਰ ਇਸ ਕਿਸਮ ਦੀਆਂ ਦੇ ਦੋ ਪੈਰਲਲ ਕਰੰਟ ਨੇ। ਇੱਕ ਪਾਸੇ ਤੁਸੀਂ ਕਹੋ ਕਿ ਜੀ ਅਸੀਂ ਤਾਂ ਦੇਵੀ ਰੂਪ ਚ ਮੰਨਦੇ ਹਾਂ, ਜਿੰਨੀਆਂ ਦੇਵੀਆਂ ਨੇ ਤਾਕਤ ਔਰਤ ਹੈ, ਲੇਕਿਨ ਤੁਸੀਂ ਅਦਰਵਾਈਜ਼ ਤੁਹਾਡਾ ਜਿਹੜਾ ਤੁਸੀਂ ਕਨਸੈਪਟ ਦਿੰਦੇ ਹੋ ਕਿ ਭਾਈ ਉਹ ਤਾਂ ਉਹਦਾ ਯੱਗੋਪਵੀਤ ਨਹੀਂ ਹੋ ਸਕਦਾ, ਆਲਮੋਸਟ ਸ਼ੂਦਰ ਔਰ ਔਰਤ ਉਹਨਾਂ ਦਾ ਇੱਕੋ ਹੀ ਲੈਵਲ ਹੈ। ਹੁਣ ਇਹ ਸਾਰੇ ਦਾ ਹੀ ਨਤੀਜਾ ਸੀ ਕਿ ਅਲਟੀਮੇਟਲੀ ਉਹ ਭਾਰਤੀ ਸਮਾਜ, ਜੇ ਉਸ ਨੂੰ 4000 ਸਾਲ ਪਹਿਲਾਂ ਜੇ ਕਬੀਲਾ ਕੌਣ ਆਇਆ ਕੌਣ ਗਿਆ, ਇੰਡਸ ਵੈਲੀ ਸਿਵਲਾਈਜੇਸ਼ਨ ਕੀ ਹੈ, ਇਹ ਸਾਰੇ ਚੋਂ ਅਸੀਂ ਨਿਕਲ ਵੀ ਜਾਈਏ, ਇਹ ਐਸਾ ਜ਼ਾਤ-ਪਾਤੀ ਸਿਸਟਮ ਉਸ ਸਮਾਜ ਦੇ ਜੜੀ ਬਹਿ ਗਿਆ ਕਿ ਇਸ ਦਾ ਹੀ ਫਿਰ ਜਦੋਂ ਅਸੀਂ ਹਜ਼ਾਰਾਂ ਸਾਲਾਂ ਦੀ ਗੁਲਾਮੀ ਦੀ ਗੱਲ ਕਰਦੇ ਹਾਂ, ਹਮਲਾਵਰਾਂ ਦੀ ਗੱਲ ਕਰਦੇ ਹਾਂ, ਕੋਈ ਫੋਰਸ ਟੁਗੇਦਰ ਸਮਾਜ ਦੇ ਵਿੱਚ ਤਾਂ ਕੁਝ ਐਸਾ ਹੈ ਹੀ ਨਹੀਂ ਸੀ। ਸੋ ਗੁਰੂ ਨਾਨਕ ਸਾਹਿਬ ਦੀ ਆਮਦ ਮਹਿਜ਼ ਇੱਕ ਹੋਰ ਧਰਮ ਦੀ ਸਥਾਪਨਾ ਤੱਕ ਮਹਿਦੂਦ ਨਹੀਂ ਸੀ। ਉਹ ਉਸ ਥਾਟ ਨੂੰ ਉਹਨਾਂ ਲੀਹਾਂ ਦੇ ਉੱਤੇ ਇੱਕ ਪਾਸੇ ਪਿਆਰ ਦਾ ਸੁਨੇਹਾ, ਇੱਕ ਪੁੱਲ ਵਾਂਗ ਜਿੱਥੇ ਨਫ਼ਰਤ ਲਈ ਕੋਈ ਥਾਂ ਨਹੀਂ ਹੈ, ਪਰ ਉੱਥੇ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹੋ, ਕਿਉਂਕਿ ਸਬੂਤ ਤਾਂ ਸਭ ਤੋਂ ਵੱਡਾ ਗੁਰਬਾਣੀ ਹੈ ਜਿਨ੍ਹਾਂ 'ਚ ਗੁਰੂ ਨਾਨਕ ਸਾਹਿਬ ਦਾ ਥਾਟ ਹੈ, ਕਿਵੇਂ ਨਿਮਾਣਿਆਂ ਨਿਤਾਣਿਆਂ ਨੂੰ ਗਲ ਨਾਲ ਲਾਣ ਦੀ ਗੱਲ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਭੰਡ ਜੰਮੀਆਂ ਭੰਡ ਨਿੰਮੀਆਂ, ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਤੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਫਿਰ ਸੰਗਤ ਤੇ ਪੰਗਤ ਦਾ ਕਾਨਸੈਪਟ, ਬਰਾਬਰੀ ਦਾ ਕਾਨਸੈਪਟ, ਜ਼ਾਲਮ ਨੂੰ ਵੰਗਾਰਨ ਦੀ ਗੱਲ। ਸੋ ਬਹੁਤ ਵਾਰ ਜਦੋਂ ਖਾਲਸਾ ਸਾਜਨਾ ਦੀ ਗੱਲ ਹੁੰਦੀ ਹੈ ਤੇ ਇਸ ਗੱਲ ਦਾ ਧਿਆਨ ਰਹੇ ਕਿ ਇਹ ਉਸ ਥਾਟ ਦੀ ਕੰਟੀਨਿਊਟੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਔਰ ਸਕਸੈਸਿਵ ਫਿਰ 8 ਹੋਰ ਪਾਤਸ਼ਾਹੀਆਂ ਨੇ 9ਵੀਂ ਪਾਤਸ਼ਾਹੀ ਤੱਕ ਪਹੁੰਚਦੇ ਆ ਕਿਵੇਂ ਉਸ ਨੂੰ ਹਰ ਉਹ ਇੰਸਟੀਟਿਊਸ਼ਨ ਪ੍ਰੋਵਾਈਡ ਕੀਤੀ ਜਿੱਥੇ ਟੁਗੇਦਰਨੈਸ, ਉਹ ਸਿਟੀ ਸੈਂਟਰਸ ਬਣਾਣੇ ਹੋਣ, ਸ਼ਹਿਰਾਂ ਦਾ ਨਿਰਮਾਣ ਹੈ, ਉਹ ਹਰਮੰਦਰ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਹੈ, ਉਹ ਅਕਾਲ ਤਖਤ ਹੈ, ਜਿਹੜਾ ਸਿਟੀ ਆਫ ਗਾਰਡਨਸ ਹੈ ਕੀਰਤਪੁਰ ਸਾਹਿਬ, ਔਰ ਉਹ ਵੈਲਿਊ ਸਿਸਟਮ ਤੇ ਬੇਸਡ ਦੂਸਰਿਆਂ ਦੇ ਹੱਕਾਂ ਲਈ ਵੀ ਖਲੋਣ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ। ਸੋ ਅੱਜ ਦਾ ਦਿਨ ਉਹ ਰੈਵੋਲੂਸ਼ਨ ਜਿਹੜਾ 1469 ਤੋਂ 1699 ਤੱਕ 230 ਸਾਲ ਉਸ ਮੁਕਾਮ ਤੇ ਪਹੁੰਚ ਚੁੱਕਾ ਸੀ, ਉਸ ਨੂੰ ਪਰਖ ਦੇ ਉਸ ਫਾਈਨਲ, ਜਦੋਂ ਅਸੀਂ ਤਲਵਾਰ ਦੀ ਧਾਰ ਤੋਂ ਪਰਖਣਾ ਕਹਿੰਦੇ ਹਾਂ, ਸੋ ਪ੍ਰੇਮ ਦੀ ਖੇਡ ਵੀ, ਇਸ਼ਕ ਹਕੀਕੀ ਦਾ ਸਫ਼ਰ ਵੀ, ਇਹ ਸੱਚ ਹੱਕ ਇਨਸਾਫ ਦਾ ਸਫ਼ਰ, ਭਗਤਾਂ ਕੀ ਚਾਲ ਨਿਰਾਲੀ ਵਾਲਾ ਸੀ। ਇਹੀ ਡਿਫਾਈਨ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ,
सिर दीजै कांड ना कीजै। और यही 80,000 ਦੇ ਇਕੱਠ 'ਚ ਤਲਵਾਰ ਦੀ ਧਾਰ ਤੇ 5 ਪਿਆਰੇ ਜਿਹੜੇ ਨੇ ਉਹ ਉਸ ਪਰਖ ਚੋਂ ਪਾਸ ਹੁੰਦੇ ਨੇ। ਔਰ ਉਹਨਾਂ ਨੂੰ ਜਿਹੜਾ ਪਹਿਲਾ ਜਿਹੜਾ ਗੁਰੂ ਸਾਹਿਬ ਦੇ ਆਦੇਸ਼ ਨੇ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਪਰਮ ਨਾਸ, ਤੁਸੀਂ ਖਾਲਸਾ ਹੋ। 5 ਕਕਾਰੀ ਰੂਪ ਵਾਲਾ ਖਾਲਸਾ ਜਿਸ ਦੇ ਗਾਤਰੇ ਕਿਰਪਾਨ ਹੈ, ਕਿਰਪਾ ਤੇ ਆਨ ਦਾ ਮੇਲ। ਔਰ ਉਸ ਨੂੰ ਸਤਿਗੁਰੂ ਇਸ ਦੇ ਨਾਲ ਨਵਾਜਦੇ ਨੇ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ। ਹੁਣ ਤੁਸੀਂ ਗੁਰੂ ਨਾਨਕ ਸਾਹਿਬ ਦੀ ਸਟੇਟਮੈਂਟ ਹੈ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਇੱਥੇ ਹੈ कि इन गरीब सिखन को देऊं पातशाही, ये याद रखें हमरी बुराई। जिनकी जात वर्ण कुल माहें, सरदारी न भई कदाहें, तिन ही को सरदार बनाऊं, तबे गोबिंद सिंह नाम कहूं। हुण ये उस रेवोल्यूशन दी मुकम्मलता और उस अणख नाल गैरत नाल भरे हुए सिंह सिंघड़ियां जिन्हां दे जिम्मे है कि खालसा सोए जो निर्धन को पाले, खालसा सोए जो दुष्ट को गाले। हुण ये जिहड़ा तुहाडा निशाना मिथ दिता जांदा है, क्योंकि सिख इस धरती दे उत्ते खालसा अकाल पुरख की फौज, प्रगटियो खालसा परमात्म की मौज, रब दी मौज विच पैदा होया खालसा जो अकाल पुरख न्याय दा नां है, अदल दा नां है, जस्टिस दा नां है, ते खालसा उस अकाल पुरख दे भरोसे, क्योंकि पूजा अकाल की, परचा शब्द का, दीदार खालसे का, ये 3 फरमान 10वें पातशाह दे ज्योति जोत समान तो पहला दे ने। और ਜ਼ਾਹਰ है जे ਅਸੀਂ ਇਹਨਾਂ 323 ਵਰਿਆਂ ਦੇ ਇਤਿਹਾਸ ਵੱਲ ਝਾਤ ਮਾਰੀਏ ਤੇ ਉਹ ਵੇਲੇ ਦੇ ਹਾਕਮ ਹੋਣ 18ਵੀਂ ਸਦੀ ਦੇ ਮੁਗਲਿਆ ਸਲਤਨਤ, ਫਿਰ ਦਰਾ ਖੈਬਰ ਪਾਰ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਉਹਨਾਂ ਦੇ ਨਾਲ ਉਹਨਾਂ ਨੇ ਵੀ ਪੰਜਾਬ ਨੂੰ ਅਫਗਾਨਿਸਤਾਨ ਦਾ ਇੱਕ ਪ੍ਰੋਵਿੰਸ ਬਣਾ ਲਿਆ। ਫਿਰ ਦੱਖਣ ਤੋਂ ਆਉਣ ਵਾਲੇ ਮਰਹੱਟੇ ਜਿਨ੍ਹਾਂ ਬਾਰੇ ਸੀ ਕਿ ਅਜੇ ਆਏ ਮਰਹੱਟੇ ਜਿਨ੍ਹਾਂ ਵਸਦਿਆਂ ਵੀ ਪੱਟੇ। ਔਰ ਇਹੀ ਕਾਰਨ ਸੀ ਕਿ ਜਦੋਂ ਅਸੀਂ ਅੱਜ ਚੈਲੰਜਸ ਦੀ ਗੱਲ ਕਰ ਰਹੇ ਹਾਂ ਕਿ ਇਹ ਸਾਰੇ ਚੈਲੰਜਸ ਬੇਸ਼ੱਕ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 1606 ਦੇ ਵਿੱਚ ਹੁੰਦੀ ਹੈ ਔਰ ਉਸ ਤੋਂ ਇੱਕਦਮ ਬਾਅਦ ਅਕਾਲ ਤਖਤ ਹੋਣ ਦੇ ਵਿੱਚ ਆਉਂਦਾ ਹੈ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਉਹਨਾਂ ਤੋਂ उस इतिहास तो असी वाकफ है। पर जदों खालसा ऑर्डर ऑफ खालसा ब्रदरहुड एस्टैबलिश हो जाता है, फिर खालसा बादशाह जा भागी कि जहां असी सॉवरन है, जहां सॉवरनिटी लिए लड़ रहे हैं, निशाना मिथ्या जाता है। राज करेगा खालसा सिर्फ पढ़न लिए नहीं है कि खालसा सॉवरन है और खालसे दे इस हक तो सॉवरनिटी दे आकी रहे ना कोई, इहदे तो कोई मुनकर नहीं हो सकता, इस तो कोई आकी नहीं हो सकता। ਹੁਣ ਬਹੁਤ ਵਾਰ ਇਸ ਨੂੰ ਇੰਟਰਪ੍ਰੀਟ ਕਰਦੇ ਆ ਅਸੀਂ ਆਪਣੀ ਖੁਆਰੀ ਦੀ ਗੱਲ ਕਰੀ ਜਾਂਦੇ ਹਾਂ। ਨਹੀਂ, ਖੁਆਰ ਹੋਏ ਸਭ ਮਿਲਣਗੇ ਕਿ ਜਿਹੜਾ ਵੀ ਖਾਲਸੇ ਦੀ ਇਸ ਸੋਵਰਨਿਟੀ ਦੇ ਹੱਕ ਨੂੰ ਚੈਲੰਜ ਕਰੇਗਾ, ਖਾਲਸਾ ਉਹਨੂੰ ਖੁਆਰੀ ਦੇਗਾ। ਜੇ ਅਸੀਂ ਬੀਤੇ ਸਾਮਰਾਜਾਂ ਦੀ ਗੱਲ ਕਰਦੇ ਹਾਂ, ਉਹ ਫਿਰ ਅੰਗਰੇਜ਼ ਕਲੋਨੀਅਲਸ ਹੋਣ, ਖੁਆਰੀ ਅਲਟੀਮੇਟਲੀ ਖਾਲਸੇ ਨੇ ਹੀ ਦਿੱਤੀ ਇਹਨਾਂ ਸਾਰਿਆਂ ਨੂੰ, ਕਿਉਂਕਿ ਇਹ ਕਲੇਮ ਹੋਇਆ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਏ। ਹੁਣ ਇੱਥੇ ਦੱਖਣ ਲਫ਼ਜ਼ ਬੜਾ ਇੰਪੋਰਟੈਂਟ ਹੈ ਕਿਉਂਕਿ ਮਰਾਠਿਆਂ ਨੇ ਲਗਭਗ 2 ਸਾਲ ਲਾਹੌਰ ਦੇ ਵਿੱਚ ਉੱਪਰੇ ਰੋਹਤਾਸ ਤੱਕ ਜਾ ਕੇ ਬੈਠ ਗਏ ਔਰ ਉਹਨਾਂ ਦਾ ਵੀ ਕਲੇਮ ਸੀ ਪੰਜਾਬ ਨੂੰ, ਉਹਨਾਂ ਨੇ ਆਪਣਾ ਹੀ ਜਿਹੜਾ ਉਹ ਪ੍ਰੋਵਿੰਸ ਬਣਾਉਣ ਦੀ ਲਾਈਨ ਸੀ। ਲੇਕਿਨ ਖਾਲਸੇ ਦਾ ਕਲੇਮ ਸੀ ਕਿ ਭਾਈ ਅਸੀਂ ਇਸ ਧਰਤੀ ਦੇ ਪੁੱਤਰ ਪੁੱਤਰੀ ਹੈ, ਇਹ ਸਾਡੇ ਸਾਧਨ ਨੇ, ਦੱਖਣ ਤੋਂ ਆਉਣ ਵਾਲੇ ਲਟੇਰੇ ਜਾਂ ਪੱਛਮ ਤੋਂ। ਹੁਣ ਪੱਛਮ ਜੇ ਲੈਂਡ ਰਾਊਟ ਹੋਏ ਤੇ ਫਿਰ ਤੁਸੀਂ ਦੇਖਦੇ ਹੋ ਕਿ ਉਹੀ ਦਰਾ ਖੈਬਰ ਪਾਰ ਹੈ, ਪਰ ਜੇ ਅਦਰਵਾਈਜ਼ ਕੰਟੀਨੈਂਟ ਦੇ ਹਵਾਲੇ ਨਾਲ ਦੇਖੋ ਤੇ ਵੈਸਟ ਯੂਕੇ ਤੋਂ ਜਿੱਥੋਂ ਈਸਟ ਇੰਡੀਆ ਕੰਪਨੀ ਗਈ, ਹਾਲਾਂਕਿ ਜਦੋਂ ਖਾਲਸੇ ਨੇ ਇਹ ਕਲੇਮ ਕੀਤਾ ਸੀ ਉਦੋਂ ਅਜੇ ਅੰਗਰੇਜ਼ ਕਲੇਮੈਂਟ ਨਹੀਂ ਸੀ। ਅੰਗਰੇਜ਼ ਲੇਟਰ ਔਨ ਸੀਨ ਦੇ ਵਿੱਚ 18ਵੀਂ ਸਦੀ ਦੇ ਅਖੀਰ 'ਚ ਐਂਟਰ ਹੁੰਦੇ ਨੇ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਾਂ ਫਿਰ ਟ੍ਰੀਟੀ ਤੱਕ ਗੱਲ ਪਹੁੰਚਦੀ ਹੈ, ਉਸ ਤੋਂ ਪਹਿਲਾਂ ਸਿੱਖ ਮਿਸਲ ਪੀਰੀਅਡ ਦੀ ਗੱਲ ਹੈ। ਹੁਣ ਇਹ ਜਿਹੜਾ ਸਾਡਾ ਕਲੇਮ ਹੈ, ਅਸੀਂ ਬੀਤੇ ਵਾਲਿਆਂ ਨੂੰ ਖਵਾਰੀ ਦਿੱਤੀ ਔਰ ਇਹ ਵੀ ਸੀ ਕਿ ਵੀ ਜਿਹੜਾ ਬਚੇ ਸ਼ਰਨ ਜੋ ਹੋਏ ਕਿ ਵੀ ਜਦੋਂ ਤੱਕ ਕੋਈ ਇਸ ਹੱਕ ਨੂੰ ਮੰਨੇਗਾ ਨਹੀਂ, ਖਾਲਸੇ ਦੀ ਸ਼ੈਲਟਰ 'ਚ ਨਹੀਂ ਆਏਗਾ, ਇਸ ਹੱਕ ਨੂੰ ਕਬੂਲੇਗਾ ਨਹੀਂ, ਸਾਡਾ ਕਲੇਮ ਜਿਹੜਾ ਆਪਣੀ ਸੋਵਰਨਿਟੀ ਲਈ
ਉਹਦੇ ਲਈ ਅਸੀਂ ਲੜਦੇ ਰਹਾਂਗੇ। ਔਰ ਅੱਜ ਦੇ ਜਦੋਂ ਪੀਰੀਅਡ 'ਚ ਅਸੀਂ ਲਗਭਗ ਪਿਛਲੇ 75 ਸਾਲ ਦਾ ਇਨ ਜਨਰਲ ਔਰ ਜੂਨ 84 ਤੋਂ ਬਾਅਦ ਦੇ ਸਫ਼ਰ ਦੀ ਗੱਲ ਅਕਸਰ ਰੋਜ਼ਾਨਾ ਕਰਦੇ ਹਾਂ, ਅੱਜ ਵੀ ਖਾਲਸੇ ਦੇ ਸਾਹਮਣੇ ਉਹੀ ਸੀਰੀਅਸ ਚੈਲੰਜਸ ਨੇ। ਕੁਝ ਹਾਲਤਾਂ 'ਚ ਪਹਿਲਾਂ ਨਾਲੋਂ ਵੀ ਮੋਰ ਸੀਰੀਅਸ ਚੈਲੰਜਸ। ਉਹਦਾ ਰੀਜ਼ਨ ਕਿਉਂਕਿ ਜਦੋਂ ਅਸੀਂ 18ਵੀਂ ਸਦੀ ਦੇ ਚੈਲੰਜਸ ਦੀ ਗੱਲ ਕਰਦੇ ਹਾਂ ਜਾਂ 19ਵੀਂ ਸਦੀ ਦੇ ਉਸ ਪਾਰਟ ਤੋਂ ਸ਼ੁਰੂ ਕਰਕੇ 20ਵੀਂ ਸਦੀ ਤੱਕ ਪਹੁੰਚਦੇ ਹਾਂ, 19ਵੀਂ ਸਦੀ ਦੇ ਦੂਸਰੇ ਅੱਧ ਦੀ ਗੱਲ ਕਰਦੇ ਹਾਂ, ਤੇ ਅਸੀਂ ਲਿਮਿਟਿਡ ਸਫੀਅਰ ਦੇ ਵਿੱਚ ਜਿੱਥੇ ਦੁਸ਼ਮਣ ਦੇ ਨਾਲ ਲੀਕ ਖਿੱਚੀ ਹੋਈ ਸੀ, ਕੋਈ ਭੁਲੇਖਾ ਨਹੀਂ ਸੀ। ਲੇਕਿਨ ਅੱਜ ਜਿਸ ਦੁਸ਼ਮਣ ਦੇ ਨਾਲ ਸਾਡਾ ਵਾਹ ਹੈ ਉਹ 18ਵੀਂ ਸਦੀ ਦੇ ਹਾਕਮਾਂ ਨਾਲੋਂ ਵੱਧ ਜ਼ਾਲਮ ਹੈ ਔਰ 20ਵੀਂ ਸਦੀ ਦੇ ਅੰਗਰੇਜ਼ਾਂ ਨਾਲੋਂ 19ਵੀਂ 20ਵੀਂ ਸਦੀ ਦੇ ਵੱਧ ਚਲਾਕ ਹੈ। ਉਹਦਾ ਕੰਬੀਨੇਸ਼ਨ ਹੈ, ਝੂਠ ਦੇ ਉੱਤੇ ਮਬਨੀ ਹੈ। ਔਰ ਜਿਹੜੀਆਂ ਸਾਡੀਆਂ ਅਡਾਪਟਡ ਕੰਟਰੀਜ਼ ਵੀ ਨੇ ਜਿੱਥੇ ਜਾ ਕੇ ਅਸੀਂ ਬੈਠੇ ਹਾਂ, ਉੱਥੋਂ ਦੀਆਂ ਆਪਣੀਆਂ ਪ੍ਰੋਬਲਮਸ ਦੇ ਨਾਲ ਵੀ ਅਸੀਂ ਜੂਝਦੇ ਹਾਂ। ਉਹ ਹੇਟ ਕ੍ਰਾਈਮ ਹੋਏ, ਦੂਸਰਾ ਹੋਏ, ਕੋਈ ਨਾ ਕੋਈ ਘਟਨਾਕ੍ਰਮ ਹੁੰਦਾ ਹੈ। ਲੇਕਿਨ ਜਿਹੜੀ ਹਕੂਮਤ ਨਾਲ ਸਾਡੀ ਉੱਥੇ ਲੜਾਈ ਹੈ, ਦਿੱਲੀ ਦਾ ਹਿੰਦੂਤਵੀ ਸਾਮਰਾਜ, ਉਹਨਾਂ ਨੇ ਬਾਹਰਲੇ ਮੁਲਕਾਂ 'ਚ ਵੀ ਸਿੱਖਾਂ ਦਾ ਜੀਣਾ ਜਿਹੜਾ ਉਹ ਦੂਬਰ ਕਰਨ ਦੇ ਲਈ, ਉਹਨਾਂ ਨੂੰ ਨੈਗੇਟ ਕਰਨ ਦੇ ਲਈ ਜਿਸ ਕਿਸਮ ਦੇ ਆਪਣੇ ਸੈੱਲ, ਇਹੀ ਨਹੀਂ ਕਿ ਬਲੈਕ ਲਿਸਟਾਂ ਬਣਾ ਕੇ ਉਹਨਾਂ ਨੇ ਬਹੁਤ ਸਾਰੇ ਆਜ਼ਾਦੀ ਪਸੰਦ ਸਿੱਖਾਂ ਦਾ ਉੱਥੇ ਜਾਣਾ ਬੰਦ ਕੀਤਾ ਹੋਇਆ। ਉਹ ਕਿਵੇਂ ਇੱਥੇ ਸਾਜ਼ਿਸ਼ਾਂ ਕਰਦੇ ਨੇ, ਕਿਵੇਂ 에ਅਰ ਇੰਡੀਆ ਡਿਜ਼ਾਸਟਰ ਹੋਏ ਜੋ ਕੈਨੇਡਾ ਦੇ ਵਿੱਚ ਉਹਨਾਂ ਨੇ ਕਰਵਾਇਆ ਜਾਂ ਹੋਰ ਥਾਵਾਂ ਤੇ ਹਿੰਸਕ ਘਟਨਾਵਾਂ, ਕਿਸ ਕਿਸਮ ਦੀ ਉਹਨਾਂ ਦੀ ਇਨਫਿਲਟ੍ਰੇਸ਼ਨ ਹੈ। ਉਹ ਜਦੋਂ ਜਰਮਨ ਦੇ ਵਿੱਚ ਕਨਵਿਕਸ਼ਨ ਹੁੰਦੀ ਹੈ, 2 ਕੇਸਿਸ ਇਸ ਕਿਸਮ ਦੇ ਸਾਹਮਣੇ ਆਏ, ਔਰ ਇੱਥੇ ਅਸੀਂ ਦੇਖਦੇ ਹਾਂ ਡੇ ਟੂ ਡੇ 'ਚ ਦੇਖਦੇ ਹਾਂ ਕਿ ਕਿਵੇਂ ਉਹ ਕੈਨੇਡਾ ਹੋਏ, ਅਮਰੀਕਾ ਹੋਏ, ਕਿਸ ਲੈਵਲ ਦੀ ਇੰਟਰਫੇਰੈਂਸ ਹੈ। ਸੋ ਇਹ ਚੈਲੰਜਸ ਜਿਹੜੇ ਨੇ ਮਲਟੀਪਲ 'ਚ ਸਾਡੇ ਗੁਰਦੁਆਰਿਆਂ 'ਚ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ ਕਿ ਕੋਈ ਮੰਦਰਾਂ ਜਾਂ ਮਸੀਤਾਂ ਜਾਂ ਇਹਨਾਂ ਤਾਮਿਲ ਕਮਿਊਨਿਟੀ ਕਿੰਨੀ ਵੱਡੀ ਹੈ, ਦੂਜੀ ਕਿ ਉੱਥੇ ਇੰਡੀਅਨ ਐਮਬੈਸੀਆਂ ਜਾਂ ਕੌਂਸੂਲੇਟਾਂ ਨੇ ਆਪਣਾ ਜਿਹੜੇ ਨੇ ਉਹ ਏਜੰਟ ਵਾੜੇ, ਉਹਨਾਂ ਨੂੰ ਲੋੜ ਹੀ ਨਹੀਂ ਹੈ। ਕਿਉਂਕਿ ਦੁਸ਼ਮਣ ਵੀ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਅਲਟੀਮੇਟ ਜਿਹੜਾ ਚੈਲੰਜ ਹੈ ਉਹ ਸਿੱਖ ਥਾਟ ਤੋਂ ਹੈ। ਔਰ ਅਕਸਰ ਜਦੋਂ ਅਸੀਂ ਕਹਿੰਦੇ ਹਾਂ ਕਿ ਲੜਾਈ ਥਾਟ ਦੀ ਹੈ, ਇੱਕ ਪਾਸੇ ਸਿੱਖ ਰੈਵੋਲੂਸ਼ਨ ਚੋਂ ਨਿਕਲਿਆ ਉਹ ਚਿਜ਼ਲ ਥਾਟ ਹੈ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ, ਜਿਹੜਾ ਇਨਸਾਨੀ ਬਰਾਬਰੀ ਦੀ ਗੱਲ ਕਰਦਾ ਹੈ, ਜਿਹੜਾ ਮਜ਼ਲੂਮਾਂ ਦੇ ਹੱਕਾਂ ਦੀ ਗੱਲ ਕਰਦਾ ਹੈ। ਔਰ ਅਸੀਂ ਇੱਕ ਸਦੀ ਦੀ ਸਟਰਗਲ ਤੋਂ ਬਾਅਦ ਬੇਸ਼ੱਕ ਸਾਡਾ ਥੋੜ੍ਹਾ ਚਿਰ ਰਾਜ ਲਗਭਗ ਅੱਧੀ ਸਦੀ ਦਾ ਰਿਹਾ, ਔਰ ਅੱਜ ਵੀ ਹਾਲਾਂਕਿ ਇੱਕ ਮੋਨਾਰਕੀ 'ਚ ਐਂਡ ਹੋਇਆ, ਅੱਜ ਵੀ ਉਸ ਪੀਰੀਅਡ ਨੂੰ ਜੇ ਦੁਨੀਆ ਦੇ ਹਿਸਟੋਰੀਅਨ ਜਾਂ ਦੂਸਰੇ ਇੱਕ ਆਈਡੀਅਲ ਪੀਰੀਅਡ ਦੇ ਤੌਰ ਤੇ ਦੇਖਦੇ ਨੇ, ਇਸ ਲਈ ਕਿ ਬੇਸ਼ੱਕ ਜਿਹੜਾ ਫਰੰਟ ਮੈਨ ਹੈ, ਰਾਜਾ ਜਾਂ ਕੋਈ, ਉਹਦੇ 'ਚ ਭਾਵੇਂ ਨਿੱਜੀ ਕਮਜ਼ੋਰੀਆਂ ਵੀ ਹੋਣ, ਪਰ ਕਿਉਂਕਿ ਸਿੱਖੀ ਦੇ ਸਿਸਟਮ ਦੇ ਵਿੱਚ ਜਿਹੜੇ ਰੜੇ ਹੋਏ ਸਿੰਘ ਸਿੰਘਣੀਆਂ ਨੇ, ਉਹਨਾਂ ਦੇ ਵਿੱਚ ਬੇਇਨਸਾਫੀ ਹੋ ਹੀ ਨਹੀਂ ਸਕਦੀ, ਉਹ ਨਫ਼ਰਤ ਕਰ ਹੀ ਨਹੀਂ ਸਕਦੇ। ਉਹ ਹਮੇਸ਼ਾ ਕਿਸੇ ਵੀ ਦੁਖੀ ਜਾਂ ਕਿਸੇ ਨੂੰ ਦੇਖ ਕੇ ਉਹ ਜਾਰੀ ਨਹੀਂ ਸਕਦੇ ਕਿ ਕਿਸੇ ਦੇ ਨਾਲ ਧੱਕਾ ਹੋ ਰਿਹਾ ਔਰ ਚੁੱਪ ਕਰਕੇ ਬੈਠਣ। ਸੋ ਇਹੀ ਖੂਬਸੂਰਤੀ ਹੁੰਦੀ ਹੈ ਰੈਵੋਲੂਸ਼ਨ, ਜਦੋਂ ਅਸੀਂ ਤਬਦੀਲੀ ਦੀ ਗੱਲ ਕਰਦੇ ਹਾਂ। ਔਰ ਅੱਜ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ, ਜਿਸ ਦੀਆਂ ਥਾਂ ਤੇ ਸਾਰਾ ਅਪ੍ਰੈਲ ਦਾ ਮਹੀਨਾ ਪੈਰੇਡਸ ਨੇ, ਨਗਰ ਕੀਰਤਨ ਨੇ, ਈਵਨ ਮਈ ਦੇ ਮਹੀਨੇ 'ਚ ਵੀ, ਜਿਵੇਂ ਮਈ ਦੇ ਤੀਸਰੇ ਹਫਤੇ 'ਚ ਕਾਟਰੇਟ ਦੇ ਵਿੱਚ ਸਿੱਖ ਡੇ ਪੈਰੇਡ ਔਰ ਸਿੱਖ ਸੈਂਟਰ ਜਿਹੜਾ ਉਹਨਾਂ ਦਾ ਸਿਟੀ ਸੈਂਟਰ ਹੈ, ਉੱਥੇ ਕੇਸਰੀ ਝੰਡਾ ਝੁਲਾਇਆ ਜਾਣਾ। ਔਰ ਕਮਿੰਗ ਵੀਕਐਂਡ ਜਿਹਦੀ ਐਡ ਵੀ ਚੱਲ ਰਹੀ ਔਰ ਅਸੀਂ ਵੀ ਸ਼ਮੂਲੀਅਤ ਕਰਾਂਗੇ, ਸਟਾਕਟਨ ਜਿਹੜਾ ਸਭ ਤੋਂ ਪੁਰਾਣਾ ਲਗਭਗ 115 ਸਾਲ ਤੋਂ ਜ਼ਿਆਦਾ ਦਾ ਇਤਿਹਾਸਕ ਗੁਰਦੁਆਰਾ ਹੈ, ਉੱਥੇ ਨਗਰ ਕੀਰਤਨ ਹੈ ਆਉਂਦੇ ਐਤਵਾਰ, ਸੈਚਰਡੇ ਸ਼ਾਮ ਦਾ ਦੀਵਾਨ ਵੀ ਹੋਏਗਾ। ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਉੱਥੋਂ ਅਸੀਂ ਲਾਈਵ ਪ੍ਰੋਗਰਾਮ ਸੈਚਰਡੇ ਸ਼ਾਮ ਦਾ ਵੀ ਔਰ ਸੰਡੇ ਦਾ ਵੀ ਸੰਗਤ ਤੱਕ ਪਹੁੰਚਾ ਸਕੀਏ। ਫਿਰ 23 ਤਰੀਕ ਦੀ ਮੇਨ ਨਿਊਯਾਰਕ ਸਿੱਖ ਡੇ ਪੈਰੇਡ ਹੈ, ਜਿਹਦੇ 'ਚ ਅਸੀਂ ਸ਼ਮੂਲੀਅਤ ਦੀ ਅਪੀਲ ਕਰਦੇ ਹਾਂ। ਸੋ ਦੁਨੀਆ ਭਰ ਦੇ ਵਿੱਚ, ਹਾਲਾਂਕਿ ਕੁਝ ਥਾਵਾਂ ਤੇ ਕੈਨੇਡਾ 'ਚ ਅਜੇ ਕੋਵਿਡ ਕਰਵਸ ਨੇ, ਉਹ ਨਹੀਂ ਕਰ ਪਾਣਗੇ। ਸੋ ਇਸ ਸਾਰੇ ਦੇ ਨਾਲ ਜਦੋਂ ਜਿੱਥੇ ਅਸੀਂ ਇੱਕ ਸੈਲੀਬ੍ਰੇਸ਼ਨ, ਸਾਡੀ ਆਨ ਬਾਨ ਸ਼ਾਨ ਦੇ ਪ੍ਰਤੀਕ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ ਗੱਲ ਹੈ, ਪਰ ਇਹ ਮਹਿਜ਼ ਇੱਕ ਸਾਡੇ ਲਈ ਐਂਟਰਟੇਨਮੈਂਟ ਜਾਂ ਇੱਕ ਸਿਰਫ ਫੋਕੀ ਸ਼ੋਹਰਤ ਜਾਂ ਇੱਕ ਸ਼ਾਨ ਦੀ ਥਾਂ ਹੀ ਨਹੀਂ ਰਹਿਣੀ ਚਾਹੀਦੀ। ਇਹ ਸਾਡੀ ਸੋਵਰਨਿਟੀ ਦਾ ਰਿਜ਼ੋਲਵ ਕਰਨ ਦਾ ਦਿਨ ਵੀ ਹੈ। ਖਾਲਸੇ ਦਾ ਮਤਲਬ ਫਰੀडम ਹੈ ਔਰ ਆਪਣੀਆਂ ਸਾਡੀਆਂ ਯਾਦਾਂ ਦੇ ਵਿੱਚ
ਉਹ ਖਾਲਸੇ ਦੇ ਬਹਾਦਰ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ ਨੇ ਤਾਂ ਕਿ ਸਾਡਾ ਆਉਣ ਵਾਲਾ ਕੱਲ ਸ਼ਾਨਮਤਾ ਹੋਏ, ਮਾਣਮਤਾ ਹੋਏ, ਖਾਲਿਸਤਾਨ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਹਕੀਕਤ ਬਣੇ। ਉਹਨਾਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ ਔਰ ਇਸ ਰਿਜ਼ੋਲਵ ਨੂੰ ਵੀ ਕਰੀਏ ਕਿ ਭਾਈ ਅਸੀਂ ਵੀ ਆਪਣਾ ਯੋਗਦਾਨ ਪਾਉਣਾ। ਜਦੋਂ ਮੈਨੂੰ ਕੋਈ ਕਹਿੰਦਾ ਜੀ ਚਲੋ ਸਾਡੀ ਚਾਹਨਾ ਹੈ ਕਿ ਵੀ ਮਰਨ ਤੋਂ ਪਹਿਲਾਂ ਖਾਲਿਸਤਾਨ ਦੇਖ ਜਾਈਏ, ਮੈਂ ਕਿਹਾ ਜੀ ਇਹ ਖਾਲਿਸਤਾਨ ਕਿਸੇ ਹੋਰ ਨੇ ਆ ਕੇ ਬਣਾਉਣਾ, ਦੇਖ ਜਾਈਏ ਤਾਂ ਮਤਲਬ ਹੈ ਕੋਈ ਹੋਰ ਬਣਾ ਜਾਏ। ਵੀ ਅਸੀਂ ਆਪ ਹੀ ਦੇਖੀਏ ਕਿ ਭਾਵੇਂ ਅਸੀਂ ਉਮਰ ਦੇ ਕਿਸੇ ਵੀ ਪੜਾਅ 'ਚ ਹੈ, ਸਾਡੇ ਕੋਲ ਕੀ ਸਾਧਨ ਹੈ ਕੀ ਨਹੀਂ, ਪਰ ਹਰ ਸਿੰਘ ਸਿੰਘਣੀ ਜਦੋਂ ਤੱਕ ਇਹ ਮਹਿਸੂਸ ਨਹੀਂ ਕਰੇਗਾ ਜਾਂ ਕਰੇਗੀ ਕਿ ਭਾਈ ਇਹ ਕੌਮ ਦਾ ਘਰ ਬਣ ਰਿਹਾ ਹੈ, ਇਸ ਦੇ ਲਈ 1.5 ਲੱਖ ਤੋਂ ਜ਼ਿਆਦਾ ਸ਼ਹਾਦਤਾਂ ਹੋਈਆਂ ਨੇ ਔਰ ਸਾਡਾ ਵੀ ਇਸ ਦੇ ਵਿੱਚ ਜਿਹੜਾ ਹੈ ਉਹ ਰੋਲ ਹੈ, ਅਸੀਂ ਵੀ ਆਪਣਾ ਬਣਦਾ ਹਿੱਸਾ ਪਾਉਣਾ, ਤੇ ਫਿਰ ਹਰ ਇੱਕ ਨੂੰ ਇਹ ਪਤਾ ਹੈ ਵੀ ਉਹ ਕੀ ਕੰਟਰੀਬਿਊਟ ਕਰ ਸਕਦਾ ਹੈ। ਕੋਈ ਵਕਤ ਦੇ ਹੋਰ ਕੁਝ ਨਹੀਂ ਕਰ ਸਕਦੇ, 2 ਵੇਲੇ ਦੀ ਇਹ ਅਰਦਾਸ ਦੇ ਵਿੱਚ ਹੀ ਖਾਲਿਸਤਾਨ ਦੇ ਸ਼ਹੀਦਾਂ ਨੂੰ ਯਾਦ ਕਰੋ। ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ, ਕਿਉਂਕਿ ਮੈਂ ਅਕਸਰ ਆਪਣੀ ਸਪੀਚ ਨੂੰ ਕਨਕਲੂਡ ਕਰਦਾ ਹੁੰਦਾ ਕਿ ਭਾਈ ਇਹ ਇਕਰਾਰਨਾਮਾ ਹੈ 10ਵੇਂ ਪਾਤਸ਼ਾਹ ਦਾ ਪੰਥ ਦੇ ਨਾਲ ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ, ਨੋ ਮੈਟਰ ਕਿੰਨੀਆਂ ਆਡਸ ਪਹਿਲਾਂ ਸੀ 18ਵੀਂ 19ਵੀਂ 20ਵੀਂ ਸਦੀ 'ਚ, ਕਿੰਨੀਆਂ ਆਡਸ ਅੱਜ ਨੇ, ਪਰ ਸਾਡਾ ਸਭ ਤੋਂ ਪਾਵਰਫੁਲ ਹਥਿਆਰ ਈਮਾਨ ਹੈ, ਫੇਥ ਹੈ, ਗੁਰੂ ਤੇ ਭਰੋਸਾ ਹੈ ਔਰ ਸਾਡਾ ਰਿਜ਼ੋਲਵ ਹੈ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਦੇ ਉੱਤੇ ਨਿਸ਼ਚਾ ਵਿਸ਼ਵਾਸ ਕਿ ਅਸੀਂ ਜਿੱਤਣਾ ਹੈ, ਮਹਾਰਾਜ ਰਹਿਮਤ ਕਰਨਗੇ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਖਾਲਸਾ ਸਾਜਨਾ ਦਿਵਸ ਤੇ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸੈਗਮੈਂਟ ਜਿਹੜਾ ਹੈ ਉਹ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਬੇਨਤੀ ਹੈ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ, ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ। ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੂੰ ਬੇਨਤੀ ਹੈ ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ। ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। UK ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ। ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583
0424। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਅਗਲੇ 8-10 ਵਰ੍ਹਿਆਂ ਵਿੱਚ ਭਾਰਤ ਅਖੰਡ ਭਾਰਤ ਜਿਹੜਾ ਬਣ ਜਾਏਗਾ, ਯਾਨੀ ਕਿ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ ਆਦਿ ਦੀ ਜਿਹੜੀ ਹੋਂਦ ਹੈ ਉਹ ਖਤਮ ਹੋ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 2014 ਦੇ ਵਿੱਚ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਸਹੁੰ ਚੁੱਕੀ ਤੇ ਮੋਹਨ ਭਾਗਵਤ ਨੇ ਇਮੀਡੀਏਟਲੀ ਬਾਅਦ प्रेस कॉन्फ्रेंस करके किया कि 1000 साल के बाद हिंदुओं का राज वापस आया है। दूसरी स्टेटमेंट उससे प्रेस कॉन्फ्रेंस उन्हें दी कि 2020 तक हर कोई भारत में हिंदू होगा। ਹੁਣ ਜੇ ਤੁਸੀਂ ਇਹਨਾਂ ਦੋਨੋਂ ਸਟੇਟਮੈਂਟਸ ਦੇ ਉੱਤੇ ਦੇਖੋ ਕਿ ਵੀ ਉਹਨਾਂ ਨੇ 2014 ਤੋਂ ਲੈ ਕੇ ਕਿੰਨੀ ਤੇਜ਼ੀ ਨਾਲ ਆਪਣਾ ਏਜੰਡਾ ਲਾਗੂ ਕੀਤਾ ਹੈ। ਇਹ ਨਹੀਂ ਸੀ ਕਿ ਵੀ ਉਸ ਤੋਂ ਪਹਿਲਾਂ ਬੀਜੇਪੀ ਦੀ ਹਕੂਮਤ ਨਹੀਂ ਸੀ ਬਣੀ। ਅਟਲ ਬਿਹਾਰੀ ਵਾਜਪਾਈ 3 ਵਾਰ ਪ੍ਰਾਈਮ ਮਿਨਿਸਟਰ ਬਣਿਆ, ਇੱਕ ਵਾਰ 13 ਦਿਨਾਂ ਦੇ ਲਈ, ਇੱਕ ਵਾਰ 13 ਮਹੀਨੇ ਤੋਂ ਜ਼ਿਆਦਾ ਵਕਤ ਲਈ ਔਰ ਇੱਕ ਵਾਰ ਆਲਮੋਸਟ ਪੂਰੇ 5 ਸਾਲ 2-4 ਮਹੀਨੇ ਉਹਨੇ ਪਹਿਲਾਂ ਇਲੈਕਸ਼ਨ ਕਾਲ ਕਰ ਦਿੱਤੀ ਸੀ। ਪਰ ਇਹ ਉਹਨਾਂ ਨੂੰ ਕਲੀਅਰ ਸੀ ਕਿ ਉਦੋਂ ਤਿੰਨੋਂ ਹੀ ਹਕੂਮਤਾਂ ਦੇ ਵੇਲੇ, ਪਹਿਲੀਆਂ 2 ਵੇਲੇ ਤਾਂ ਉਹ ਨਹੀਂ ਚੱਲਿਆ, ਤੀਸਰੀ ਵੇਲੇ ਵੀ ਉਹਨਾਂ ਦੇ ਕੋਲ ਐਬਸੋਲੂਟ ਮੈਜੋਰਟੀ ਨਹੀਂ ਸੀ ਔਰ ਉਹਨਾਂ ਨੇ ਰੀਜਨਲ ਪਾਰਟੀਆਂ ਨੂੰ ਨਾਲ ਲਾ ਕੇ ਹੀ ਹਕੂਮਤ ਬਣਾਈ ਸੀ। ਸੋ ਉਹਨਾਂ ਨੂੰ ਸੀ ਕਿ ਵੀ ਉਹ ਬੇਸ਼ਰਮੀ ਨਾਲ ਜਾਂ ਬਿਨਾਂ ਝਿਜਕ ਜਿਹੜਾ ਉਹਨਾਂ ਦਾ ਹਿੰਦੂਤਵਾਦੀ ਆਈਡੀਓਲੋਜੀ, ਜਿਸ ਦਾ ਆਈਡੀਆਲੋਗ ਸਾਵਰਕਰ, ਜਿਸ ਨੇ ਹਿੰਦੂਤਵਾ ਟਰਮ ਘੜੀ, और RSS ਦਾ ਗੋਲਵਲਕਰ, ਡਾਕਟਰ ਹੈਡਗਵੇਅਰ ਔਰ ਗੋਲਵਲਕਰ, ਜਿਸ ਨੇ ਫਿਰ ਉਸ ਕਿਸਮ ਦਾ ਇੱਕ ਇਨਫਰਾਸਟ੍ਰਕਚਰ ਹਿੰਦੂ ਰਾਸ਼ਟਰ ਦੇ ਨਾਂ ਥੱਲੇ ਖੜਾ ਕੀਤਾ, ਭਾਵੇਂ ਉਹਨੂੰ ਸਮਾਜ ਸੇਵੀ ਸੰਸਥਾ ਬਣਾਇਆ, ਹੌਲੀ 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 ਅੱਗੇ ਤੋਰਿਆ ਔਰ ਗੋਲਵਲਕਰ ਤੇ ਜਿਸ ਨੇ ਲੰਬਾ ਵਕਤ ਗਾਈਡ ਕੀਤਾ ਇਹ ਸਾਰਿਆਂ ਨੂੰ। ਔਰ 2014 ਤੱਕ ਪਹੁੰਚਦੇ ਆ ਉਹਨਾਂ ਨੇ ਦੇਖ ਲਿਆ ਕਿ ਵੀ ਅਸੀਂ ਹੁਣ ਸਾਰੀਆਂ ਹਰਡਲਸ ਪਾਰ ਕਰ ਲਈਆਂ ਨੇ ਔਰ ਫਿਰ ਉਹਨਾਂ ਨੇ ਆਪਣਾ ਉਹ ਏਜੰਡਾ ਜਿਹੜਾ ਬੰਚ ਆਫ ਥਾਟਸ ਦੇ ਵਿੱਚ ਗੋਲਵਲਕਰ ਨੇ ਬਿਗਨਿੰਗ 'ਚ ਦਿੱਤਾ ਸੀ, ਸਾਵਰਕਰ ਲਗਾਤਾਰਤਾ ਦੇ ਨਾਲ ਉਸ ਦੀਆਂ ਤੁਸੀਂ ਜੇ ਲਿਖਤਾਂ ਦੇਖਦੇ ਹੋ ਤੇ ਉਹਨੇ ਕੋਈ ਵਰਡ ਮਿੰਸ ਨਹੀਂ ਕੀਤੇ ਹੋਏ। ਈਵਨ ਦੋਨੋਂ ਹੀ ਸਾਵਰਕਰ ਵੀ ਔਰ ਗੋਲਵਲਕਰ ਵੀ ਹਿਟਲਰ ਦੇ ਐਡਮਾਇਰਰ ਨੇ, ਨਾਜ਼ੀ ਪਾਰਟੀ ਦੇ, ਮੁਸੋਲਿਨੀ ਫਾਸ਼ਿਸਟ ਇਟਲੀ ਦਾ ਉਹਦੇ ਐਡਮਾਇਰਰ ਨੇ ਔਰ ਉਹ ਰਿਪੀਟਡਲੀ ਕਹਿੰਦੇ ਨੇ ਕਿ ਜੋ ਹੱਲ, ਜੋ ਸੋਲੂਸ਼ਨ ਮਾਈਨੋਰਟੀਜ਼ ਨਾਲ ਡੀਲ ਕਰਨ ਦਾ ਨਾਜ਼ੀਆਂ ਨੇ ਲੱਭਿਆ ਇਹੀ ਭਾਰਤ ਦੇ ਵਿੱਚ ਹੈ। ਇਹ ਇੱਕ ਵੱਖਰੀ ਗੱਲ ਹੈ ਕਿ ਵੀ ਉਹਨਾਂ ਦੇ ਇਸ ਹਿੰਦੂਤਵਾ ਏਜੰਡੇ ਨੂੰ ਜਿਹੜਾ ਵੋਕਲ ਤੌਰ ਤੇ ਉਦੋਂ ਸਾਵਰਕਰ ਔਰ ਗੋਲਵਲਕਰ ਆਪੋ ਆਪਣੇ ਅਦਾਰਿਆਂ 'ਚ ਬੈਠੇ ਦੇ ਰਹੇ ਸੀ, ਬਾਅਦ ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਬਣਿਆ, ਉਸ ਨੂੰ ਕਾਂਗਰਸ ਔਰ ਗਾਂਧੀ ਜਿਹੜਾ ਖਾਸ ਤੌਰ ਤੇ ਰਾਮ ਰਾਜ ਦੀ, ਜਿਹਨੂੰ ਕਹਿੰਦੇ ਨੇ ਕਿ ਭਾਈ ਜ਼ਹਿਰ ਨੂੰ ਗੁੜ 'ਚ ਲਪੇਟ ਕੇ ਦੇਣਾ, ਹੈ ਤਾਂ ਜ਼ਹਿਰ ਸੀ ਉਹੀ ਰਾਮ ਰਾਜ ਕਾਨਸੈਪਟ ਔਰ ਉਹੀ ਰਘੁਬਰ ਰਾਘਵ ਰਾਜਾ ਰਾਮ, ਉਹੀ ਹਿੰਦੂ ਥਾਟ, ਉਹੀ ਗੀਤਾ, ਉਹੀ ਦੂਜਾ, ਪਰ ਉਹਨੂੰ ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਲਪੇਟ ਕੇ। ਸੋ ਇਹ ਦੋਨੋਂ ਹੀ ਪੈਰਲਲ ਕਰੰਟ ਚੱਲ ਰਹੇ ਸੀ ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਇਸ ਖੇਡ ਨੂੰ ਸਮਝ ਗਏ। ਖਾਸ ਤੌਰ ਤੇ 1937 ਦੇ ਵਿੱਚ ਜਦੋਂ 8-9 ਸੂਬਿਆਂ ਦੇ ਵਿੱਚ ਕਾਂਗਰਸ ਦੀਆਂ ਹਕੂਮਤਾਂ ਬਣਦੀਆਂ ਨੇ, ਮੁਸਲਿਮ ਲੀਗ ਉਦੋਂ ਕੋਈ ਇਲੈਕਟਰਲ ਜਾਂ ਬੈਲਟ ਦੇ ਉੱਤੇ ਸਕਸੈਸ ਨਹੀਂ ਸੀ ਹੋਈ ਉਹਨਾਂ ਨੂੰ, ਤੇ ਉਹਨਾਂ ਨੇ ਕਿਵੇਂ ਦੀਆਂ ਨੀਤੀਆਂ ਲਾਗੂ ਕੀਤੀਆਂ, ਕਿਵੇਂ ਹਿੰਦੂਤਵਾ
ਜਿਹਨੂੰ ਅੱਜ ਅਸੀਂ ਕਹਿੰਦੇ ਹਾਂ, ਉਹ ਸਾਰਾ ਹੀ ਸੂਰਿਆ ਨਮਸਕਾਰ, ਪ੍ਰਣਾਮ ਔਰ ਐਜੂਕੇਸ਼ਨਲ ਸਿਸਟਮ ਔਰ ਦੂਜਾ ਕਿ ਉਹਨਾਂ ਨੇ ਕਿਹਾ ਕਿ ਵੀ ਨਹੀਂ, ਫਿਰ 23 ਮਾਰਚ 1940 ਨੂੰ ਪਾਕਿਸਤਾਨ ਦੀ ਗੱਲ, ਜਿਸ ਦੀ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਕਿਵੇਂ ਫਿਰ 7 ਸਾਲ ਦੇ ਵਿੱਚ ਉਹਨਾਂ ਨੇ ਉਹਨੂੰ ਹਾਸਲ ਕੀਤਾ। ਹੁਣ ਦੂਸਰੇ ਪਾਸੇ ਸਾਡੀ ਅਹਿਮਕ ਲੀਡਰਸ਼ਿਪ ਜਿਹੜੀ ਕਿ ਉਸ ਸੈਕੂਲਰਿਜ਼ਮ ਦੇ ਝਾਂਸੇ 'ਚ ਫਸੀ, ਗਾਂਧੀ ਨਹਿਰੂ ਦੇ ਵਰਬਲ ਜਿਹੜੀਆਂ ਐਸ਼ੋਰੈਂਸਿਸ ਸੀ ਉਹਨਾਂ ਦੇ ਵਿੱਚ ਫਸੀ, ਜਾਂ ਈਵਨ ਕਸ਼ਮੀਰ ਦੇ ਹਵਾਲੇ ਨਾਲ ਸ਼ੇਖ ਅਬਦੁੱਲਾ ਜਿਹਨੂੰ ਸੈਕੂਲਰਿਜ਼ਮ ਦਾ ਬੁਖਾਰ ਉਹਨੂੰ ਵੀ ਚੜਿਆ ਹੋਇਆ ਸੀ, ਨਹਿਰੂ ਦੇ ਨਾਲ ਯਾਰੀ ਔਰ ਦੂਸਰਾ ਕਸ਼ਮੀਰੀਆਂ ਨੂੰ ਵੀ ਲਿਆ ਕੇ ਇੱਥੇ ਫਸਾਇਆ, ਔਰ ਇਹੀ ਗੱਲ ਅਕਾਲੀ ਲੀਡਰਸ਼ਿਪ ਨੇ ਕੀਤੀ। ਨਤੀਜੇ ਦੇ ਤੌਰ ਤੇ ਪਿਛਲੇ 75 ਸਾਲਾਂ 'ਚ ਜੋ ਸਾਡੇ ਨਾਲ ਵਾਪਰ ਰਿਹਾ, ਪਰ ਜਦੋਂ ਮੋਦੀ ਸਿੱਧੇ ਤੌਰ ਦੇ ਉੱਤੇ ਪਾਵਰ 'ਚ ਆਉਂਦਾ ਹੈ, ਆਰਐਸਐਸ ਨੂੰ ਲੱਗਾ ਕਿ ਭਾਈ ਹੁਣ ਜਿਹੜਾ ਪਹਿਲਾਂ ਤਾਂ ਉਹਨਾਂ ਨੇ ਕਨਸਟੀਟਿਊਸ਼ਨਲੀ ਸਾਨੂੰ ਆਪਣੇ ਜਜ਼ਬ ਕਰ ਲਿਆ ਸੀ, ਆਰਟੀਕਲ 25(20) ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ, ਪਰ ਕਿਉਂਕਿ ਰੈਜ਼ਿਸਟੈਂਸ ਜਾਰੀ ਸੀ, ਉਹ ਬੇਸ਼ੱਕ ਜੂਨ 84 ਤੱਕ ਲੈਂਗੁਏਜ ਪੰਜਾਬੀ ਸੂਬਾ ਦੂਸਰੇ ਹੱਕਾਂ ਲਈ ਹੋਏ, ਜੂਨ 84 ਤੋਂ ਬਾਅਦ ਇੱਕਦਮ ਖੁੱਲ੍ਹ ਕੇ ਖਾਲਿਸਤਾਨ ਦੀ ਮੰਗ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ ਔਰ ਉਹਦੇ ਲਈ ਸਿੱਖ ਜੁਝਾਰੂ ਨਿਕਲਦੇ ਨੇ। ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ 1999-90 ਤੱਕ ਪਹੁੰਚਦੇ ਆ ਹਥਿਆਰਬੰਦ ਸਟਰਗਲ ਸ਼ੁਰੂ ਹੋ ਜਾਂਦੀ ਹੈ। ਹੁਣ ਇਸ ਸਾਰੇ ਨੂੰ ਕਿਵੇਂ ਮੋਦੀ ਦੇ ਬਣਨ ਤੋਂ ਬਾਅਦ ਇਹਨਾਂ 8 ਸਾਲਾਂ ਦੇ ਵਿੱਚ ਕਿਸ ਹੱਦ ਤੱਕ ਉਹਨਾਂ ਨੇ ਬਾਕੀ ਸਾਰੇ ਚੈਲੰਜਸ ਨੂੰ ਕੰਟਰੋਲ ਕੀਤਾ, ਜੇ ਤੁਸੀਂ ਦੇਖੋਗੇ ਤੇ ਜਿਸ ਸਪੀਡ ਦੇ ਨਾਲ ਮੋਹਨ ਭਾਗਵਤ ਜਿਹੜਾ ਕਿ ਆਰਐਸਐਸ ਦਾ ਚੀਫ ਹੈ ਜ਼ਾਹਰ ਹੈ, ਉਸ ਏਜੰਡੇ ਨੂੰ ਭਾਰਤੀ ਹਕੂਮਤ ਸਟੇਟਾਂ ਦੇ ਵਿੱਚ ਉਹੀ ਆਦਿੱਤਿਆਨਾਥ ਯੋਗੀ ਗੁੰਡਾ ਵਾਪਸ ਆਇਆ ਹੈ, ਔਰ ਜਿਹੜੀਆਂ ਬੀਜੇਪੀ ਗਵਰਨਡ ਸਟੇਟਾਂ ਨੇ, ਅੱਜ ਕਾਂਗਰਸ ਉਂਗਲਾਂ ਤੇ ਵੀ ਸਟੇਟ ਨਹੀਂ ਗਿਣੀ ਜਾ ਸਕਦੀ, ਰਾਜਸਥਾਨ 'ਚ ਉਹਨਾਂ ਦੀ ਹਕੂਮਤ ਹੈ, ਇੱਕ ਅੱਧੀ ਸ਼ਾਇਦ ਛੱਤੀਸਗੜ੍ਹ ਜਾਂ ਕਿਤੇ ਹੋਰ ਹੈ ਬੀਜੇਪੀ, ਈਵਨ ਨਾਰਥ ਈਸਟ ਦੀਆਂ 7 ਸਟੇਟਾਂ ਦੇ ਵਿੱਚ ਵੀ ਇਧਰ ਉਹ ਸਿੱਧੇ ਤੌਰ ਤੇ ਜਿਵੇਂ ਅਸਾਮ 'ਚ ਉਹਨਾਂ ਦੀ ਹਕੂਮਤ ਹੈ ਜਾਂ ਪਾਰਟਨਰ ਨੇ, ਸੋ ਉਹਨਾਂ ਨੇ ਕਾਨੂੰਨੀ ਢੰਗ ਨੂੰ ਵੀ ਅਸੈਂਬਲੀਆਂ ਰਾਹੀਂ ਕਿਵੇਂ ਐਂਟਾਈ ਕਨਵਰਸ਼ਨ ਲਾਜ਼ ਦੇ ਨਾਂ ਥੱਲੇ ਕਿਸ ਤਰ੍ਹਾਂ ਦੇ ਕਾਨੂੰਨ ਬਣਾਏ ਨੇ, ਜੁਡੀਸ਼ਰੀ ਕਿਵੇਂ ਜੁਡੀਸ਼ਰੀ ਸੁਪਰੀਮ ਕੋਰਟ ਲੈਵਲ ਤੱਕ ਵਰਤ ਕੇ ਉਹਨਾਂ ਨੇ ਬਾਬਰੀ ਮਸਜਿਦ ਦੇ ਉੱਤੇ ਆਪਣਾ ਮੰਦਿਰ ਬਣਾਉਣ ਦੀ ਲਾਈਨ ਹੁਣ ਬਨਾਰਸ ਦੀ ਮਸਜਿਦ, ਔਰ ਵਿਸ਼ਵ ਹਿੰਦੂ ਪਰਿਸ਼ਦ ਨੇ ਅਸੀਂ ਡਿਸਕਸ ਕੀਤਾ ਸੀ ਕਿ ਕੁਤਬ ਮੀਨਾਰ ਨੂੰ ਵੀ ਜਿਹੜਾ ਵਿਸ਼ਨੂੰ ਸਤੰਭ ਐਲਾਨ ਦਿੱਤਾ ਹੈ, ਤਾਜੋ ਮੰਦਿਰ ਪਹਿਲਾਂ ਹੀ ਉਹ ਤਾਜ ਮਹਿਲ ਨੂੰ ਕਹਿ ਰਹੇ ਨੇ। ਸੋ ਇਹ ਉਹਨਾਂ ਦੀਆਂ ਅੱਡ-ਅੱਡ ਬ੍ਰਾਂਚਿਸ ਆਪਣੇ ਆਪਣੇ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ, ਔਰ ਉਹਨਾਂ ਨੂੰ ਉਹਨਾਂ ਦਾ ਮੁੱਖ ਧਾਰਾ ਸੋ ਕਾਲਡ ਮੀਡੀਆ ਔਰ ਸੋਸ਼ਲ ਮੀਡੀਆ, ਜਿਸ ਦੀ ਗੱਲ ਈਵਨ ਸਟੇਟ ਡਿਪਾਰਟਮੈਂਟ ਰਿਪੋਰਟ ਨੇ ਵੀ ਕੀਤੀ ਹੈ ਕਿ ਭਾਈ ਕਿਵੇਂ ਟਰੋਲਰ ਔਰ ਦੂਸਰੇ ਬਿਠਾਏ ਹੋਏ ਨੇ। ਹੁਣ ਇਸ ਸਟੇਜ ਤੇ ਜਦੋਂ ਕਿ ਵਾਪਸ ਯੂਪੀ ਦੇ ਵਿੱਚ ਯੋਗੀ ਔਰ ਆਉਣ ਵਾਲਾ ਉਹਨਾਂ ਦਾ ਇਸ ਵੇਲੇ ਜੇ ਪਿਛਲੇ 2 ਹਫ਼ਤਿਆਂ 'ਚ ਅਸੀਂ ਦੇਖੀਏ ਰਾਮਨੌਮੀ ਜਿਹੜੀ ਹੈ, ਨਵਰਾਤਰਿਆਂ ਦੇ ਨਾਂ ਥੱਲੇ ਕਿਵੇਂ ਮਸੀਤਾਂ ਤੇ ਹਮਲੇ ਹੋਏ, ਕਿਵੇਂ ਮਾਰ ਕੁਟਾਈਆਂ, ਕਿਵੇਂ ਈਵਨ ਮੱਧ ਪ੍ਰਦੇਸ਼ ਯੂਪੀ ਦੇ ਵਿੱਚ ਉਹਨਾਂ ਨੇ ਹੁਣ ਇੱਕ ਸਿੱਧਾ ਜਿਹਾ ਢੰਗ ਲੱਭਿਆ ਕਿ ਉਹ ਜਾ ਕੇ ਜਿਹੜਾ ਉਹ ਬੁਲਡੋਜ਼ ਕਰ ਦਿੰਦੇ ਨੇ ਮੁਸਲਮਾਨਾਂ ਦੇ ਘਰਾਂ ਨੂੰ, 50 60 70 100 ਇੱਕੋ ਹੀ ਰੋਹ ਦੇ ਵਿੱਚ, ਫਿਰ ਕਹਿੰਦੇ ਨੇ ਜੀ ਫਲਾਣੇ ਜਲੂਸ ਤੇ ਇੱਥੋਂ ਪੱਥਰ ਆਏ ਸੀ ਇਹਨਾਂ ਨੂੰ ਲੈਵਲ ਕਰ ਦਿਓ। ਸੋ ਜਿਹੜਾ ਇਕਨੋਮਿਕਲ ਜੈਨੋਸਾਈਡ ਹਿਸਟੋਰੀਕਲ ਉਹ ਤਾਂ ਚੱਲ ਹੀ ਰਿਹਾ, ਲੇਕਿਨ ਇਸ ਸਾਰੇ ਮਾਹੌਲ ਦੇ ਵਿੱਚ ਬੜੀ ਬੇਹਯਾਈ ਬੇਸ਼ਰਮੀ ਦੇ ਨਾਲ ਜਦੋਂ ਇਹ ਅਖੰਡ ਭਾਰਤ ਦਾ ਕਨਸੈਪਟ ਕਹਿੰਦੇ ਨੇ, ਸੋ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ ਦੇ ਅਖੰਡ ਭਾਰਤ ਦੇ ਵਿੱਚ ਇਹ ਬੰਚ ਆਫ ਥਾਟਸ ਗੋਲਵਲਕਰ ਸਾਵਰਕਰ ਉਸ ਦੇ ਵਿੱਚ ਜਿਹੜਾ ਇਹਨਾਂ ਦਾ ਇਮੈਜਿਨਰੀ ਜਿਹੜਾ ਕੋਈ ਐਂਸ਼ੀਐਂਟ ਇੰਡੀਅਨ ਜਿਹੜੀ ਆਪਣੀ ਇਹ ਸਿਵਲਾਈਜੇਸ਼ਨ ਦੇ ਨਾਲ ਜੋੜ ਕੇ ਕਹਿੰਦੇ ਨੇ, ਉਹਦੇ 'ਚ ਪ੍ਰੈਜ਼ੈਂਟ ਡੇ ਪਾਕਿਸਤਾਨ ਵੀ ਹੈ, ਅਫਗਾਨਿਸਤਾਨ ਵੀ ਹੈ, ਸ਼੍ਰੀਲੰਕਾ ਵੀ ਹੈ, ਉਸ ਦੇ ਨਾਲ ਈਵਨ ਮਿਆਂਮਾਰ, ਬੇਸ਼ੱਕ ਸਾਰਕ ਦੇ ਵਿੱਚ ਮਿਆਂਮਾਰ ਉਹਦਾ ਹਿੱਸਾ ਨਹੀਂ ਹੈ ਜਿਹਦਾ ਪੁਰਾਣਾ ਨਾਂ ਬਰਮਾ, ਉਹ ਵੀ ਹੈ, ਉਹਦੇ 'ਚ ਮਾਲਦੀਵਜ਼ ਵੀ ਹੈ, ਔਰ ਈਵਨ ਕੁਝ ਉਹਨਾਂ ਦੇ ਜਿਹੜੇ ਹਲਕੇ ਨੇ ਇੰਡੋਨੇਸ਼ੀਆ ਵੀ, ਕਿਉਂਕਿ ਜਿਵੇਂ ਉਹਨਾਂ ਦਾ ਬਾਲੀ ਦਵੀਪ ਹੈ, ਆਈਲੈਂਡ ਹੈ, ਬਾਲੀ ਦਾ ਪੁਰਾਣਾ ਮੰਦਿਰ ਹੈ ਸੁਗਰੀਵ ਬਾਲੀ, ਉਹਨੂੰ ਵੀ ਸੁਬਰਾਮਨੀਅਮ ਸਵਾਮੀ ਉਦੋਂ ਤੱਕ ਕਲੇਮ ਕਰਦੇ ਨੇ। ਹੁਣ ਇਹ ਜਿਹੜੀ ਇੱਕ ਹਰਿਦੁਆਰ ਦੇ ਵਿੱਚ ਇੱਕ ਵੱਡੇ ਹਿੰਦੂ ਸਾਧਾਂ ਦੇ ਟੋਲੇ ਨੂੰ ਐਡਰੈਸ ਕਰਦੇ ਆ, ਮੋਹਨ ਭਾਗਵਤ ਨੇ ਜਿਹੜੀ ਗੱਲ ਕਹੀ ਉਹਦੇ 'ਚ ਉਹਨੇ ਕਿਹਾ ਕਿ ਵੀ ਬੇਸ਼ੱਕ ਜੋਤਸ਼ੀ ਤਾਂ 20-25 ਸਾਲ ਦਾ ਟਾਈਮ ਕਹਿੰਦੇ ਨੇ ਅਖੰਡ ਭਾਰਤ ਬਣਨ ਨੂੰ, ਤੁਸੀਂ ਉਹ ਦੇਖੋ ਵੀ ਕਿਵੇਂ ਉਹ ਆਪਣੇ ਕਿਹਨਾਂ ਪਿਲਰਸ ਦੇ ਉੱਤੇ ਖਲੋ ਰਹੇ ਨੇ, ਪਰ ਮੇਰਾ ਇਹ ਮੰਨਣਾ ਹੈ ਔਰ ਵਿਸ਼ਵਾਸ ਹੈ ਕਿ ਅਗਲੇ 8-10 ਸਾਲ ਦੇ ਵਿੱਚ ਕੁਝ ਮੀਡੀਆ ਨੇ
BBC और उन्होंने 15 साल भी टर्म दिता है, जी पर उन्होंने कहा जी मेरा ये मनना है कि भी ये 20-25 साल नहीं, अगले 8-10 साल ਦੇ ਵਿੱਚ अखंड भारत एक हकीकत बनन जा रहा है। सो मतलब ये है, और उसने इससे ही अपनी स्पीच ਦੇ ਵਿੱਚ ਇਸ हिंदी ਦੇ ਵਿੱਚ किया, भारत को अब बड़ा होना ही है कि साडा जड़ा दायरा कार है, इलाका असी वड्डा होना है, बड़ा होना ही है। जी धर्म का उत्थान ही भारत का उत्थान है कि जिवें जिवें हिंदू थॉट, हिंदू धर्म वध रहा है, ये समझो भी भारत वध रहा है। भारत जो अपने उत्थान की पटड़ी पे चल पड़ा है, उसको पाए बिना अब रुकना नहीं है कि असी जिस ड्रीम नूं लैके चले सी, हुण असी जिस तक पहुंच गए हैं, हुण असी रुकना नहीं है। अच्छा इसको रोकने वाले या तो हट जाएंगे या मिट जाएंगे कि ਜਿਹੜੇ ਹੁਣ ਇਸ ਹਿੰਦੂਤਵਾਦ ਦੇ ਰੱਥ ਨੂੰ ਜਿਹੜਾ ਕਿ ਅਖੰਡ ਭਾਰਤ ਲੈਣ ਲਈ ਜਾ ਰਿਹਾ ਰਾਜ ਖਲੋਣਗੇ, ਜਾਂ ਤਾਂ ਉਸ ਰੱਥ ਜਿਹਨੂੰ ਆਉਂਦਾ ਉਹ ਪਾਸੇ ਹਟ ਜਾਣਗੇ ਜਾਂ ਮਿਟਾ ਦਿੱਤੇ ਜਾਣਗੇ। ये नहीं रुकने वाला, ये ऐसी गाड़ी है, इसका एक्सेलेटर है, ब्रेक नहीं है कि भी ये ते असी पैर एक्सेलेटर ते ही रखा हुआ है भी जां उड़ा देंगे जां पासे हट जाओ, लेकिन इस नूं कोई भी हुण जिहड़ा वो बनन तो रोक नहीं सकता। और इस गल दे उत्ते बेशक पॉट शॉट तां लै ने ओपोजिशन, जिवें अवेसी जिहड़ा और AIMIM मुस्लिम ऑर्गेनाइजेशन है साउदीन ओवैसी, उन्हें कहा कि भी तुहानूं तुसीं 8 साल तो बैठे हो, हुण तक तुहानूं किहने रोकिया कि भी तुसीं अखंड भारत ना बनाओ, और 15 साल भी तुसीं काहनूं डिकना, हुणे ही बना लो। और उन्होंने कहा भी ये तुहानूं पता है भी इहदा की मतलब है जो तुसीं अखंड भारत कहंदे हो, अफगानिस्तान, श्रीलंका, बांग्लादेश, पाकिस्तान, ऑक्यूपाइड कश्मीर, चाइना ऑक्यूपाइड टैरीटरी। पर नाल दी नाल उन्होंने कहा भी ये जड़ा अखंड भारत तो तुसीं बना लेना, पहला जिहड़ी टैरीटरी चीन ने तुहाडे तो खोई है तुहाडे अखंड भारत दी, उहनूं तां वापस लै लो। और यही गल ईवन NCP पार्टी जिहड़ी शरद दी पार्टी है, मिस्टर पवार महाराष्ट्र दे विच, उन्हें कहा इंडिया इज ए कंट्री वेयर पीपल बिलोंगिंग टू डिफरेंट कास्ट एंड रिलीजियस फेथ लिव टुगेदर। इंडिया इज इंटेग्रेटेड इवन टुडे एंड विल रिमेन सो। नोबडी शुड ट्राई टू डिसइंटैग्रेट इट। वो तो कह रहे हैं, वो तो इंडिया वालों तो समझते हो तो असी डफ लिया उन्होंने, असी पी गए 200 मिलियन मुसलमानों, 30 मिलियन सिखा, 30-35 मिलियन ईसाइयां, दलितां नूं। वो तो हुण जदों अखंड भारत ज्योतिषियां दे और उस तो भी अंदाजे तो अपने आप नूं कहंदा असी एक्सीलेटर ते पैर रखे, वो हुण विद इन इंडिया उन्होंने कोई फिक्र नहीं है भी कोई हिंदुओं तो बिना कोई रह गया। और इस सारे दे चलदे हैं फिर कला यही नहीं, तुसीं ये देखो भी अपनी ये नफरत के एजेंडे नूं किवें दूसरियां दे नाल जोड़ के हुण सेंट औरबिंदो और विवेकानंद, ये बेशक हिंदू कल्चरल आइडेंटिटी नूं इन्हां ने जां स्पिरिचुअल आइडेंटिटी नूं दिता है, साह दिता है, ये दोवें ही बंगाली ने। लेकिन जे तुसीं RSS की आइडियोलॉजी देखो, उन्हां दा तां कोई मेल नहीं। वो उन्हां नूं कोट कर रहा है कि भी ये जड़ा है असी तो उन्होंने रस्ते ते तुरे हुए हैं। सो मतलब ये है भी इन्हों ये लगता है भी जी बंगाल स्टेट है ये एक रुकावट है, क्योंकि और हुण जिस किस्म की एंटी मुस्लिम वायलेंस उत्थे भी इन्होंने क्रिएट की है। सो उन्हां तक पहुँच करन लई इन्हों बंगाली आइकॉनिक फिगर चाहिए, इसलिए वो विवेकानंद और अरविंदो नूं यूज़ करते हैं। हालां जिहड़ा भारतीय जनसंघ पार्टी बनी उसका तो फाउंडर ही बंगाली सी, श्यामा प्रसाद मुखर्जी। नेहरू ने उन्होंने कैबिनेट मिनिस्टर भी लिया होया सी पहला, लेकिन श्यामा प्रसाद मुखर्जी विकिया नहीं है बंगालियां च, उहदे नां थल्ले थां नहीं बना सके। सो इन्हों सिर्फ तो सिर्फ हुण पंजाब तो समझते हैं भी असी बी टीम केजरीवाल और जिवें वो सारा कर रहा है सिखां दे खिलाफ इन्हां दियां अपनियां नीतियां चल रही हैं, और वो असी देखिया भी किवें किस अंदाज दे विच सिखां च घुसपैठ कर रहे हैं। पर यही स्टोरी जिहड़ी इस मोहन भागवत दी है, इहनूं BBC ने भी बड़ी डिटेल दे विच कवर कीता है। और एक इन्हां दी मैंबर पार्लीमेंट सुप्रिया हैगी है जिहड़ी BJP नूं चंगा घेरदी है, उसने कहा कि भागवत जी अखंड भारत की गल कर रहे हैं, हिंदू राष्ट्र दीयां गल्लां कर रहे हैं। मैं उन्होंने पुछना चाहुंदी हां कि चीन साडे घर च घुसपैठ करके बैठा है, मोदी जी ना उहदा नां लैंदे ने,
ਤੇ ਚਲੋ ਉਹ ਨਹੀਂ ਲੈਂਦੇ, ਤੁਸੀਂ ਉਹਨਾਂ ਦਾ ਨਾਂ ਲੈ ਲਓ ਤੇ ਚੀਨ ਨੂੰ ਬਾਹਰ ਕੱਢਣ ਲਈ ਦੱਸੋ ਕਿ ਵੀ ਤੁਸੀਂ ਕੀ ਕਰ ਰਹੇ ਹੋ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਸੇ ਤਰ੍ਹਾਂ ਸ਼ਿਵ ਸੈਨਾ ਦਾ MP ਹੈ ਸੰਜੇ ਰਾਉਤ, ਉਹਨੇ ਕਿਹਾ ਵੀ ਇਹ 15 ਸਾਲਾਂ ਤੱਕ ਕਾਹਨੂੰ ਵੇਟ ਕਰਨੀ ਹੈ, 8-10 ਸਾਲ ਤੋਂ 15 ਦਿਨਾਂ 'ਚ ਹੀ ਪੂਰਾ ਕਰ ਦਿਓ ਤੁਸੀਂ। ਹੁਣ ਅਖੰਡ ਭਾਰਤ ਜਿਹੜਾ ਬਣਾ ਹੀ ਲਓ ਜਿਹੜਾ ਰਹਿੰਦਾ। ਔਰ ਇਸ ਦੇ ਉੱਤੇ ਈਵਨ CPIM ਨੇ ਕਿਹਾ ਵੀ ਕਿਹੜੇ ਅਖੰਡ ਭਾਰਤ ਦੀ ਗੱਲ ਕਰ ਰਹੇ ਨੇ, ਤਾਂ ਜ਼ਹਿਰ ਫੈਲਾ ਰਹੇ ਨੇ। ਔਰ ਇਸ ਨਫ਼ਰਤ ਦੀ ਬਦੌਲਤ ਬੰਗਲਾਦੇਸ਼, ਮਿਆਂਮਾਰ, ਸ੍ਰੀਲੰਕਾ, ਅਫਗਾਨਿਸਤਾਨ, ਪਹਿਲਾਂ ਉਹਨਾਂ ਨੂੰ ਸਮਝਾ ਲਓ ਅਖੰਡ ਭਾਰਤ ਕੀ ਹੈ। ਲੇਕਿਨ ਉਹ ਬਿਲਕੁਲ ਬੇਰੋਕ ਟੋਕ ਇਹ ਗੱਲਾਂ ਤਾਂ ਸਾਡੀ ਕੰਜ਼ੰਪਸ਼ਨ ਲਈ ਨੇ ਕਿ ਜੀ ਹੋ ਗਿਆ। ਉੱਥੇ ਵਿਦਨ ਇੰਡੀਆ ਅੱਜ, ਔਰ ਸਾਡੇ ਇੱਕ ਵੀਰ ਇੰਗਲੈਂਡ ਤੋਂ ਕਾਲ ਕਰਦੇ ਹੁੰਦੇ ਨੇ, ਕੱਲ ਵੀ ਉਹਨਾਂ ਨੇ ਕਾਲ ਕੀਤੀ ਔਰ ਉਹ ਹਵਾਲਾ ਦੇ ਰਹੇ ਸੀ ਉਹਨਾਂ ਦੀ ਮਲਿਕਾ ਸ਼ੇਰਵਾਨੀ ਰਿਪੋਰਟਰ, ਕਿ ਉਹ ਵਰਚੁਅਲੀ ਰੋ ਰਹੀ ਸੀ ਕਿ ਭਾਈ UP ਔਰ ਦੂਸਰੀਆਂ ਥਾਵਾਂ ਤੇ ਮੁਸਲਮਾਨਾਂ ਨਾਲ ਕਿੱਧਰ ਜਾਈਏ। ਔਰ ਬੜੇ ਬੜੇ ਲੋਕ ਜਿਹੜੇ ਨੇ ਬੇਬਸ ਕੀਤੇ ਹੋਏ ਨੇ, ਉਹ ਬਾਹਰ ਮਸੀਤਾਂ ਦੇ ਬਾਹਰ ਆ ਕੇ ਜਿਹੜਾ ਉਹ ਹਨੂਮਾਨ ਚਾਲੀਸਾ ਪੜ੍ਹ ਰਹੇ ਨੇ ਔਰ ਕਈ ਮਸੀਤਾਂ ਤੇ ਜਾ ਕੇ ਹਿੰਦੂ ਝੰਡੇ ਲਾ ਦਿੱਤੇ ਨੇ ਔਰ ਜਿਵੇਂ ਮੈਂ ਕਿਹਾ ਬੁਲਡੋਜ਼ ਕਰ ਰਹੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਜਦੋਂ ਇਹ ਮੋਹਨ ਭਾਗਵਤ ਕਹਿੰਦਾ ਹੈ ਕਿ ਭਾਈ ਅਸੀਂ ਤਾਂ ਇਹ 8-10 ਸਾਲ ਚ ਅਖੰਡ ਭਾਰਤ ਬਣਾ ਦੇਣਾ, ਤੇ ਫਿਰ ਇਹ ਗਵਾਂਢੀ ਮੁਲਕ ਖਾਸ ਤੌਰ ਤੇ ਪਾਕਿਸਤਾਨ, ਜਿਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਵੀ ਕਿ ਭਾਈ ਉੱਥੇ ਅੰਦਰੂਨੀ ਤੌਰ ਤੇ ਕੀ ਚੱਲ ਰਿਹਾ ਹੈ, ਕਿਸੇ ਨੂੰ ਇਹ ਨਜ਼ਰ ਹੀ ਨਹੀਂ ਆ ਰਿਹਾ। ਉਹ ਤਾਂ ਆਪਣੀ ਲੜਾਈ 'ਚ ਲੱਗੇ ਹੋਏ ਨੇ, ਇੱਕ ਦੂਸਰੇ ਨੂੰ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਿ ਭਾਈ ਗਵਾਂਢ ਦੇ ਵਿੱਚ ਕੀ ਹੋ ਰਿਹਾ, ਕਸ਼ਮੀਰ ਦੇ ਵਿੱਚ ਕੀ ਹੋਏਗਾ ਆਉਣ ਵਾਲੇ ਦਿਨਾਂ 'ਚ। ਇਹ ਸਾਰੇ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ। ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 042। ਗਦਰੀ ਬਾਬਿਆਂ ਦੇ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ ਖਾਲਸਾ ਸਾਜਣਾ ਦਿਵਸ ਮੌਕੇ 23ਵਾਂ ਮਹਾਨ ਨਗਰ ਕੀਰਤਨ 17 ਅਪ੍ਰੈਲ 2022 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 4 ਅਪ੍ਰੈਲ ਤੋਂ 17 ਅਪ੍ਰੈਲ ਤੱਕ ਰੋਜ਼ਾਨਾ ਸ਼ਾਮ ਨੂੰ ਕੀਰਤਨ ਅਤੇ ਕਥਾ ਦੇ ਵਿਸ਼ੇਸ਼ ਦੀਵਾਨ ਗੁਰੂ ਘਰ ਵਿਖੇ ਸਜਾਏ ਜਾ ਰਹੇ ਹਨ। ਪੰਥ ਦੇ ਨਾਮਵਰ ਕੀਰਤਨੀਏ ਸਿੰਘ, ਕਥਾਵਾਚਕ ਅਤੇ ਪੋਲੀਟੀਕਲ ਐਕਟਿਵਿਸਟ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹਨ। 16 ਅਤੇ 17 ਅਪ੍ਰੈਲ ਦੇ ਵਿਸ਼ੇਸ਼ ਦੀਵਾਨਾਂ ਵਿੱਚ ਅਮਰੀਕਾ ਅਤੇ ਭਾਰਤ ਵਿੱਚ ਕੌਮੀ ਹਾਲਾਤਾਂ ਸੰਬੰਧੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰਦੁਆਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ 23ਵੇਂ ਮਹਾਨ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਕੈਨੇਡਾ ਦੀ NDP ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਮੁਸਲਮਾਨਾਂ ਵਿਰੁੱਧ ਜਿਹੜੀਆਂ ਭਾਵਨਾਵਾਂ ਭੜਕਾਉਣ ਦਾ ਕੰਮ ਜਿਹੜਾ ਹੈ ਉਹ ਬੰਦ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਅੱਜ ਖਾਲਸਾ ਸਾਜਣਾ ਦਿਵਸ ਦੇ ਉੱਤੇ ਇਹ ਪ੍ਰੋਗਰਾਮ ਕਰ ਰਹੇ ਹਾਂ, ਇਸ ਗੱਲ ਦਾ ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਜਿਹੜਾ ਗੁਰੂ ਸਾਹਿਬਾਨ ਦਾ ਆਦੇਸ਼ ਸੀ, ਸਿੱਖ ਕੌਮ ਦੇ ਲਈ ਫਰਮਾਨ ਹੈ ਕਿ ਭਾਈ ਅਸੀਂ ਜਿੱਥੇ ਵੀ ਕੋਈ ਕਿਸੇ ਦੇ ਬੇਸਿਕ ਹੱਕਾਂ ਨੂੰ, ਇਨਸਾਨੀ ਹਕੂਕਾਂ ਨੂੰ ਖੋਹਦਾ ਹੈ, ਉਸ ਦੇ ਉੱਤੇ ਕਿਸੇ ਦੇ ਉੱਤੇ ਧੱਕਾ ਕਰਦਾ ਹੈ, ਸਿੱਖ ਨੇ ਉਸ ਦੀ ਆਵਾਜ਼ ਬਣਨਾ। ਸੋ ਬੇਸ਼ੱਕ 35 ਮਿਲੀਅਨ ਸਿੱਖ ਕੌਮ ਆਪਣੀ ਹੋਂਦ ਦੀ ਲੜਾਈ ਵੀ ਲੜ ਰਹੀ ਹੈ। ਭਾਰਤ ਦੇ ਨਕਸ਼ੇ 'ਚ ਕੈਦ ਸਾਡੇ ਸਾਹਮਣੇ ਚੈਲੰਜਸ ਨੇ, ਬਾਹਰ ਆਪਣੀਆਂ ਅਡਾਪਟਡ ਕੰਟਰੀਜ਼ ਚੈਲੰਜਸ ਨੇ। ਲੇਕਿਨ ਜਿਹੜੇ ਸਾਡੇ ਇਲੈਕਟਿਡ ਆਫੀਸ਼ੀਅਲ ਜਿੱਥੇ ਵੀ ਪਹੁੰਚੇ ਨੇ, ਜਿੱਥੇ ਉਹ ਸਿੱਖ ਕੌਮ ਦੀ ਆਵਾਜ਼ ਬਣੇ, ਉੱਥੇ ਉਹ ਕਸ਼ਮੀਰੀਆਂ ਦੇ ਵੀ ਆਵਾਜ਼ ਨੇ। ਔਰ ਅੱਜ ਜੋ ਕੁਝ ਭਾਰਤ ਦੇ ਨਕਸ਼ੇ ਦੇ ਵਿੱਚ ਮੁਸਲਮਾਨਾਂ ਦੇ ਨਾਲ ਸਿੱਧੇ ਬੇਸ਼ਰਮੀ ਦੇ ਨਾਲ ਹੋ ਰਿਹਾ ਹੈ, ਉਸ ਦੇ ਖਿਲਾਫ ਵੀ ਉਹਨਾਂ ਨੇ ਆਵਾਜ਼ ਚੁੱਕੀ ਹੈ। ਔਰ ਮੇਰਾ
ਦੋ ਖਾਸ ਤੌਰ ਤੇ ਆਵਾਜ਼ਾਂ ਜਿਨ੍ਹਾਂ ਨੇ ਯੂਕੇ ਔਰ ਕੈਨੇਡਾ ਦੇ ਵਿੱਚ ਅਸਮਾਨ ਤੱਕ ਜਿਸ ਦੀਆਂ ਧੂਮਾਂ ਨੇ। ਪਹਿਲਾਂ ਮੈਂ ਗੱਲ ਜਗਮੀਤ ਸਿੰਘ ਦੀ ਕਰਾਂ। ਜਗਮੀਤ ਸਿੰਘ ਇਸ ਵੇਲੇ ਜਿਹੜੀ ਕੈਨੇਡਾ ਦੀ ਵੱਡੀ ਪਾਰਟੀ NDP ਹੈ ਉਹਦੇ ਲੀਡਰ ਨੇ, ਇਲੈਕਟਿਡ ਲੀਡਰ, ਮੈਂਬਰ ਪਾਰਲੀਮੈਂਟ ਤਾਂ ਹੈ ਹੀ ਨੇ, ਔਰ ਈਵਨ ਇਸ ਅਹਿਮੀਅਤ ਦਾ ਇਹ ਲੀਡਰ ਹੈ ਇਸ ਵੇਲੇ ਕਿ ਉਹਨਾਂ ਨੇ ਜਸਟਿਨ ਟਰੂਡੋ ਦੀ ਪਾਰਟੀ ਨਾਲ, ਕਿਉਂਕਿ ਜਸਟਿਨ ਟਰੂਡੋ ਦੀ ਪਾਰਟੀ ਵੀ ਮਾਈਨੋਰਟੀ 'ਚ ਹੀ ਹੈ, ਉਹ ਆਪਣੇ ਸਿਰ ਤੇ ਬਣਾ ਨਹੀਂ ਸੀ ਸਕਦੇ, ਸੋ ਉਹਨਾਂ ਨੇ ਉਹਨਾਂ ਨਾਲ ਸਮਝੌਤਾ ਕਰਕੇ ਉਹਨਾਂ ਨੂੰ ਸਪੋਰਟ ਦਿੱਤੀ ਹੈ, ਆਪਣੀਆਂ ਮੰਗਾਂ ਲੋਕਾਂ ਦੀਆਂ ਡੈਂਟਲ ਇੰਸ਼ੋਰੈਂਸ ਦੂਜੇ ਤੀਜੇ ਮਨਵਾ ਕੇ ਕਿ 2024 ਤੱਕ ਉਹ ਉਹਨਾਂ ਦੀ ਹਮਾਇਤ ਕਰਨਗੇ NDP ਪਾਰਟੀ। ਸੋ ਮਤਲਬ ਇਹ ਹੈ ਕਿ ਮਹਿਜ਼ ਕਿਸੇ ਇੱਕ MP ਦਾ ਬਿਆਨ ਨਹੀਂ ਹੈ, ਔਰ ਜਗਮੀਤ ਸਿੰਘ ਜਿਹੜੇ NDP ਦੇ ਲੀਡਰ ਨੇ ਔਰ ਇਸ ਅਹਿਮੀਅਤ ਦੇ ਨੇ, ਉਹਨਾਂ ਨੇ ਕੱਲ ਟਵੀਟ ਕੀਤਾ ਜੋ ਭਾਰਤ ਦੇ ਵਿੱਚ ਚੱਲ ਰਿਹਾ। ਉਹਨਾਂ ਦੇ ਐਗਜ਼ੈਕਟ ਨੇ, I am deeply concerned about images, videos and targeted threats of violence against the Muslim community in India. The Modi government must stop stoking anti-Muslim sentiment. Human rights must be protected. Canada must play a strong role in working towards peace everywhere. ਇਹ ਬਹੁਤ strong statement ਹੈ। ਉਹਨਾਂ ਨੇ ਕਿਹਾ ਵੀ ਮੈਂ ਬਹੁਤ ਹੀ ਜਿਹੜਾ ਚਿੰਤਤ ਹੈ ਜਦੋਂ ਕਿ ਮੈਂ ਇਮੇजेस ਜਿਹੜੀਆਂ ਤਸਵੀਰਾਂ ਵੀਡੀਓ ਦੂਸਰੀਆਂ ਭਾਰਤ ਤੋਂ ਆ ਰਹੀਆਂ ਨੇ ਜਿਹਦੇ 'ਚ ਕਿ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ, ਉਹਨਾਂ ਦੇ ਖਿਲਾਫ ਹਿੰਸਾ ਹੋ ਰਹੀ ਹੈ। ਔਰ ਇਹ ਜਿਹੜੀ ਮੋਦੀ ਹਕੂਮਤ, ਜਦੋਂ ਇਹ ਹੈ ਕਿ ਵੀ ਮੋਦੀ ਗਵਰਨਮੈਂਟ ਮਸਟ ਸਟਾਪ ਸਟੋਕਿੰਗ ਐਂਟਾਈ ਮੁਸਲਿਮ ਦਾ ਮਤਲਬ ਇਹ ਕਰਵਾਈ ਹਕੂਮਤ ਰਹੀ ਹੈ ਕਿ ਇਹ ਜਿਹੜੀ ਤੁਸੀਂ ਐਂਟਾਈ ਮੁਸਲਮਾਨ ਭਾਵਨਾਵਾਂ ਭੜਕਾ ਰਹੇ ਹੋ ਇਹਨੂੰ ਤੁਸੀਂ ਸਟਾਪ ਕਰੋ, ਔਰ ਹਿਊਮਨ ਰਾਈਟਸ ਮੁੱਢਲੇ ਤੌਰ ਤੇ ਹਰ ਇੱਕ ਦੇ ਪ੍ਰੋਟੈਕਟ ਹੋਣੇ ਚਾਹੀਦੇ ਨੇ। ਔਰ ਇਹ ਜਸਟਿਨ ਟਰੂਡੋ ਗਵਰਨਮੈਂਟ ਨੂੰ ਕਹਿ ਰਿਹਾ ਹੈ ਕਿ ਕੈਨੇਡਾ ਮਸਟ ਪਲੇ ਸਟਰੋਂਗ ਰੋਲ ਇਨ ਵਰਕਿੰਗ ਟੂਵਰਡਸ ਪੀਸ ਐਵਰੀਵੇਅਰ, ਕਿ ਮਤਲਬ ਇਹ ਹੈ ਵੀ ਤੁਸੀਂ ਇਸ ਮਾਮਲੇ 'ਚ ਇੰਟਰਵੀਨ ਕਰੋ। ਹੁਣ ਇਹ ਔਰ ਇਸ ਖਬਰ ਨੂੰ ਸਾਰਿਆਂ ਨੇ BBC ਤੋਂ ਲੈ ਕੇ ਕੈਨੇਡੀਅਨ ਨੈਟਵਰਕ ਇੰਟਰਨੈਸ਼ਨਲ ਨੇ ਕਵਰ ਕੀਤਾ ਹੈ, ਔਰ ਮੈਂ ਫਖਰ ਮਹਿਸੂਸ ਕੀਤਾ। ਮੈਂ ਕਿਹਾ ਭਾਈ ਇਹੀ ਜੇ ਗੁਰੂ ਸਾਹਿਬਾਨ ਨੇ ਸਾਨੂੰ ਜਿਹੜਾ ਨਿਰਧਨ ਕੋ ਪਾਲੇ, ਜਿਹੜਾ ਕੋਈ ਵੀ ਹੈ, ਸੋ ਕੋਈ ਵੀ ਕਿਤੇ ਵਿਕਟਮ ਹੈ ਜ਼ੁਲਮ ਦਾ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਗੁਰੂ ਤੇਗ ਬਹਾਦਰ ਸਾਹਿਬ ਦਾ ਫਰਮਾਨ ਹੈ ਕਿ ਸਿੱਖ ਨਾ ਕਿਸੇ ਨੂੰ ਡਰ ਦਿੰਦਾ ਹੈ ਨਾ ਕਿਸੇ ਦਾ ਡਰ ਮੰਨਦਾ ਹੈ। ਔਰ ਇਹ ਬਹੁਤ ਵੱਡੀ ਆਵਾਜ਼, ਔਰ ਇਸ ਲੈਵਲ ਦੇ ਉੱਤੇ ਇੰਨੀ, ਹਾਲਾਂ ਜੇ ਕੋਈ ਈਵਨ ਮੁਸਲਮਾਨ ਹੋਣ ਦੇ ਨਾਤੇ ਉਹਨਾਂ ਦੀ ਗੱਲ ਕਰਦਾ, ਜਿਹੜੇ ਬਹੁਤੇ ਕਰਦੇ ਨਹੀਂ ਨੇ, ਈਵਨ ਤੁਹਾਨੂੰ ਨਜ਼ਰ ਨਹੀਂ ਆਏਗਾ ਬਾਹਰਲੇ ਮੁਲਕਾਂ 'ਚ ਬੈਠੇ ਉਹ ਇਸੇ ਤੋਂ ਹੀ ਡਰਦੇ ਰਹਿੰਦੇ ਨੇ, ਜਿਵੇਂ ਭਾਰਤ ਦੇ ਵਿੱਚ ਬੈਠੇ ਸਿੱਖ ਲੀਡਰ ਕਈ ਵਾਰੀ ਸਿੱਖ ਹੱਕਾਂ ਦੀ ਗੱਲ ਕਰਨ ਤੋਂ ਹੀ ਡਰਦੇ ਨੇ ਕਿ ਜੀ ਸਾਡੇ ਤੇ ਕਮਿਊਨਲ ਹੋਣ ਦਾ ਲੇਬਲ ਨਾ ਲੱਗ ਜਾਏ। ਪਰ ਜਗਮੀਤ ਸਿੰਘ ਨੇ ਤਾਂ ਸਾਰੇ ਟੈਸਟ ਪਾਸ ਕੀਤੇ ਹੋਏ ਨੇ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਲਈ ਖੜਾ ਹੈ, ਸਿੱਖਾਂ ਦੇ ਹਕੂਕਾਂ ਲਈ ਖੜਾ ਹੈ, ਔਰ ਇਹੀ ਕਾਰਨ ਹੈ ਕਿ ਇੰਡੀਆ ਦਾ ਵੀਜ਼ਾ ਜਿਹੜਾ ਉਸ ਨੂੰ ਡਿਨਾਈ ਕੀਤਾ ਹੋਇਆ, ਔਰ ਪੂਰਾ ਜ਼ੋਰ ਲੱਗਾ ਹੋਇਆ ਸੀ ਇੰਡੀਅਨ ਐਸਟੈਬਲਿਸ਼ਮੈਂਟ ਦਾ, RSS ਦਾ, ਦੂਜਾ ਕਿ ਜਗਮੀਤ ਸਿੰਘ ਨੂੰ ਹਰਾਉਣਾ ਕਿਵੇਂ। ਔਰ ਦੂਸਰੀ ਬੁਲੰਦ ਆਵਾਜ਼ ਜਿਹੜੀ ਯੂਕੇ ਦੇ ਵਿੱਚ ਸਾਡੇ ਦੋ ਮੈਂਬਰ ਪਾਰਲੀਮੈਂਟ ਨੇ, ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ, ਉਹਨਾਂ ਦੋਵਾਂ ਨੇ, ਤਨਮਨਜੀਤ ਸਿੰਘ ਢੇਸੀ ਦੀ ਤਾਂ ਇੱਕ ਸਪੀਚ ਅੱਜ ਵੀ ਮੈਂ ਦੇਖ ਰਿਹਾ ਸੀ ਕਿ ਕਿੰਨੇ ਮਿਲੀਅਨ ਲੋਕਾਂ ਨੇ ਵਿਊ ਕੀਤਾ ਹੈ, ਉਦੋਂ ਜਦੋਂ ਕਿ ਬੋਰਿਸ ਜੌਨਸਨ ਨੇ ਇੱਕ ਆਰਟੀਕਲ ਦੇ ਵਿੱਚ ਮੁਸਲਮਾਨ ਬੀਬੀਆਂ ਦੇ ਹਿਜਾਬ ਨੂੰ ਲੈ ਕੇ ਰਿਡੀਕਿਊਲ ਕੀਤਾ ਸੀ, ਔਰ ਦੂਸਰਾ, ਔਰ ਜਿਵੇਂ ਪਾਰਲੀਮੈਂਟ 'ਚ ਖਲੋ ਕੇ ਉਹਨੂੰ ਵੰਗਾਰਿਆ, ਔਰ ਉਹਨੇ ਕਿਹਾ ਕਿ ਵੀ ਮੈਂ ਪੱਗ ਦੇ ਨਾਲ ਸਟੂਡੈਂਟ ਤੁਸੀਂ ਦੇਖਦੇ ਆਂ ਵੀ ਕਿਵੇਂ ਅਸੀਂ ਗੁਜ਼ਰੇ ਆਂ, ਔਰ ਇਹਨੂੰ ਮਾਫੀ ਮੰਗ ਜੋ ਤੂੰ ਇਹ ਕਿਹਾ ਜਾਂਦਾ, ਔਰ ਜਿਵੇਂ, ਔਰ ਇਹ ਬਹੁਤ ਸੈਲਡਮ ਹੁੰਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਕਿਸੇ ਦੀ ਪ੍ਰੈਜੈਂਟੇਸ਼ਨ ਤੇ ਕੋਈ ਤਾੜੀਆਂ ਮਾਰ ਰਿਹਾ ਹੋਏ। ਇਹ ਤਾਂ ਹੁੰਦਾ ਹੈ ਕਿ ਵੀ ਜਿਹੜੀ ਰੂਲਿੰਗ ਪਾਰਟੀ ਦਾ ਜਦੋਂ ਕੋਈ ਕਹਿੰਦਾ ਉਹ ਮੇਜ਼ ਥਪਥਪਾ ਦਿੰਦੇ ਨੇ ਜਾਂ ਦੂਜਾ, ਪਰ ਇੰਨੀ ਜ਼ਬਰਦਸਤ ਉਹਦੀ ਪ੍ਰੈਜੈਂਟੇਸ਼ਨ ਸੀ ਤਨਮਨਜੀਤ ਸਿੰਘ ਢੇਸੀ ਦੀ ਕਿ ਭਾਈ ਤਾੜੀਆਂ ਜਿਹੜੀਆਂ ਨੇ ਸਾਰੇ ਪਾਸੋਂ ਵੱਜੀਆਂ, ਔਰ ਉਹਦੀ ਸ਼ਕਲ ਜਿਹੜੀ ਹੈ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੀ ਦੇਖਣ ਵਾਲੀ ਸੀ। ਹੁਣ ਉਹ ਹਮੇਸ਼ਾ ਹੀ ਇਸ ਆਵਾਜ਼ ਨੂੰ, ਉਹ ਆਟੋਮੈਟਿਕਲੀ ਜਿੱਥੇ ਸਿੱਖਾਂ ਦੀ ਆਵਾਜ਼ ਕਿਸਾਨ ਮੂਵਮੈਂਟ ਦੇ ਚੱਲਦਿਆਂ ਵੀ ਤਨਮਨਜੀਤ ਸਿੰਘ ਢੇਸੀ, ਇਧਰ ਜਗਮੀਤ ਸਿੰਘ ਔਰ ਈਵਨ ਜਸਟਿਨ ਟਰੂਡੋ, ਉਹਨਾਂ ਦੇ ਰੋਲ ਨੇ ਇੱਕ ਬੜੀ ਵੱਡੀ ਤਬਦੀਲੀ ਕੀਤੀ। ਪਰ ਤੁਸੀਂ ਹਿੰਦੂ ਤਵੀ ਜ਼ਹਿਨੀਅਤ ਦੇਖੋ, ਅੱਜ ਕੱਲ ਤਨਮਨਜੀਤ ਸਿੰਘ ਢੇਸੀ ਆਪਣੇ ਪਰਿਵਾਰ ਦੇ ਨਾਲ ਪੰਜਾਬ ਗਏ ਹੋਏ ਨੇ, ਔਰ ਜੇ ਟੈਕਨੀਕਲ ਟੀਮ ਨੇ ਉਹ ਪਿਕਚਰਸ ਕੱਢੀਆਂ, ਹੁਣ ਆਪਣੀ ਵਾਈਫ ਔਰ ਆਪਣੇ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ, ਔਰ ਉਹਨਾਂ ਨੂੰ
ਜਿਹੜਾ ਹੈ ਉਹ ਕਿਸਾਨ ਜਥੇਬੰਦੀਆਂ ਵੱਲੋਂ ਆਨਰ ਵੀ ਕੀਤਾ ਗਿਆ ਕਿ ਕਿਉਂਕਿ ਉਹਨਾਂ ਨੇ ਫਾਰਮਰ ਇਸ਼ੂ ਦੇ ਵੇਲੇ ਬਹੁਤ ਵੱਡੀ ਆਵਾਜ਼ ਬਣ ਕੇ ਕੱਲੀ ਆਪ ਹੀ ਨਹੀਂ, ਕੈਨੇਡੀਅਨ ਪਾਰਲੀਮੈਂਟ ਦੇ 140 ਤੋਂ ਜ਼ਿਆਦਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਸ ਇਸ਼ੂ ਦੇ ਉੱਤੇ, ਇਸੇ ਤਰ੍ਹਾਂ ਜੱਗੀ ਜੌਲ ਦੇ ਇਸ਼ੂ ਦੇ ਉੱਤੇ ਵੀ ਆਵਾਜ਼ ਚੁੱਕੀ ਔਰ ਉਹਨਾਂ ਨੂੰ ਜਿਹੜਾ ਆਨਰ ਕੀਤਾ ਜਾ ਰਿਹਾ ਉੱਥੇ। ਲੇਕਿਨ ਇੱਕਦਮ ਜਦੋਂ ਮੈਂ ਉਹਨਾਂ ਦੇ ਇੱਕ ਦਿਨ ਪਹਿਲਾਂ ਉਹਨਾਂ ਨੂੰ ਆਨਰ ਕਰਨ ਦੀਆਂ ਖਬਰਾਂ ਸੀ, ਯੂਕੇ ਐਮਪੀ ਤਰਨਮਨਜੀਤ ਸਿੰਘ ਢੇਸੀ ਵਿਜ਼ਿਟਸ ਗੋਲਡਨ ਟੈਂਪਲ, ਤੇ ਅੱਜ ਮੈਂ ਖਬਰ ਦੇਖੀ ਕੈਂਸਲ ਯੂਕੇ ਐਮਪੀ ਤਰਨਮਨਜੀਤ ਸਿੰਘ ਢੇਸੀਜ਼ OCI ਕਾਰਡ ਸੇਜ਼ ਐਂਡ ਟਾਈ ਖਾਲਿਸਤਾਨ ਫਰੰਟ। ਹੁਣ ਜਿਵੇਂ ਕੈਪਟਨ ਅਮਰਿੰਦਰ ਤੋਂ ਏਜੰਸੀਆਂ ਨੇ ਡਿਸਆਨਰ ਕਰਾਇਆ ਹਰਜੀਤ ਸਿੰਘ ਸੱਜਣ ਨੂੰ, ਕੈਨੇਡੀਅਨ ਡਿਫੈਂਸ ਮਿਨਿਸਟਰ, ਕਹਿ ਕੇ ਕਿ ਮੈਂ ਨਹੀਂ ਮਿਲਣਾ, ਇਹ ਤਾਂ ਖਾਲਿਸਤਾਨੀ ਹੈ। ਫਿਰ ਜਸਟਿਨ ਟਰੂਡੋ ਤੇ ਉਹਨਾਂ ਦੀ ਫੈਮਿਲੀ ਨੂੰ ਕਿਵੇਂ ਡਿਸਆਨਰ ਕਰਵਾਇਆ। ਹੁਣ ਇਹ ਤਰਨਮਨਜੀਤ ਸਿੰਘ ਢੇਸੀ ਜਦੋਂ ਕਿ ਮੌਜੂਦ ਨੇ ਉੱਥੇ ਔਰ ਕਿਵੇਂ ਇਹਨਾਂ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਜਿਹੜਾ ਇਹ ਸ਼ੁਰੂ ਕਰ ਲਿਆ, ਇਹ ਐਂਟਾਈ ਖਾਲਿਸਤਾਨ ਫਰੰਟ ਦੇ ਨਾਂ ਥੱਲੇ ਉਹਨਾਂ ਨੇ ਕਿਹਾ ਜੀ ਇਹ ਜਿਹੜਾ OIC ਕਾਰਡ ਹੈ ਕਿਉਂਕਿ ਇਹ ਤਰਨਮਨਜੀਤ ਸਿੰਘ ਢੇਸੀ ਖਾਲਿਸਤਾਨੀ ਹੈ, ਇਸ ਦਾ ਇਹ ਜਿਹੜਾ ਕਾਰਡ ਹੈ ਇਸ ਨੂੰ ਰੱਦ ਕੀਤਾ ਜਾਏ। ਔਰ ਹਾਲਾਂਕਿ ਮਤਲਬ ਇਸ ਲੈਵਲ ਦਾ ਮਾਹੌਲ ਬਣਾ ਦਿੱਤਾ ਹੈ ਕਿ ਉਹਨਾਂ ਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਪਿਆ ਕਿ ਵੀ ਰਿਪੋਰਟਸ ਇਨ ਦਾ ਮੀਡੀਆ that I made an anti-India speech in 2020 rally in London are defamatory. There are some in Pakistan who had tried to portray me as being pro-India, while some hardliners in India are busy trying to say I am anti-India. I think the good people in both India and Pakistan are much too wise to fall for such lies and misinformation. ਹੁਣ ਇਹ ਬਿਲਕੁਲ ਇਹੀ ਹੈ ਕਿਉਂਕਿ ਜਦੋਂ ਤੁਸੀਂ ਹੱਕ ਸੱਚ ਦੀ ਗੱਲ ਕਰਨੀ ਹੈ ਉਹ ਬ੍ਰਿਟਿਸ਼ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਪਾਰਲੀਮੈਂਟ ਦੇ ਵਿੱਚ ਯੂਕੇ ਦੇ, ਪਰ ਜਦੋਂ ਉਹ ਕੋਈ ਗੱਲ ਇਸ ਐਂਗਲ ਤੋਂ ਕਰਦਾ ਹੈ ਜਿਹੜੀ ਜਸਟਿਸ ਲਈ ਹੈ ਉਹ ਇੰਡੀਆ ਜਾਂ ਉਥੋਂ ਦੋਨੋਂ ਹੀ ਤਰ੍ਹਾਂ ਉਹਨੂੰ ਕੋਈ ਐਂਟਾਈ ਇੰਡੀਆ ਕੋਈ ਪ੍ਰੋ ਇੰਡੀਆ ਕਹਿ ਕੇ ਪ੍ਰੋਜੈਕਟ ਕਰਦੀਆਂ ਔਰ ਇਸ ਦੇ ਨਾਲ ਜਿਹੜਾ ਇਹਨਾਂ ਦਾ ਖਾਲਿਸਤਾਨ ਦੇ ਉੱਤੇ ਟੇਕ ਹੈ ਉਹ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਸਿਗਨੇਟਰੀ ਹੈ, ਯੂਕੇ ਕਿਵੇਂ ਡਿਨਾਈ ਕਰ ਸਕਦਾ ਹੈ। ਸੋ ਮੈਂ ਸਮਝਦਾ ਵੀ ਮੈਂ ਜਦੋਂ ਅੱਜ ਖਾਲਸਾ ਸਾਜਨਾ ਦਿਵਸ ਦੇ ਉੱਤੇ ਕਮੈਂਟ ਕੀਤਾ ਤੇ ਮੈਨੂੰ ਇਹ ਲੱਗਾ ਕਿ ਵੀ ਇਹ ਇੰਪੋਰਟੈਂਟ ਹੈ ਦੱਸਣਾ ਕਿ ਭਾਈ ਕੱਲਾ ਇਹੀ ਨਹੀਂ ਕਿ ਅਸੀਂ ਸਿਰਫ ਇੱਥੇ ਬੈਠ ਕੇ ਗੱਲ ਕਰਦੇ ਹਾਂ, ਜਿਹੜੇ ਸਿੱਖੀ ਵੈਲਿਊਜ਼ ਨੂੰ ਪਰਨਾਏ ਹੋਏ ਨੇ ਇਲੈਕਟਿਡ ਆਫੀਸ਼ੀਅਲ ਨੇ, ਹਾਲਾਂ ਵਿਦਨ ਪਾਰਟੀ ਵੀ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਨੇ ਉਹਨਾਂ ਦੇ ਉੱਤੇ ਕੋਈ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਦੇ ਦਾਇਰਾਕਾਰ ਤੋਂ ਬਾਹਰ ਚਲੀਆਂ ਜਾਂਦੀਆਂ, ਪਰ ਜਿੱਥੇ ਉਹਨਾਂ ਨੂੰ ਮੌਕਾ ਬਣਦਾ ਉਹ ਜਿਹੜੀ ਸਫਰਿੰਗ ਪਾਰਟੀ ਹੈ ਉਹਦੇ ਹੱਕ 'ਚ ਆਵਾਜ਼ ਚੁੱਕਦੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹੱਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ। ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੂੰ ਬੇਨਤੀ ਹੈ ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ। ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਦਰੀ ਬਾਬਿਆਂ ਦੇ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵਿਖੇ ਖਾਲਸਾ ਸਾਜਣਾ ਦਿਵਸ ਮੌਕੇ 23ਵਾਂ ਮਹਾਨ ਨਗਰ ਕੀਰਤਨ 17 ਅਪ੍ਰੈਲ 2022 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ। 4 ਅਪ੍ਰੈਲ ਤੋਂ 17 ਅਪ੍ਰੈਲ ਤੱਕ ਰੋਜ਼ਾਨਾ ਸ਼ਾਮ ਨੂੰ ਕੀਰਤਨ ਅਤੇ ਕਥਾ ਦੇ ਵਿਸ਼ੇਸ਼ ਦੀਵਾਨ ਗੁਰੂ ਘਰ ਵਿਖੇ ਸਜਾਏ ਜਾ ਰਹੇ ਹਨ। ਪੰਥ ਦੇ ਨਾਮਵਰ ਕੀਰਤਨੀਏ ਸਿੰਘ
ਕਥਾਵਾਚਕ ਅਤੇ ਪੋਲੀਟੀਕਲ ਐਕਟਿਵਿਸਟ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹਨ। 16 ਅਤੇ 17 ਅਪ੍ਰੈਲ ਦੇ ਵਿਸ਼ੇਸ਼ ਦੀਵਾਨਾਂ ਵਿੱਚ ਅਮਰੀਕਾ ਅਤੇ ਭਾਰਤ ਵਿੱਚ ਕੌਮੀ ਹਾਲਾਤਾਂ ਸੰਬੰਧੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰਦੁਆਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ 23ਵੇਂ ਮਹਾਨ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਪੱਛਮੀ ਦੇਸ਼ਾਂ ਨੂੰ ਹੈਰਾਨੀ ਹੈ ਕਿ ਭਾਰਤ ਯੂਕਰੇਨ ਤੇ ਹਮਲਾ ਕਰਨ ਵਾਲੇ ਦੇਸ਼ ਰੂਸ ਦੇ ਨਾਲ ਕਿਉਂ ਖਲੋਤਾ ਹੈ। ਇਸ ਬਾਰੇ ਸਾਡੇ ਵੀਰ ਸਰਦਾਰ ਰਾਜ ਸਿੰਘ ਹੋਰਾਂ ਨੇ ਆਪਣਾ ਮੁਤਾਲਿਆ ਭੇਜਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਹਮੇਸ਼ਾ ਹੀ ਵੈਲਕਮ ਕਰਦੇ ਹਾਂ ਔਰ ਸਾਡੇ ਲਈ ਇੱਕ ਲਰਨਿੰਗ ਪ੍ਰੋਸੈਸ ਵੀ ਹੁੰਦੀ ਹੈ ਜਦੋਂ ਸਾਡੇ ਸੂਝਵਾਨ ਵੀਰ ਭੈਣਾਂ ਆਪਣੇ ਥਾਟ ਕਿਸੇ ਇਸ਼ੂ ਦੇ ਉੱਤੇ ਭੇਜਦੇ ਨੇ। ਇਵੇਂ ਹੀ ਸਾਡੇ ਵੀਰ ਰਾਜ ਸਿੰਘ, ਜਿਹੜੇ ਬੜੇ ਹੀ ਰਿਸਰਚ ਮਾਈਂਡਡ ਨੇ, ਹਿੰਦੂਤਵਾ ਦੇ ਕਾਨਸੈਪਟ ਨੂੰ ਹੀ ਸਿਰਫ ਨਹੀਂ ਸਮਝਦੇ, ਜਿਹੜੇ ਫਿਊਚਰ ਦੇ ਚੈਲੰਜਸ ਜਾਂ ਉਹਦਾ ਵੈਸਟਰਨ ਵਰਲਡ ਨੂੰ ਵੀ ਕਿਵੇਂ ਇਹਨਾਂ ਨੇ ਡਿਊਪ ਕੀਤਾ ਜਾਂ ਇਹ ਕਿਵੇਂ ਖੁਦ ਹਨੇਰੇ 'ਚ ਫਸੇ ਹੋਏ ਨੇ, ਇਹਨੂੰ ਵੀ ਸਮਝਦੇ ਨੇ। ਇਹਨਾਂ ਨੇ ਲਿਖਤਾਂ ਸਾਨੂੰ ਜਿਹੜੀ ਹੈ ਉਹ 2 ਹਫ਼ਤੇ ਪਹਿਲਾਂ ਦੀ ਭੇਜੀ ਸੀ, ਲੇਕਿਨ ਕਿਉਂਕਿ ਅਸੀਂ ਇੱਕ ਹਫ਼ਤਾ ਦਾ ਪ੍ਰੋਗਰਾਮ ਕੀਤੇ ਨਹੀਂ, ਉਹਨਾਂ ਨੇ ਫਿਰ ਸਾਡੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਔਰ ਉਹਦੇ 'ਚ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਲਿਖਤ ਹੈ ਉਹਨਾਂ ਦੀ ਇਹ ਪੋਲੀਟੀਕਲ, ਸੋਸ਼ਲ, ਆਈਡੀਓਲੋਜੀਕਲ, ਹਿਸਟੋਰੀਕਲ ਪਰਸਪੈਕਟਿਵ ਜਿਹੜੀ ਹੈ ਉਹ ਕਿਵੇਂ ਹਿੰਦੂਤਵਾ ਦਾ ਕੀ ਹੈ ਇਹਨੂੰ ਸਮਝਣ 'ਚ ਮਦਦਗਾਰ ਹੋਏਗੀ। ਮੈਂ ਵਕਤ ਦੀ ਸੀਮਾ ਨੂੰ ਦੇਖਦੇ ਹਾਂ ਸਾਰਾ ਪਾਰਟ ਤਾਂ ਡਿਸਕਸ ਨਹੀਂ ਕਰ ਸਕਦਾ, ਪਰ ਕੁਝ ਹਿੱਸੇ ਦੇ ਉੱਤੇ ਮੈਂ ਗੱਲ ਜ਼ਰੂਰ ਕਰਾਂਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਇੰਡੀਆ ਨੇ ਤਾਜ਼ਾ UN ਦੇ ਵਿੱਚ ਸਿਕਿਉਰਿਟੀ ਕੌਂਸਲ, ਜਨਰਲ ਅਸੈਂਬਲੀ, ਹਿਊਮਨ ਰਾਈਟ ਕੌਂਸਲ 'ਚ ਜਿਹੜਾ ਰੂਸ ਦਾ ਅਟੈਕ ਹੈ ਇਨਵੇਡ ਕੀਤਾ, ਉਹਨਾਂ ਉਹਦੀ ਸੋਵਰਨਿਟੀ ਨੂੰ ਵਾਇਲੇਟ ਕੀਤਾ ਯੂਕਰੇਨ ਦਾ, ਉਹਨੂੰ ਕੰਡੈਮ ਕਰਨ ਤੋਂ ਨਾ ਕਰ ਦਿੱਤੀ ਤੇ ਇਹ ਇਸ ਨਾਲ ਉਹਨਾਂ ਦੇ ਜਿਹੜੀ ਅਸਲੀ ਔਕਾਤ ਵੀ ਸਾਹਮਣੇ ਆਈ। ਪਰ ਇਸ ਨੂੰ ਲੈ ਕੇ ਕੁਝ ਪੱਛਮ ਦੇ ਮੁਲਕਾਂ ਦੇ ਵਿੱਚ ਹੈਰਾਨੀ ਦਾ ਵੀ ਇਜ਼ਹਾਰ ਕੀਤਾ ਗਿਆ ਕਿ ਇਹ ਕਿਵੇਂ ਇੰਡੀਆ ਐਗਰੈਸਰ ਨਾਲ ਖਲੋ ਸਕਦਾ ਹੈ। ਪਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜੇ ਤੁਸੀਂ ਇਹ ਸਾਰਿਆਂ ਨੂੰ ਦੇਖੋਗੇ ਕਿ ਵੀ ਇਹਨਾਂ ਦੀ ਹਕੀਕਤ ਕੀ ਹੈ, ਔਰ ਮੈਂ ਜਿਵੇਂ ਉਹਨਾਂ ਦਾ ਸੈਕੰਡ ਪੈਰਾਗ੍ਰਾਫ ਹੈ ਕਿ ਵੈਸਟਰਨ ਡੈਮੋਕ੍ਰੇਸੀਜ਼ ਅਨਫੋਰਚੂਨੇਟਲੀ deluded themselves that India would stand on the right side of history with the civilized world against Russia's genocidal butchery, particularly after giving it a lifeline by opening their economies to India since 1990s and even placing Hindus trained in US business schools in leading positions at Fortune 500 US companies and universities। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1990 ਦੇ ਵਿੱਚ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਇਹਨਾਂ ਨੂੰ ਨੇੜੇ ਲਾਇਆ ਵੈਸਟਰਨ ਇਕੋਨਮੀਜ਼ ਨੇ ਔਰ ਅੱਜ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਵੀ ਜਿਹੜੇ ਇਹਨਾਂ ਦੇ ਨੇ ਉਹ ਕਾਫੀ ਉੱਚ ਅਹੁਦਿਆਂ ਤੇ ਬਿਠਾਏ ਹੋਏ ਨੇ। ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਵੀ ਉਹ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦੇ ਨੇ ਕਿ ਇਹ ਕਿਵੇਂ ਜਿਹੜੇ ਨੇ ਉਹਨਾਂ ਦੇ ਨਾਲ ਖਲੋਤੇ ਨੇ ਜਾ ਕੇ ਰਸ਼ੀਆ ਦੇ ਨਾਲ। They should however have known better given the Brahminist regime's own genocidal track record of state-supported atrocities and economic apartheid policies directed। ਹੁਣ ਉਹਨਾਂ ਨੇ ਫਿਗਰ ਜਿਹੜੀਆਂ ਦਿੱਤੀਆਂ ਨੇ, ਉਹਨਾਂ ਨੇ ਕਿਹਾ ਵੀ ਇਹ ਬ੍ਰੈਹਮਨਿਸਟ ਰਜੀਮ ਨੂੰ ਸਮਝਣ ਦੇ ਲਈ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਇਹ ਖੁਦ ਵੀ ਪੁਤਿਨ ਥਾਟ ਵਾਲੀਆਂ ਜਿਹੜਾ ਜੈਨੋਸਾਈਡਲ ਮਾਈਂਡਸੈਟ ਹੈ ਉਸ ਦਾ ਹੀ ਇਹ ਸ਼ਿਕਾਰ ਨੇ। ਇਹਨਾਂ ਨੇ ਖੁਦ ਇਹ ਜੈਨੋਸਾਈਡ ਕੀਤਾ ਹੋਇਆ ਕਿ ਕਿਵੇਂ ਇਹਨਾਂ ਨੇ 600 ਮਿਲੀਅਨ ਨਾਨ ਹਿੰਦੂ ਇੰਡੀਜਨਸ ਕਮਿਊਨਿਟੀਜ਼ ਦੇ ਉੱਤੇ ਜ਼ੁਲਮ ਕੀਤੇ ਨੇ, ਕਰ ਰਹੇ ਨੇ। 40 ਮਿਲੀਅਨ ਦੇ ਕਰੀਬ ਸਿੱਖਾਂ ਤੇ 250 ਮਿਲੀਅਨ ਮੁਸਲਮਾਨਾਂ ਤੇ। ਇਹ ਫਿਗਰ ਕਿਉਂਕਿ ਕਈਆਂ ਨੂੰ ਲੱਗੇਗਾ ਕਿ ਐਗਜ਼ੈਜਰੇਟਡ ਹੈ, ਪਰ ਮੇਰਾ ਵੀ ਹਮੇਸ਼ਾ ਇਹ ਮੰਨਣਾ ਹੁੰਦਾ ਕਿ ਸਟੈਟਿਸਟੀਕਲ ਜੈਨੋਸਾਈਡ ਵੀ ਕਰਦੇ ਨੇ ਇਹ ਬਹੁਤ ਵਾਰ। ਜਦੋਂ ਔਰ ਪੰਜਾਬ 'ਚ 2-3 ਕੇਸਿਸ ਦਾ ਮੈਨੂੰ ਪਤਾ ਹੈ ਕਿਉਂਕਿ ਸਾਊਥ ਦੇ ਲਿਖਣ ਵਾਲੇ ਆਉਂਦੇ ਨੇ, ਲਿਖਾਣ ਵਾਲੇ ਲਿਖਾ ਰਹੇ ਨੇ, ਧਰਮ ਸਿੱਖ ਆ ਖੁਦ ਹੀ ਹਿੰਦੂ ਭਰ ਰਹੇ ਨੇ ਕਿਉਂਕਿ ਜਿੰਨਾ ਕੁ ਤੁਹਾਡਾ ਲਿਟਰੇਸੀ ਲੈਵਲ ਹੈ ਉਹਦੇ 30-35% ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਤੁਸੀਂ ਕੀ ਕਿਹਾ, ਉਹਨਾਂ ਨੇ ਕੀ ਲਿਖਿਆ। ਸੋ ਉਹਨਾਂ ਨੇ 40 ਮਿਲੀਅਨ ਸਿੱਖ, 250 ਮਿਲੀਅਨ ਮੁਸਲਿਮ, 45 ਮਿਲੀਅਨ ਕ੍ਰਿਸਚੀਅਨ, 150 ਮਿਲੀਅਨ ਦਲਿਤ ਤੇ 100 ਮਿਲੀਅਨ ਟ੍ਰਾਈਬਲਸ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ 500 ਮਿਲੀਅਨ ਦੇ ਕਰੀਬ ਮਾਰਜਨਲਾਈਜ਼ ਲੋ ਕਾਸਟ ਹਿੰਦੂ, ਜਿਨ੍ਹਾਂ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ ਤੋਂ ਇਲਾਵਾ ਬੈਕਵਰਡ ਕਲਾਸਿਸ OBC ਸ਼ਾਮਲ ਨੇ,
all trapped in the failed post-1947 Indian Union, controlled by radicalized and supremacist elements from 8% Brahminist community. और ये कोई शक नहीं है कि जिन्होंने असी हायर अपर क्लास कहते हैं ब्रह्मनिस्ट ਦੇ ਵਿੱਚ ब्राह्मण ਬਣੀਆਂ ਤੇ ਲਾਲਾ ਆਰਥੋਡਾਕਸ ਹਿੰਦੂ ਜਿਹੜੇ ਨੇ 100 ਮਿਲੀਅਨ ਇਹਨਾਂ ਦੀ ਆਬਾਦੀ, ਇਹ 8%। ਸੋ 8% ਜਿਹੜੇ ਨੇ ਇਹਨਾਂ ਨੇ ਕਿਵੇਂ ਰੈਸਟ ਆਫ ਦਾ 92% ਨੂੰ ਉਹ ਜਿਹੜਾ ਉਹ ਪਰਸੀਕਿਊਟ ਕਰ ਰਹੇ ਨੇ, ਕਿਵੇਂ ਉਹਨਾਂ ਦੇ ਹੱਕਾਂ ਤੇ ਛਾਪਾ ਮਾਰ ਰਹੇ ਨੇ। ਸੋ ਇਹ ਇੱਕ ਬੜੇ ਚੰਗੇ ਅੰਦਾਜ਼ ਦੇ ਵਿੱਚ ਵੀ ਰਾਜ ਸਿੰਘ ਹੋਰਾਂ ਨੇ ਇਸ ਸਾਰੇ ਨੂੰ ਸਮਝਾਇਆ। ਔਰ ਉਹਨਾਂ ਨੇ ਕਿਹਾ ਵੀ ਕਿਵੇਂ ਇਹਨਾਂ ਹਿੰਦੂ ਤਵੀਆਂ ਨੇ ਕਵਰ ਅਪ ਕੀਤਾ ਕਿ ਜਦੋਂ ਫਰਵਰੀ 2020 'ਚ ਟਰੰਪ ਵਿਜ਼ਿਟ ਕਰ ਰਿਹਾ ਸੀ ਤੇ ਵੈਸਟਰਨ ਮੀਡੀਆ ਨੇ ਔਰ ਮੁਸਲਮਾਨਾਂ ਦੇ ਖਿਲਾਫ ਜੋ ਦਿੱਲੀ 'ਚ ਹੋ ਰਿਹਾ ਸੀ ਪੋਗਰਾਮ, ਲਿੰਚਿੰਗ, ਰੇਪਿੰਗ, ਲੂਟਿੰਗ ਮੁਸਲਿਮ ਨੇਬਰਹੁਡਸ ਤੇ, ਉਹਨੂੰ ਉਹਨਾਂ ਨੇ ਬੜੀ ਕਨਵੀਨੀਐਂਟਲੀ ਰਾਇਟ ਕਹਿ ਦਿੱਤਾ। ਔਰ ਸਾਰੇ ਵੈਸਟਰਨ ਮੀਡੀਆ 'ਚ ਸਣੇ CNN ਔਰ ਦੂਜੇ ਤੀਜੇ ਦੇ ਇਹ ਲਫ਼ਜ਼ ਹੀ ਰਾਈਟਿੰਗ ਚੱਲ ਰਿਹਾ ਸੀ। ਉਹਨਾਂ ਨੇ ਫਿਰ ਉਸ ਦਾ ਹਵਾਲਾ ਦਿੱਤਾ ਗਾਰਡੀਅਨ ਅਖਬਾਰ, ਹਿੰਦੂ ਮੌਬ ਰਾਇਟ ਰਿਲੀਜੀਅਸ ਹੇਟਡ ਨੈਸ਼ਨਲਿਸਟ। ਉਹਨਾਂ ਨੇ ਕਿਹਾ ਵੀ ਇਹੀ ਅਪਰੋਚ ਜਿਹੜੀ ਹੈ 2002 ਦੇ ਵਿੱਚ ਵੀ ਸੀ ਜਦੋਂ 2000 ਤੋਂ ਜ਼ਿਆਦਾ ਮੁਸਲਮਾਨਾਂ ਨੂੰ ਗੁਜਰਾਤ ਦੇ ਵਿੱਚ ਮੋਦੀ ਅਮਿਤ ਸ਼ਾਹ ਦੀ ਜੋੜੀ ਦੀ ਕਮਾਂਡ ਥੱਲੇ ਬੁਚਰਿੰਗ ਕੀਤੀ ਗਈ ਉਹਨਾਂ ਦੀ, ਉਸ ਨੂੰ ਵੀ ਇਹਨਾਂ ਨੇ ਰਾਈਟਿੰਗ ਦਾ ਨਾਂ ਦਿੱਤਾ। ਫਿਰ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ 1984 ਜਿਹੜਾ ਸਟੇਟ ਸਪਾਂਸਰਡ ਸਲਾਟਰ ਸੀ ਸਿੱਖਾਂ ਦਾ, ਜਿਹਦੇ ਵਿੱਚ ਭਾਰਤ ਭਰ 30,000 ਤੋਂ ਜ਼ਿਆਦਾ ਸਿੱਖਾਂ ਨੂੰ ਮਾਰਿਆ ਗਿਆ, ਸਿੱਖ ਔਰਤਾਂ ਔਰ ਬੱਚੀਆਂ ਨਾਲ ਗੈਂਗਰੇਪ ਕੀਤਾ ਗਿਆ ਔਰ 104 ਸ਼ਹਿਰਾਂ ਦੇ ਵਿੱਚ ਭਾਰਤ ਭਰ ਦੇ ਵਿੱਚ ਹੁੰਦਾ। ਇਸ ਨੂੰ ਵੀ ਕਿਵੇਂ ਮਾਰਕ ਟਲੀ ਜਿਹੜਾ ਉਹਨਾਂ ਦਾ ਹੀ ਉੱਥੇ ਹੀ ਹੁਣ ਵੀ ਸੈਟਲ ਹੋਇਆ ਰਿਟਾਇਰ ਹੋਣ ਤੋਂ ਬਾਅਦ, ਉਹਨੇ ਇਹਨੂੰ ਰਾਈਟ ਦਾ ਨਾਂ ਦਿੱਤਾ ਸੀ, ਰਾਈਟਿੰਗ ਦੇ ਥੱਲੇ ਕਿਹਾ ਸੀ। ਔਰ ਹਾਲਾਂਕਿ ਜਿਹੜੀਆਂ ਸਾਰੀਆਂ ਨੇ ਇਸ ਜਿਹੜਾ ਜੋ ਇਹ ਵਾਇਲੈਂਸ ਸਿੱਖਾਂ ਦੇ ਖਿਲਾਫ ਵੀ ਹੋਈ, ਇਹਨੂੰ RSS ਤੇ ਆਰੀਆ ਸਮਾਜ ਦੇ ਡੈਥ ਸਕੁਐਡ ਲੀਡ ਕਰ ਰਹੇ ਸੀ ਹਿੰਦੂ ਕੈਬਨਿਟ ਮਿਨਿਸਟਰ MP, ਸਾਰੇ ਹੀ ਉਹੀ HKL ਭਗਤ, ਸਜਨ ਕੁਮਾਰ, ਜਗਦੀਸ਼ ਟਾਈਟਲਰ। ਸੋ ਇਸੇ ਤਰ੍ਹਾਂ 2007 ਤੋਂ ਲੈ ਕੇ ਪ੍ਰੋਵਿੰਸ ਆਫ ਅੰਟਾਰੀਓ ਕੈਨੇਡਾ ਐਂਡ ਦਾ ਸਟੇਟ ਲੈਜਿਸਲੇਚਰ, ਉਹਨਾਂ ਨੇ ਕਿਹਾ ਉਹ ਨਿਊ ਜਰਸੀ ਹੋਏ, ਕਨੈਟੀਕਟ ਹੋਏ, ਪੈਨਸਿਲਵੇਨੀਆ ਹੋਏ, ਉਹਨਾਂ ਨੇ ਔਰ ਓਨਟਾਰੀਓ ਹੋਏ ਕੈਨੇਡਾ 'ਚ, ਉਹਨਾਂ ਨੇ ਤਾਂ ਇਹਨੂੰ ਜੈਨੋਸਾਈਡ ਮੰਨਿਆ। ਲੇਕਿਨ ਇਹ ਜਿਹੜਾ ਇਹਨਾਂ ਨੇ ਉਹਨੂੰ ਰਾਈਟਿੰਗ ਦੇ ਥੱਲੇ ਬਣਾ ਕੇ ਇਸ ਸਾਰੇ ਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਇਹੀ ਜਿਹੜਾ ਡਿਊਰਿੰਗ ਦਾ colonial period Brahminist community was indoctrinated into a fascist and supremacist neo-Manuite social ideology and Akhand Bharat nationalism by socio-political organizations such as Arya Samaj, RSS ਔਰ ਉਸੇ ਪੈਟਰਨ ਦੇ ਉੱਤੇ ਮਾਡਲਡ ਔਨ ਹਿਟਲਰਸ। ਅਸੀਂ ਆਲਰੇਡੀ ਅੱਜ ਕੁਦਰਤੀ ਮੈਂ ਇਹ ਵੀ ਡਿਸਕਸ ਕਰ ਰਹੇ ਹਾਂ, ਪਰ ਪਹਿਲਾ ਸੈਗਮੈਂਟ ਦੇ ਵਿੱਚ ਅਸੀਂ ਡਿਸਕਸ ਕੀਤਾ ਕਿ ਕਿਵੇਂ ਮੋਹਨ ਭਾਗਵਤ ਜਿਹੜਾ ਹੁਣ ਅਖੰਡ ਭਾਰਤ ਦੀ ਗੱਲ ਕਰ ਰਿਹਾ, ਉਹੀ ਹਿਟਲਰ ਔਰ ਉਹਦੇ ਤੋਂ ਦੇ ਨਾਲ ਜੁੜਿਆ ਹੋਇਆ ਜੋ ਰੋਲ ਆਰੀਆ ਸਮਾਜ ਔਰ ਦੂਸਰਿਆਂ ਦਾ ਉਹਦੇ ਤੇ ਉਹਨਾਂ ਨੇ ਕੀਤਾ। ਫਿਰ ਉਹਨਾਂ ਨੇ ਕਿਹਾ ਇਨ ਦਿਸ ਬ੍ਰਾਹਮਨ ਸੈਂਟਰਿਕ ਆਈਡੀਓਲੋਜੀ ਐਂਡ ਨੈਸ਼ਨਲਿਜ਼ਮ Manu's caste dogmas maintained in secret Brahmin texts were combined with 19th century race-based Aryan theory। ਇਹ ਵੀ ਜਿਹੜੀ ਆਰੀਅਨ ਥਿਊਰੀ, ਆਰੀਆ ਸੁਪਰੀਮੇਸੀ, ਚੌੜਾ ਮੱਥਾ, ਲੰਬਾ ਨੱਕ, ਗੌਰ ਵਰਨ, ਔਰ ਉਹਨੂੰ ਉਹਨਾਂ ਨੇ ਆਪਣੇ ਵਰਨ ਆਸ਼ਰਮ ਜਿਹੜਾ ਕਿ ਉਹ ਮੰਨੂ ਦਾ ਹੈ ਉਹਦੇ ਨਾਲ ਉਹਨੂੰ ਟੈਗ ਕੀਤਾ। The resulting Brahminist regime that assumed dominion over British India with the transfer of power in 1947 has no respect for life, property rights, labor and religions of other communities and peoples. Everything everywhere exists for the Brahminists to take, plunder and kill by any hook or crook using Chanakya deception tactic। ਕਿਉਂਕਿ ਇਹ ਬੇਸਿਕਲੀ ਮੰਨੂ ਸਮਝ ਜਿੱਥੇ ਬ੍ਰਾਹਮਣ ਦੇ ਹਕੂਕ ਨੇ, ਉਹ ਸ਼ੂਦਰ ਦੀ ਔਰਤ ਨੂੰ ਰੇਪ ਕਰ ਸਕਦਾ ਹੈ, ਉਹ ਕਿਸੇ ਦਾ ਮਰਡਰ ਕਰ ਦੇ ਉਸ ਦੇ ਉੱਤੇ ਕੋਈ ਚਾਰਜ ਨਹੀਂ ਹੋਏਗਾ। ਇਹ ਸਾਰੇ ਹਕੂਕ ਜਿਹੜੇ ਦਿੱਤੇ ਹੋਏ ਨੇ ਅੱਜ ਇਸ ਰਜੀਮ ਦੇ ਵਿੱਚ ਬ੍ਰਾਹਮਨਿਜ਼ਮ ਵਾਲਿਆਂ ਨੇ ਪੋਲੀਟੀਕਲ ਪਾਵਰ ਰਾਹੀਂ ਵੀ ਉਹਨੂੰ ਜਿਹੜਾ ਫਰਦਰ ਆਪਣਾ ਸਟੈਂਗਲ ਹੋਲਡ ਬਣਾ ਲਿਆ। ਔਰ ਇਹ ਜੋ ਕੁਝ ਅੱਜ ਵਾਪਰ ਰਿਹਾ ਇਸੇ ਦੇ ਥੱਲੇ ਹੀ ਹੋ ਰਿਹਾ। ਫਿਰ ਉਹਨਾਂ ਦੇ 2 ਪੈਰਾਗ੍ਰਾਫ 'ਚ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਕਿ ਕਿਵੇਂ ਇਹ ਸਾਰੇ ਲਾਸਟ ਨੇਮ ਕੋ ਬੈਨਰਜੀ, ਜੋਸ਼ੀ, ਨਾਥ, ਪਾਠਕ, ਸ਼ਰਮਾ, ਤਿਵਾੜੀ, ਅਗਰਵਾਲ, ਚੱਡਾ, ਚੋਪੜਾ, ਖੰਨਾ, ਕੁਮਾਰ, ਮਲਹੋਤਰਾ, ਇਹ ਜਿਹੜੇ ਸਾਰੇ ਨੇ ਇਹ ਕਿਵੇਂ ਉਹ ਸਾਰੇ ਹਾਇਰ ਕਾਸਟ ਐਸ਼ਲੀਓਨ 'ਚੋਂ ਨਿਕਲਦੇ ਨੇ ਔਰ ਕਿਵੇਂ ਇਹ ਜਿਹੜਾ ਇਹਨਾਂ ਨੇ ਪਿਛਲੀਆਂ 25 ਸਦੀਆਂ ਦੇ ਵਿੱਚ 2500 ਸਾਲ ਤੋਂ ਕਿਵੇਂ ਇਹਨਾਂ ਨੇ ਇਹ ਸਾਰੇ ਦੇ ਉੱਤੇ ਗਲਬਾ ਬਣਾਇਆ ਹੋਇਆ। ਔਰ ਫਿਰ ਉਹਨਾਂ ਨੇ ਈਵਨ ਇਹ ਸਾਰੇ ਨੂੰ ਮੌਰੀਆ ਐਮਪਾਇਰ, ਗੁਪਤਾ ਐਮਪਾਇਰ, ਇਹ ਸਾਰੇ ਨੂੰ ਡਿਸਕਸ ਕੀਤਾ ਤੇ ਕਨਕਲੂਜਨ ਦੇ ਵਿੱਚ
ਜਿਹੜੇ ਅੱਜ ਦੀ ਪਾਰਲੀਮੈਂਟ 'ਚ ਕੀ ਹੈ 2 ਪੈਰਾਗ੍ਰਾਫ ਉਹਨਾਂ ਦੇ ਨੇ। ਉਹਨਾਂ ਨੇ ਕਿਹਾ ਵੀ ਆਫ ਦਾ 543 ਮੈਂਬਰਸ ਆਫ ਪਾਰਲੀਮੈਂਟ ਦਿੱਲੀ around 233 43% have been charged with serious crimes including rape, murder and abduction कि सब criminal अद्धी parliament ਜਿਹੜੀ ਹੈ ਉਹ criminals ਦੀ ਹੈ। While genocidal violence threatens every non-Hindu community in India, Muslim, Sikh, Christian, Dalits, the Brahminist establishment has also sent its army and paramilitary forces to terrorize, murder and subjugate the populations of every non-Hindu majority state in Indian Union including Kashmir, Punjab, Nagaland, Assam, Manipur। ਹੁਣ ਈਵਨ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਜੀ ਜਿਹੜੀਆਂ 9 ਸਟੇਟਾਂ ਨੇ ਇੰਡੀਆ ਦੀਆਂ ਜਿੱਥੇ ਹਿੰਦੂ ਮਾਈਨੋਰਿਟੀ 'ਚ ਨੇ ਉਹਨਾਂ ਨੂੰ ਮਾਈਨੋਰਿਟੀ ਰਾਈਟ ਦਿੱਤੇ ਜਾਣ। ਸੋ ਇਹੀ ਉਹ ਸਟੇਟਾਂ ਨੇ ਜਿੱਥੇ ਫੌਜ ਭੇਜ ਕੇ ਇਹਨਾਂ ਨੇ ਬਾਕੀਆਂ ਦੇ ਉੱਤੇ ਜਿਹੜਾ ਜ਼ੁਲਮ ਕੀਤੇ ਨੇ ਜਿਹੜੇ ਮਾਈਨੋਰਿਟੀਜ਼ ਜਿੱਥੇ ਮੈਜੋਰਿਟੀ 'ਚ ਨੇ। ਫਿਰ ਉਹਨਾਂ ਨੇ ਕਿਹਾ ਵੀ ਰੇਪ, ਟਾਰਚਰ, ਲੂਟਿੰਗ, ਐਕਸਟਰਾ ਜੁਡੀਸ਼ੀਅਲ ਕਿਲਿੰਗ, ਫੇਕ ਐਨਕਾਊਂਟਰਸ ਇਹ ਕਿਵੇਂ ਪ੍ਰੀ ਮੈਡੀਟੇਟਿਡ ਤੇ ਆਰਗੇਨਾਈਜ਼ਡ ਪ੍ਰੋਸੈਸ ਹੈ ਸਲੋ ਜੈਨੋਸਾਈਡ ਦੀ। ਐਮਨੈਸਟੀ ਇੰਟਰਨੈਸ਼ਨਲ ਤੇ ਦੂਸਰੇ ਹਿਊਮਨ ਰਾਈਟਸ ਗਰੁੱਪ ਨੂੰ ਕਿਵੇਂ ਇਹਨਾਂ ਸਟੇਟਾਂ 'ਚ ਜਾਣ ਤੋਂ ਰੋਕਿਆ। ਔਰ ਉਹਨਾਂ ਨੇ ਹਰ ਚੀਜ਼ ਦਾ ਈਵਨ ਜਿਵੇਂ ਨਿਊਯਾਰਕ ਟਾਈਮਜ਼ ਦਾ ਹਵਾਲਾ ਦਿੱਤਾ ਔਰ ਕੰਕਲੂਜਨ 'ਚ ਉਹਨਾਂ ਨੇ ਕਿਹਾ ਕਿ ਇਟਸ ਟਾਈਮ that Western democracies open their eyes to the reality of post-British India and see past its deceptive and fraudulent slogans of world's largest democracy कि ਅੱਖਾਂ ਖੋਲੋ ਪੱਛਮ ਵਾਲਿਓ ਡੈਮੋਕ੍ਰੇਸੀ ਔਰ ਇਹ ਧੋਖੇ ਵਾਲਾ ਨਾਂ ਇਹਨਾਂ ਨੇ ਲਾਰਜੈਸਟ ਡੈਮੋਕ੍ਰੇਸੀ ਕਿਹਾ। ਦਿਸ ਮੀਨਸ exposing the Brahminist jungle rule and casteocracy that took hold in 1947 after the end of British Raj ke ek gaye ek casteocracy wale aa gaye। It also means imposing sanctions and supporting freedom movements and their referendums such as the one by Sikhs for Justice to end the Brahminist failed and artificial Akhand Bharat tyranny and returning South Asia into a more governable configuration based on its natural ethno-linguistic sovereignty that existed before colonial। ਇਹ ਬੜੀ ਕੀਮਤੀ ਗੱਲ ਇਹਨਾਂ ਨੇ ਕਹੀ ਹੈ ਕਿ colonial rule ਤੋਂ ਪਹਿਲਾਂ ਜੋ ਉਹਨਾਂ ਦੀ ਡਾਈਵਰਸਿਟੀ ਜਾਂ ਉਹਨੂੰ ਰੀਸਟੋਰ ਕਰੋ। ਵੈਸਟਰਨ ਡੈਮੋਕ੍ਰੇਸੀ ਸਪੋਰਟ ਕਰਨ ਇਹ ਜਿਹੜੀਆਂ ਕਮਿਊਨਿਟੀ ਜਿਵੇਂ referendum 2020 ਮੁਹਿੰਮ ਹੈ Sikhs for Justice ਦੀ। This will also ensure that nearly 1 billion freed indigenous people and nations, for example Khalistan, Kashmir, Maharashtra, Rajasthan, Urdustan, Tamil Nadu, Tamil Eelam, Nagaland will be reliable allies in international security for Western democracies। For example ਕਿ ਜੇ ਇਹਨਾਂ ਨੂੰ ਸਪੋਰਟ ਕਰੋਗੇ ਇਹ ਰਿਲਾਇਬਲ ਤੁਹਾਡੇ ਅਲਾਈ ਹੋਣਗੇ। ਤੁਸੀਂ ਇਹ ਬ੍ਰਾਹਮਣਿਕ ਹਿੰਦੂਤਵੀ ਰਜੀਮ ਤੋਂ ਕੋਈ ਆਸ ਨਾ ਰੱਖੋ ਔਰ ਇਹ ਫਿਰ ਤੁਹਾਡੇ ਲਈ ਇਹਨਾਂ ਮੁਲਕਾਂ ਲਈ ਇੱਕ ਫ੍ਰੀ ਟ੍ਰੇਡ ਮਿਊਚੁਅਲ ਇਕਨੋਮਿਕ ਡਿਵੈਲਪਮੈਂਟ ਦਾ ਮਾਡਲ ਵੀ ਹੋਏਗਾ। The demand for Western products in South Asia will not vanish with the end of Brahminist regime but will increase। ਕਿ ਇਹ ਫੀਅਰ ਕਿ ਜੀ ਇੰਡੀਆ ਵੱਡੀ ਮਾਰਕੀਟ ਹੈ ਜੇ ਅਸੀਂ ਇਹਨਾਂ ਦੀ ਹਮਾਇਤ ਨਾ ਕੀਤੀ ਨਹੀਂ। ਉਹਨਾਂ ਨੇ ਕਿਹਾ ਕਿ ਵੀ ਬਿਲਕੁਲ ਰਾਜ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਇਹਨਾਂ ਨੂੰ ਸਪੋਰਟ ਕਰੋ ਜਿਹੜੇ ਅਸਲੀ ਉੱਥੋਂ ਦੇ ਵਾਰਸ ਵੀ ਨੇ ਜਿਨ੍ਹਾਂ ਦੀਆਂ ਵੈਲਿਊਜ਼ ਵੀ ਟਰੂਲੀ ਜਿਹੜੀਆਂ ਨੇ ਉਹ ਟੋਲਰੈਂਸ ਵਾਲੀਆਂ ਨੇ। ਇਹ ਤਾਂ ਉਹੀ ਹਿਟਲਰ ਫਾਸ਼ਿਜ਼ਮ ਔਰ ਵਰਨ ਆਸ਼ਰਮ ਤੇ ਬੇਸਡ ਨੇ। ਔਰ ਅਸੀਂ ਵੀ ਰਾਜ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਫਿਓਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ। ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 0424। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਭਾਰਤ ਦੇ ਹਵਾਲੇ ਨਾਲ ਕਿ ਪਾਕਿਸਤਾਨ ਵਿੱਚ ਵੱਡੀ
ਸਿਆਸੀ ਤਬਦੀਲੀ ਹੋਈ ਹੈ। ਸ਼ਹਬਾਜ਼ ਸ਼ਰੀਫ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹਨ ਅਤੇ ਜਿਹੜੇ ਇਮਰਾਨ ਖਾਨ ਵੱਡੇ ਵੱਡੇ ਜਲਸਿਆਂ ਨੂੰ ਸੰਬੋਧਨ ਕਰ ਰਹੇ ਹਨ। ਸੋ ਪਾਕਿਸਤਾਨ ਵਿਚਲੀ ਇਸ ਰਾਜਸੀ ਤਬਦੀਲੀ ਦਾ ਭਾਰਤ ਦੀਆਂ ਘੱਟ ਗਿਣਤੀਆਂ ਅਤੇ ਕਸ਼ਮੀਰ ਖਾਲਿਸਤਾਨ ਦੀਆਂ ਜਿਹੜੀਆਂ ਆਜ਼ਾਦੀ ਤਹਿਰੀਕਾਂ ਨੇ ਇਸ ਤੇ ਕੀ ਅਸਰ ਹੋਵੇਗਾ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ? ਦੇਖੋ, ਲਗਭਗ 2 ਹਫ਼ਤੇ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਕਾਫੀ ਹਲਚਲ ਰਹੀ, ਅਨਸਰਟਨਟੀ ਸੀ ਜੀ। ਹੁਣ ਵੀ ਬੇਸ਼ੱਕ ਦਰਜਾਏ ਹਰਾਰਤ ਸਿਆਸੀ ਹਲਕਿਆਂ 'ਚ ਤਾਂ ਗਰਮ ਹੈ, ਲੇਕਿਨ ਸ਼ਹਬਾਜ਼ ਸ਼ਰੀਫ ਉਹ ਐਜ਼ ਏ ਪ੍ਰਾਈਮ ਮਿਨਿਸਟਰ ਹੁਣ ਆਫੀਸ਼ੀਏਟਿੰਗ ਨੇ ਔਰ ਇਮਰਾਨ ਖਾਨ ਉਹ ਵੱਡੇ ਵੱਡੇ ਜਲਸਿਆਂ ਨੂੰ ਐਡਰੈਸ ਕਰ ਰਹੇ ਨੇ। ਪਿਸ਼ਾਵਰ ਦੇ ਵਿੱਚ ਕੱਲ ਜਿਹੜਾ ਉਹਨਾਂ ਦਾ ਜਲਸਾ ਸੀ ਰਿਕਾਰਡ ਤੋੜ ਸੀ ਔਰ ਇਹ ਕਿਹਾ ਜਾ ਰਿਹਾ ਹੈ ਵੀ ਕਦੇ ਵੀ ਪਿਸ਼ਾਵਰ ਦੀ ਹਿਸਟਰੀ 'ਚ ਇੰਨੀ ਵੱਡੀ ਕਰਾਊਡ ਪਹਿਲਾਂ ਨਹੀਂ ਦੇਖੀ ਗਈ। ਹੁਣ ਉਹਨਾਂ ਨੇ ਕਰਾਚੀ ਵੀ ਇੱਕ ਵੱਡੇ ਜਲਸੇ ਨੂੰ ਐਡਰੈਸ ਕਰਨਾ ਹੈ, ਫਿਰ ਲਾਹੌਰ ਆਉਣਾ ਹੈ। ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਅਸੀਂ ਇਹਨਾਂ ਨੂੰ ਚੱਲਣ ਨਹੀਂ ਦੇਣਾ ਹੈ, ਇਹ ਬਾਹਰਲੀ ਇੰਪੋਰਟਡ ਗਵਰਨਮੈਂਟ ਹੈ। ਜਿਵੇਂ ਆਪੋਜੀਸ਼ਨ ਇਮਰਾਨ ਖਾਨ ਦੀ ਸਰਕਾਰ ਨੂੰ ਸਿਲੈਕਟਡ ਗਵਰਨਮੈਂਟ ਕਹਿੰਦੀ ਸੀ, ਸੋ ਇਮਰਾਨ ਖਾਨ ਹੋਰਾਂ ਦਾ ਜਿਹੜਾ ਇਹਨਾਂ ਦੇ ਲਈ ਫਰੇਜ਼ ਹੈ ਉਹ ਇੰਪੋਰਟਡ ਗਵਰਨਮੈਂਟ ਹੈ। ਔਰ ਉਹ ਖੁੱਲ੍ਹ ਕੇ ਅਮਰੀਕਾ ਨੇ ਕੀ ਰੋਲ ਅਦਾ ਕੀਤਾ ਹੈ, ਕੀ ਸਾਜ਼ਿਸ਼ ਕੀਤੀ ਹੈ, ਇਸ ਜਿਹੜਾ ਉਹਨਾਂ ਦਾ ਪਿਸ਼ਾਵਰ ਦਾ ਜਲਸਾ ਸੀ ਉਹਦੇ 'ਚ ਵੀ ਉਹਨਾਂ ਨੇ ਖੁੱਲ੍ਹ ਕੇ ਗੱਲ ਕੀਤੀ। ਸੋ ਭਾਰਤ ਦਾ ਮੀਡੀਆ ਮੈਂ ਦੇਖ ਰਿਹਾ ਸੀ ਵੀ ਕਿਤੇ ਨਾ ਕਿਤੇ ਉਹਨਾਂ ਦੀ ਰੀਜੋਇਸਿੰਗ ਵੀ ਹੈ। ਇੱਕ ਇੰਟਰਵਿਊ 2-3 ਦਿਨ ਪਹਿਲਾਂ ਮਸ਼ਾਹਿਦ ਹੁਸੈਨ ਦੇ ਨਾਲ ਕਰਨ ਥਾਪਰ ਨੇ ਕੀਤਾ ਔਰ ਉਹਦੇ 'ਚ ਮੈਂ ਦੇਖ ਰਿਹਾ ਕਿ ਵੀ ਜਦੋਂ ਤੁਹਾਡਾ ਆਪਣੇ ਘਰ ਦੇ ਵਿੱਚ ਚੀਜ਼ਾਂ ਇਨ ਆਰਡਰ ਨਹੀਂ ਹੁੰਦੀਆਂ ਤੇ ਉਹ ਸਾਰੇ ਇੰਟਰਵਿਊ 'ਚ ਮੈਂ ਦੇਖ ਰਿਹਾ ਸੀ ਕਿ ਮਸ਼ਾਹਿਦ ਸਾਹਿਬ ਜਿਨ੍ਹਾਂ ਦਾ ਸਬੰਧ ਜ਼ਾਹਰ ਹੈ ਨਵਾਜ਼ ਸ਼ਰੀਫ ਪਾਰਟੀ ਨਾਲ ਹੈ, ਵੀ ਉਹ ਜੋ ਭਾਰਤ ਦੇ ਵਿੱਚ ਮੁਸਲਮਾਨਾਂ ਨਾਲ ਹੋ ਰਿਹਾ ਪਿਛਲੇ 2 ਹਫ਼ਤਿਆਂ 'ਚ ਹੀ ਆਰਾਮ ਨਾਲ ਉਹਦੀ ਕੋਈ ਗੱਲ ਕਰਨਗੇ ਜਾਂ ਦੂਜੇ, ਪਰ ਉਹ ਵੀ ਇਸ ਕਿਸਮ ਦਾ ਹੀ ਸਿਨੈਰੀਓ ਦੇ ਰਿਹਾ ਸੀ ਕਿ ਜੀ ਅਫਗਾਨਿਸਤਾਨ ਵਾਲੀ ਥ੍ਰੈਟ ਹੁਣ ਖਤਮ ਹੈ ਔਰ ਇਹ ਹੈ ਕਿ ਇਹ ਇੱਕ 3C ਉਹਨਾਂ ਨੇ ਕਿਹਾ ਕਿ ਜੀ ਕ੍ਰਿਕਟ, ਕਲਚਰ ਔਰ ਪਤਾ ਨਹੀਂ ਇੱਕ ਹੋਰ ਉਹਨਾਂ ਦਾ ਸੀ ਕਿ ਇਹਦੇ ਥੱਲੇ ਗੱਲਬਾਤ ਵੱਧ ਸਕਦੀ ਹੈ। ਲੇਕਿਨ ਮੈਂ ਸਮਝਦਾ ਵੀ ਜਿਉਂ-ਜਿਉਂ ਇਹ ਔਰ ਜਿਹੜਾ ਅਦਰਵਾਈਜ਼ ਅਸੀਂ ਦੇਖਦੇ ਹਾਂ ਕਿ ਅੱਜ ਬੀਤੇ ਕੱਲ੍ਹ ਹੀ, ਕਿਉਂਕਿ ਇੱਥੇ ਤਾਂ ਅੱਜ ਰਾਤ ਹੈ, ਪਾਕਿਸਤਾਨ ਦੀ ISPR ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਫੌਜ ਦਾ ਹੀ ਅਦਾਰਾ ਹੈ, ਉਹਨਾਂ ਦੇ ਮੇਜਰ ਜਨਰਲ ਇਫਤਖਾਰ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਡੀਟੇਲ ਦੇ ਵਿੱਚ ਔਰ ਉਹਦੇ 'ਚ ਜਿੱਥੇ ਉਹਨਾਂ ਨੇ ਕਿਹਾ ਕਿ ਵੀ ਅਮਰੀਕਾ ਨੇ ਬਲੈਟੈਂਟ ਇੰਟਰਫੀਅਰੈਂਸ ਤਾਂ ਕੀਤੀ ਜਿਹਦੇ ਕਰਕੇ ਉਹਨਾਂ ਨੂੰ ਡਿਮਾਰਸ਼ੇ ਵੀ ਦਿੱਤਾ ਗਿਆ ਔਰ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੇ ਵੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ, ਪਰ ਇਹ ਕੰਸਪੀਰੇਸੀ ਨਹੀਂ ਸੀ। ਸੋ ਇਹ ਇੱਕ ਆਪਣੀ ਕਿਸਮ ਦੀ ਡਿਬੇਟ ਉੱਥੇ ਚੱਲ ਰਹੀ ਹੈ ਔਰ ਹੁਣ ਜਿੱਥੇ ਚਾਈਨਾ ਨੇ ਵੀ ਮੁਬਾਰਕਬਾਦ ਦਿੱਤੀ ਸ਼ਹਬਾਜ਼ ਸ਼ਰੀਫ ਨੂੰ, ਟਰਕੀ ਦੇ ਅਰਦੋਗਾਨ ਨੂੰ ਵੀ ਦਿੱਤੀ, ਅਮਰੀਕਾ ਨੇ ਵੀ ਕਿਹਾ US congratulates new Pakistan Prime Minister Shahbaz Sharif says values relationship with Islam, so Islamabad। ਸੋ ਜ਼ਾਹਰ ਹੈ ਕਿ ਵੀ ਉਹ ਐਕਸੈਪਟੈਂਸ ਜਿਹੜੀ ਸੀ ਉਹ ਤਾਂ ਹੋਣੀ ਹੁੰਦੀ ਹੈ, ਇਹ ਤਾਂ ਇੱਕ ਮੈਂਬਰ ਸਟੇਟਸ ਨੂੰ ਦਿੱਤਾ ਹੀ ਜਾਂਦਾ ਹੈ ਔਰ ਪਾਕਿਸਤਾਨ ਦੀ ਫੌਜ ਨੇ ਵੀ ਔਰ ਜਿਵੇਂ ਉਹਨਾਂ ਦੀ ISPR ਦੇ ਮੇਜਰ ਜਨਰਲ ਇਫਤਖਾਰ ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਪਾਕਿਸਤਾਨ 'ਚ ਕਦੇ ਵੀ ਮਾਰਸ਼ਲ ਨਾਲ ਨਹੀਂ ਲੱਗੇਗਾ, ਅਸੀਂ ਸਿਆਸਤ ਤੋਂ ਦੂਰ ਫੌਜ ਔਰ ਸਾਨੂੰ ਵਿੱਚ ਖਾਮ-ਖਾ ਨਾ ਘੜੀਸਿਆ ਜਾਏ, ਕਿਉਂਕਿ ਇਹ ਟ੍ਰੈਂਡ ਵੀ ਪਿਛਲੇ ਪੀਰੀਅਡ 'ਚ ਦੇਖਣ 'ਚ ਆਇਆ ਔਰ ਉਹਦੇ 'ਚੋਂ ਕੁਝ ਜਿਹੜੇ ਟਵਿੱਟਰ ਹੈਂਡਲਰ ਜਾਂ ਦੂਜੇ ਇੰਡੀਆ 'ਚ ਬੈਠੇ ਸੀ ਕਿ ਪਾਕਿਸਤਾਨੀ ਫੌਜ ਦੇ ਖਿਲਾਫ ਵੀ ਇੱਕ ਜਿਹੜਾ ਕੈਂਪੇਨ ਔਰ ਉਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਸੀ ਜਿਵੇਂ ਇਮਰਾਨ ਖਾਨ ਦੇ ਸਪੋਰਟਰਸ ਵੱਲੋਂ ਇਵੇਂ ਕੀਤਾ ਜਾ ਰਿਹਾ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਇੱਕ ਗੱਲ ਦੀ ਜਿੱਥੇ ਸਾਨੂੰ ਤਸੱਲੀ ਹੈ ਕਿ ਵੀ ਘੱਟੋ ਘੱਟ ਜਿੰਨਾ ਟੈਂਪਰੇਚਰ ਹਾਈ ਸੀ, ਕੋਈ ਖੂਨ ਖਰਾਬਾ ਜਾਂ ਕੋਈ ਆਪਸੀ ਟਕਰਾਅ ਵਰਕਰਸ ਦਾ ਨਹੀਂ ਹੋਇਆ। ਹਾਲਾਂ ਆਉਣ ਵਾਲੇ ਪੀਰੀਅਡ 'ਚ ਇਲੈਕਸ਼ਨਸ ਕਦੋਂ ਹੁੰਦੀਆਂ ਨੇ ਜਾਂ ਅਗਲਾ 1.5 ਸਾਲ ਸ਼ਹਬਾਜ਼ ਸ਼ਰੀਫ ਇਹਨੂੰ ਕੰਟੀਨਿਊ ਕਰਨ 'ਚ ਕਾਮਯਾਬ ਰਹਿੰਦੇ ਨੇ, ਪਾਕਿਸਤਾਨ ਦੀ ਇਕਨੋਮੀ ਤੇ ਕੀ ਅਸਰ ਹੁੰਦਾ ਹੈ ਔਰ ਬਾਕੀਆਂ ਤੇ ਕੀ ਹੈ। ਲੇਕਿਨ ਇੰਡੀਅਨ ਹਵਾਲੇ ਨਾਲ ਜੇ ਕਹਿਣਾ ਹੋਏ ਤਾਂ ਜੇ ਉਹਨਾਂ 'ਚ ਇੱਕ ਜਿਹਨੂੰ ਕਹਿੰਦੇ ਨੇ ਸਾਈ ਆਫ ਰਿਲੀਫ, ਇੱਕ ਰਾਹਤ ਦੀ ਸਾਹ ਹੈ, ਤਾਂ ਉਹਦੇ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਉਹ ਇਹ ਸਮਝਦੇ ਨੇ ਕਿ ਜਿਹੜਾ ਐਗਜ਼ਿਸਟਿੰਗ ਪਹਿਲਾ ਸਟਰਕਚਰ ਸੀ ਉਹ ਉਹਨਾਂ ਦੇ ਲਈ ਮੋਰ ਡੇਂਜਰਸ ਸੀ। ਔਰ ਇਸ ਦੇ ਨਾਲ ਕਿਉਂਕਿ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਜ਼ਬਰ ਦੀ ਲਾਈਨ ਬਰਾਬਰ ਚੱਲ ਰਹੀ ਹੈ, ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਕਮੇਡੀਅਨ ਇਹਨੂੰ ਭਗਵੰਤ ਮਾਨ ਨੂੰ ਅੱਗੇ ਲਾ ਕੇ ਆਲਰੇਡੀ ਸਾਡਾ ਜਲੂਸ ਕੱਢਣਾ ਸ਼ੁਰੂ ਕੀਤਾ ਹੋਇਆ, ਉਹ ਪਾਵਰ
ਇੱਕ ਪਾਸੇ ਕੇਜਰੀਵਾਲ ਰਨ ਕਰ ਰਿਹਾ ਹੈ, ਦੂਸਰੇ ਪਾਸੇ ਗਵਰਨਰ, ਅੱਧੇ ਪੰਜਾਬ 'ਚ BSF ਬੈਠੀ ਹੈ 25,000 ਅੱਧ ਸਕੁਅਰ ਕਿਲੋਮੀਟਰ ਤੱਕ, ਔਰ ਹੁਣ ਜਿਹੜਾ ਪ੍ਰੋਤ ਹੈ ਗਵਰਨਰ ਉਹ ਜਾ ਕੇ ਖੁਦ ਵੀ ਜਿਹੜਾ ਉਹ ਵਿਲੇਜਰਸ ਨੂੰ ਮਿਲ ਰਿਹਾ। ਸੋ ਇਸ ਸਾਰੇ 'ਚ ਜਿੰਨਿਆਂ ਨਾਲ ਮੇਰੀ ਵੀ ਗੱਲ ਹੋਈ, ਇੱਕ ਡੈਂਪਨਿੰਗ ਇਫੈਕਟ ਹੈ। ਦੇਖੋ, ਜਦੋਂ ਮੈਂ ਅੱਗੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ ਕਿ 1971 'ਚ ਜਦੋਂ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜ ਦਿੱਤਾ, ਭਾਰਤੀ ਫੌਜ ਨੇ ਬੰਗਲਾਦੇਸ਼ ਬਣਾਇਆ, ਤੇ ਸਰਦਾਰ ਕਪੂਰ ਸਿੰਘ ਜਿਹੜੇ ਸਿੱਖ ਦਾਨੇਸ਼ਵਰ ਸਨ ਬਹੁਤ ਵੱਡੇ, ਉਹ ਉਦਾਸ ਹੋਏ। ਉਹਨਾਂ ਨੇ ਕਿਹਾ ਵੀ ਹੁਣ ਭਾਰਤ ਦੇ ਵਿੱਚ ਅਕਲੀਅਤਾਂ ਦੀ ਸ਼ਾਮਤ ਆਏਗੀ, ਕਿਉਂਕਿ 70s ਦੇ ਵਿੱਚ ਵੀ ਉਹ ਇਹ ਸਮਝਦੇ ਸੀ ਕਿ ਪਾਕਿਸਤਾਨ ਦਾ ਜੇ ਦਾਬਾ ਮਜ਼ਬੂਤੀ, ਦੂਜਾ ਇਹ ਸਾਡੀ ਜਿਹੜੀਆਂ ਮਾਈਨੋਰਟੀਜ਼ ਵਿਦ ਇਨ ਇੰਡੀਆ ਉਹਨਾਂ ਦੀ ਵੀ ਸੇਫਟੀ ਹੈ। ਸੋ ਅਸੀਂ ਅੱਜ ਜੇ ਪਾਕਿਸਤਾਨ ਇਸ ਸਾਰੇ ਕ੍ਰਾਈਸਿਸ ਚੋਂ ਆਪਣੀ ਜਿਹੜਾ ਉਹ ਸਾਰੇ ਸਿਸਟਮ ਨੂੰ ਇਨ ਆਰਡਰ ਨਹੀਂ ਕਰ ਪਾਏਗਾ, ਜਾਂ ਉੱਥੇ ਤੂੰ ਚੋਰ ਵਾਲੀ ਰੱਟ ਸ਼ੁਰੂ ਹੋ ਜਾਏਗੀ, ਜਾਂ ਦੂਜਾ, ਤੇ ਭਾਰਤ ਦੇ ਲਈ ਐਵੇਂ ਨਹੀਂ। ਉਹਨੇ ਮੋਹਨ ਭਾਗਵਤ ਨੇ ਖਲੋ ਕੇ ਕਿਹਾ ਕਿ ਜੀ ਜੋਤਸ਼ੀ ਤਾਂ ਕਹਿੰਦੇ ਨੇ 20-25 ਸਾਲ 'ਚ ਅਖੰਡ ਭਾਰਤ ਬਣੇਗਾ, ਅਸੀਂ 5-7 ਸਾਲ 'ਚ ਜਿਹੜਾ 8-10 ਸਾਲ ਦੇ ਵਿੱਚ ਮੈਨੂੰ ਲੱਗਦਾ ਵੀ ਬਣ ਜਾਣਾ, ਵੀ ਅਸੀਂ ਐਕਸਲੇਟਰ ਤੇ ਪੈਰ ਰੱਖਿਆ, ਬ੍ਰੇਕ ਨਹੀਂ ਹੈ। ਸੋ ਅਸੀਂ ਕਰ ਤਾਂ ਕੁਝ ਨਹੀਂ ਸਕਦੇ, ਪਰ ਅਸੀਂ ਇਹ ਤਵੱਕੂ ਹੀ ਕਰਦੇ ਹਾਂ ਕਿ ਪਾਕਿਸਤਾਨ ਦੇ ਸਿਆਸਤਦਾਨ ਸਿਆਣਪ ਤੋਂ ਕੰਮ ਲੈਣ, ਆਮ ਲੋਕਾਂ ਦੀ ਆਵਾਜ਼ ਨੂੰ ਵੀ ਸਮਝਣ, ਔਰ ਭਾਰਤ ਦੇ ਨਕਸ਼ੇ 'ਚ ਕੈਦ 200 ਮਿਲੀਅਨ ਮੁਸਲਮਾਨ, 30 ਮਿਲੀਅਨ ਦੇ ਕਰੀਬ ਸਿੱਖ ਜਾਂ ਦੂਜੇ ਦਲਿਤ ਟ੍ਰਾਈਬਲਸ, ਉਹਨਾਂ ਦੀ ਆਵਾਜ਼ ਵੀ, ਔਰ ਇਹ ਜ਼ਾਹਰ ਹੈ ਕਸ਼ਮੀਰ ਔਰ ਖਾਲਿਸਤਾਨ ਦੀਆਂ ਆਜ਼ਾਦੀ ਤਹਿਰੀਕਾਂ ਦੇ ਉੱਤੇ ਵੀ ਇਹਦਾ ਬਹੁਤ ਵਰਸਟ ਇਫੈਕਟ ਹੋਏਗਾ ਜੇ ਵਿਦ ਸੋਲੀਡੈਰਿਟੀ ਇੱਕ ਸਿਸਟਮ ਉੱਥੇ ਇਵੋਲਵ ਨਹੀਂ ਹੁੰਦਾ, ਔਰ ਆਪਸੀ ਉਸ ਘੁੰਮਣ ਘੇਰੀ ਦੇ ਵਿੱਚ ਹੀ ਫਸੇ ਰਹਿੰਦੇ ਨੇ, ਔਰ ਇਸ ਵਕਤ ਨੂੰ ਹਿੰਦੂ ਤਵੀ ਇਸਤੇਮਾਲ ਕਰ ਰਹੇ ਨੇ ਫਰਦਰ ਸੁਪਰੈਸ਼ਨ ਦੇ ਲਈ। ਔਰ ਅੱਜ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਗੱਲ ਕਰ ਰਹੇ ਹਾਂ, ਜ਼ਾਹਰ ਹੈ ਕਿ ਪਹਿਲੀ ਵਿਸਾਖ ਦਾ ਦਿਨ ਸੀ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ, ਔਰ ਵਿਸਾਖ ਦਾ ਮਹੀਨਾ ਇਹ ਜ਼ਾਹਰ ਹੈ ਸ਼ੁਰੂਆਤ ਹੈ ਅੱਜ। ਔਰ ਅਸੀਂ ਜਦੋਂ ਵਿਚਾਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ 'ਚ 2 12ਵਾਂ ਨੇ, ਇੱਕ 12ਵਾਂ ਮਾਝ ਹੈ ਗੁਰੂ ਅਰਜਨ ਸਾਹਿਬ ਦਾ, ਔਰ ਇੱਕ 12ਵਾਂ ਤੁਖਾਰੀ ਹੈ ਗੁਰੂ ਨਾਨਕ ਸਾਹਿਬ ਦਾ। ਸੋ ਅਸੀਂ ਤੁਖਾਰੀ ਰਾਗ ਦੇ 12ਵਾਂ 'ਚੋਂ ਵਿਸਾਖ ਮਹੀਨੇ ਦੀ ਵਿਚਾਰ ਕਰਾਂਗੇ। ਵਿਸਾਖ ਭਲਾ ਸਾਖਾ ਵੇਸ ਕਰੇ, ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ, ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ, ਦੂਰ ਨ ਜਾਣਾ ਅੰਤਰ ਮਾਣਾ, ਹਰ ਕਾ ਮਹਿਲ ਪਛਾਣਾ, ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਨ। ਹੁਣ ਪੰਜਾਬ ਦੀ 6 ਰੁੱਤਾਂ ਵਾਲੀ ਉਸ ਧਰਤੀ ਨੂੰ ਆਪਣੇ ਧਿਆਨ 'ਚ ਲਿਆਈਏ, ਤੇ ਵਿਸਾਖ ਦੀ ਅਰਾਈਵਲ ਦੇ ਨਾਲ ਜਿਹੜੀਆਂ ਕਰੂੰਬਲਾਂ ਨਿਕਲਦੀਆਂ ਨੇ, ਔਰ ਗੁਰੂ ਸਾਹਿਬ ਨੇ ਲਫ਼ਜ਼ ਇਹ ਵਰਤਿਆ ਕਿ ਜਿਵੇਂ ਰੁੱਖ ਉਹਨਾਂ ਦੇ ਵਿੱਚ ਇੱਕ ਹਰਿਆਵਲ, ਇੱਕ ਜਿਹੜਾ ਉਹਨਾਂ ਦੀ ਇੱਕ ਤਬਦੀਲੀ ਹੋ ਰਹੀ ਹੈ, ਮਾਨੋ ਉਹ ਸ਼ਾਖਾਵਾਂ ਰੁੱਖਾਂ ਦੀਆਂ ਅੱਡ-ਅੱਡ ਕੱਪੜੇ ਪਾ ਰਹੀਆਂ ਨੇ, ਅੱਡ-ਅੱਡ ਵੇਸ ਕਰ ਰਹੀਆਂ ਨੇ, ਕਿਉਂਕਿ 4 ਚੁਫੇਰੇ ਤੁਹਾਨੂੰ ਇੱਕ ਹਰਿਆਲੀ ਔਰ ਇੱਕ ਕੁਦਰਤ ਦੇ ਵਿੱਚ ਇੱਕ ਨਵਾਂ ਉਮੰਗ ਨਜ਼ਰ ਆਉਂਦਾ ਹੈ। ਵਿਸਾਖ ਭਲਾ ਸ਼ਾਖਾ ਵੇਸ ਕਰੇ, ਕਿ ਜਿਹੜੀ ਟਾਹਣੀਆਂ ਨੇ ਉਹ ਮਾਨੋ ਇਵੇਂ ਹੈ ਕਿ ਉਹ ਨਵੇਂ ਪਹਿਰਾਵੇ ਪਾ ਰਹੀਆਂ ਨੇ, ਨਵੇਂ ਕੱਪੜੇ ਉਹ ਪਹਿਨ ਰਹੀਆਂ ਨੇ। ਧਨ ਦੇਖਿਆ ਹਰ ਦੁਆਰ ਆਵੋ ਦਇਆ ਕਰੇ। ਹੁਣ ਇਹ ਹਸਬੈਂਡ ਵਾਈਫ, ਪਤਨੀ ਜਿਹੜੀ ਕਿ ਇੰਤਜ਼ਾਰ 'ਚ ਹੈ ਕਿ ਉਹਦੇ ਪਤੀ ਨੇ ਮੁੜਨਾ ਵਾਪਸ ਪਰਦੇਸੋਂ, ਉਹ ਮਾਨੋ ਦਰਵਾਜ਼ੇ ਦੇ ਵਿੱਚ ਖਲੋ ਕੇ ਇੰਤਜ਼ਾਰ ਕਰ। ਇਹ ਹੈ ਰੂਹ ਦੀ ਗੱਲ, ਕਿ ਇਸ਼ਕ ਹਕੀਕੀ ਦੀ ਗੱਲ, ਕਿ ਜਦੋਂ 4 ਚੁਫੇਰੇ ਪਤਝੜ 'ਚੋਂ ਨਿਕਲ ਕੇ, ਸਿਆਲ 'ਚੋਂ ਨਿਕਲ ਕੇ ਤੁਸੀਂ ਇੱਕ ਸਪਰਿੰਗ ਵਾਲੇ ਉਸ ਮਾਹੌਲ ਦੇ ਵਿੱਚ, ਔਰ ਉਸ ਸਪਰਿੰਗ ਦੇ ਨਾਲ ਸਮਰ ਦੀ ਸ਼ੁਰੂਆਤ, ਤੇ ਇਹ ਇਵੇਂ ਹੀ ਹੈ ਜਿਵੇਂ ਕਿ ਤੁਸੀਂ ਰੂਹਾਨੀ ਦੁਨੀਆ ਦੇ ਵਿੱਚ ਧਨ ਦੇਖਿਆ ਹਰ ਦੁਆਰ, ਕਿ ਦਰਵਾਜ਼ੇ 'ਚ ਖੜੀ, ਧਨ ਕਹਿੰਦੇ ਨੇ ਇਸਤਰੀ ਨੂੰ, ਔਰਤ, ਉਹ ਇੰਤਜ਼ਾਰ ਕਰ ਰਹੀ ਹੈ ਕਿ ਮੇਰਾ ਪਿਆਰਾ ਘਰ ਆਏਗਾ। ਮਾਨੋ ਰੂਹ ਦੀ ਸੇਜ ਦੇ ਉੱਤੇ ਪ੍ਰਭੂ ਪਿਆਰਾ, ਹਰੀ ਪਿਆਰਾ ਆ ਕੇ ਨਿਵਾਸ ਕਰੇ। ਘਰ ਆਓ ਪਿਆਰੇ ਦੁੱਤਰ ਤਾਰੇ, ਕਿ ਜਦੋਂ ਪਿਆਰਾ ਘਰ ਆ ਜਾਂਦਾ ਹੈ, ਰੱਬ ਜਿਸ ਰੂਹ ਦੇ ਅੰਦਰ ਆ ਕੇ ਬੈਠ ਜਾਂਦਾ ਹੈ, ਦੁੱਤਰ ਮੁਸ਼ਕਲਾਂ ਜਿਹੜੀਆਂ ਨੇ ਉਹ ਉਸ ਚੋਂ ਪਾਰ ਹੋ ਜਾਂਦੀ ਹੈ ਰੂਹ। ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ, ਹੇ ਮੇਰੇ ਪਿਆਰੇ, ਹੇ ਮੇਰੇ ਵਾਹਿਗੁਰੂ, ਤੇਰੇ ਬਿਨਾ ਮੇਰੀ ਅੱਧੀ ਕੌਡੀ ਦੀ ਵੀ ਕੀਮਤ ਨਹੀਂ ਹੈ। ਅੱਡ ਨਾ ਮੋਲੋ,
ਕਿ ਮੇਰੀ ਅੱਧੀ ਕੌਡੀ ਦੀ ਵੀ ਕੀਮਤ ਨਹੀਂ ਹੈ। ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ। हे ਮੇਰੇ ਢੋਲਾ, हे ਮੇਰੇ ਪਿਆਰੇ, हे ਮੇਰੇ ਸੱਜਣ, ਤੇਰੇ ਬਿਨਾ ਮੇਰੀ ਕੌਣ ਕੀਮਤ ਪਾ ਸਕਦਾ ਹੈ? ਮੇਰੀ ਕੀਮਤ ਹੀ ਤੇਰੇ ਨਾਲ ਹੈ ਕਿ ਕਿਉਂਕਿ ਜੇ ਤੂੰ ਮੈਨੂੰ ਦੇਖ ਕੇ ਮੈਨੂੰ ਕਬੂਲ ਕਰੇਗਾ ਤੁਧ ਭਾਵਾਂ ਤੇ ਫਿਰ ਮੇਰੀ ਕੀਮਤ ਹੈ, ਅਦਰਵਾਈਜ਼ ਤਾਂ ਮੇਰੀ ਅੱਧੀ ਕੌਡੀ ਦਾ ਵੀ ਮੇਰਾ ਮੁੱਲ ਨਹੀਂ ਹੈ। ਦੂਰ ਨਾ ਜਾਣਾ ਅੰਤਰ ਮਾਣਾ, ਹਰ ਕਾ ਮਹਿਲ ਪਛਾਨਾ, ਕਿ ਜੇ ਤੂੰ ਮੇਰੇ ਨੇੜੇ ਹੈ ਫਿਰ ਮੈਨੂੰ ਇਵੇਂ ਹੈ ਕਿ ਤੂੰ ਮੇਰੇ ਤੋਂ ਦੂਰ ਨਹੀਂ ਹੈ, ਤੈਨੂੰ ਅੰਦਰ ਮੈਂ ਆਪਣੇ ਤੇਰੀ ਹੋਂਦ ਨੂੰ ਮਹਿਸੂਸ ਕਰਦੀ ਹਾਂ। ਔਰ ਮੈਂ ਹਰ ਕਾ ਮਹਿਲ ਪਛਾਣਾ, ਉਸ ਵਾਹਿਗੁਰੂ ਦੇ ਦਰ ਦੇ ਉੱਤੇ ਆਪਣੀ ਮੇਰੀ ਪਛਾਣ ਹੈ। ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਨ, ਕਿ ਜਦੋਂ ਸੁਰਤ ਸ਼ਬਦ ਦੇ ਵਿੱਚ ਪੁੜ ਜਾਂਦੀ ਹੈ, ਸੁਰਤ ਤੇ ਸ਼ਬਦ ਦਾ ਮੇਲ ਹੋ ਜਾਂਦਾ ਹੈ, ਮਨ ਦੇ ਵਿੱਚ ਉਸ ਵਾਹਿਗੁਰੂ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ, ਤੇ ਫਿਰ ਇਹ ਵਿਸਾਖ ਭਲਾ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਜੇ ਮੈਨੂੰ ਉਹ ਪਿਆਰਾ ਮਿਲ ਜਾਂਦਾ ਹੈ, ਔਰ ਇਹੀ ਜਦੋਂ ਅਸੀਂ 12 ਮਾਹ ਮਾਝ ਦੇ ਹਵਾਲੇ ਨਾਲ ਸੀ ਕਿ ਵਿਸਾਖ ਧੀਰਨ ਕਿਉਂ ਵਾਢੀਆਂ, ਕਿ ਕਿਵੇਂ ਮੈਂ ਉਸ ਨੂੰ ਉਸ ਪ੍ਰੇਮ ਵਿਛੋਹ ਦੇ ਵਿੱਚ, ਪ੍ਰੇਮ ਵਿਛੋੜੇ ਦੇ ਵਿੱਚ ਸੀ ਤੇ ਮੈਨੂੰ ਕਿਵੇਂ ਵਾਹਿਗੁਰੂ ਮਿਲਿਆ। ਇਵੇਂ ਹੀ ਨਾਨਕ ਵੈਸਾਖੀ ਪ੍ਰਭ ਪਾਵੇ, ਕਿ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਭਾਈ ਵਿਸਾਖ ਦੇ ਮਹੀਨੇ ਰੱਬ ਨੇ ਰਹਿਮਤ ਕੀਤੀ, ਸੁਰਤ ਤੇ ਸ਼ਬਦ ਦਾ ਮੇਲ ਹੋਇਆ, ਮੇਰੇ ਮਨ ਦੇ ਅੰਦਰ ਆ ਕੇ ਵਾਹਿਗੁਰੂ ਵਸਿਆ। ਔਰ ਇਸ ਲਈ ਵਿਸਾਖ ਭਲਾ ਸ਼ਾਖਾ ਵੇਸ ਕਰੇ। ਜਿਵੇਂ ਬਾਹਰ ਕੁਦਰਤ ਦੇ ਵਿੱਚ ਨਵੇਂ ਵੇਸ ਦੇ ਵਿੱਚ ਸਾਰੀਆਂ ਟਾਹਣੀਆਂ ਜਿਹੜੀਆਂ ਨੇ ਉਹਨਾਂ ਨੇ ਇੱਕ ਆਨੰਦ ਦਿੱਤਾ ਹੋਇਆ ਹੈ, ਮੇਰੇ ਅੰਦਰ ਵਾਹਿਗੁਰੂ ਦੀ ਹੋਂਦ ਦੇ ਨਾਲ ਵਿਸਾਖ ਮਹੀਨਾ ਜਿਹੜਾ ਹੈ ਉਹ ਮੈਨੂੰ ਆਨੰਦਮਈ ਲੱਗਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਨਾਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।